ਇਸ ਵਕਤ ਲੁਧਿਆਣਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ। ਦਲਜੀਤ ਦੋਸਾਂਝ ਦਾ ਸ਼ੋਅ ਹੋ ਰਿਹਾ ਹੈ ਤੇ ਚਾਰੇ ਪਾਸੇ ਲੋਕ ਬਸ ਹੋੜ ਲੱਗੀ ਹੋਈ ਹੈ ਟਿਕਟਾਂ ਲੈਣ ਦੀ। ਤੇ ਲੁਧਿਆਣੇ ਦੇ ਵਿੱਚ ਇਸੇ ਟਾਈਮ ਦੇ ਉੱਤੇ ਹੀ ਇੱਕ ਪਾਸੇ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ 8 ਸਾਲ ਦੀ ਬੱਚੀ ਜੋ ਕਿ ਇੰਟਰਨੈਟ ਦੀ ਗੰਦੀ ਸਮੱਗਰੀ ਦਾ ਸ਼ਿਕਾਰ ਹੋ ਗਈ ਹੈ। ਜਦੋਂ ਇਸ ਵਿਸ਼ੇ ਨੂੰ ਆਪਾਂ ਚੱਕਦੇ ਉਦੋਂ ਡਰ ਲੱਗਦਾ ਕਿ ਇਹਨੂੰ ਕਿੱਦਾਂ ਆਪਾਂ ਬਿਆਨ ਕਰੀਏ ਜਾਂ ਦਰਸ਼ਕ ਇਹਨੂੰ ਕਿੱਦਾਂ ਐਕਸੈਪਟ ਮੂਹਰੇ ਕਰਨਗੇ। ਪਰ ਜੇ ਇਹਦੀ ਆਪਾਂ ਡੂੰਘਾਈ 'ਚ ਜਾਈਏ ਤਾਂ ਸਾਨੂੰ ਇਹ ਗੱਲਾਂ ਡਿਸਕਸ ਕਰਨੀਆਂ ਪੈਣਗੀਆਂ, ਸਾਂਝੀਆਂ ਕਰਨੀਆਂ ਪੈਣਗੀਆਂ ਕਿ ਬ੍ਰੇਨ ਰੋਟ ਜਿਹੜੀ ਸ਼ਬਦ ਦੀ ਜ਼ਿਆਦਾ ਵਰਤੋਂ ਨਾ ਉਹ ਜਦੋਂ 2023 ਤੋਂ 2024 ਦਾ ਇਹਦੇ ਵਿੱਚ ਇਹਦੇ ਦਰਮਿਆਨ ਇਹਦੀ ਵਰਤੋਂ 230% ਵਧੀ। ਸੋ ਬ੍ਰੇਨ ਰੋਟ ਮਤਲਬ ਕਿ ਕਿਸੇ ਵਿਅਕਤੀ ਦਾ ਮਾਨਸਿਕ ਜਾਂ ਬੌਧਿਕ ਸਥਿਤੀ ਦਾ ਕਥਿਤ ਤੌਰ ਤੇ ਵਿਗੜਨਾ। ਇੱਕ ਇਹਦੇ ਵਿੱਚ ਵੀ ਇਹ ਵੀ ਹੈ ਜੀ, ਥੋੜੇ ਕੁ ਟਾਈਮ ਪਹਿਲਾਂ ਇੱਕ ਗੇਮ ਆਈ ਸੀਗੀ ਤਾਂ ਉਹਦੇ ਪਿੱਛੇ ਬੱਚੇ ਮਤਲਬ ਸੁਸਾਈਡ ਕਰਨ ਲੱਗ ਗਏ ਸੀਗੇ। ਇੱਦਾਂ ਦੀ ਬੜੀ ਚੀਜ਼ ਚੱਲੀ ਸੀਗੀ। ਹੁਣ ਇਹ ਚੀਜ਼ਾਂ ਦੇਖੋ ਜੀ ਵੀ ਕਿੰਨਾ ਜ਼ਿਆਦਾ ਦਿਮਾਗ 'ਤੇ ਅਸਰ ਪਾ ਰਹੀਆਂ ਨੇ। ਸਾਡੀ ਇੱਕ ਗੇਮ ਸਾਨੂੰ ਕਿੱਥੇ ਸਾਡੇ ਦਿਮਾਗ ਨੂੰ ਖੜਾ ਕਰ ਦਿੰਦੀ ਕਿ ਅਸੀਂ ਆਪਣੀ ਜਾਨ ਲੈਣ ਤੱਕ ਚਲੇ ਜਾਂਦੇ ਹਾਂ। ਜਦੋਂ ਤੁਸੀਂ ਧਰਮ ਨਾਲ ਜੋੜਦੇ ਹੋ ਤਾਂ ਉਹਦੇ ਵਿੱਚ ਇੱਕ ਸੁਪਰ ਪਾਵਰ ਨੂੰ ਤੁਸੀਂ ਮਿੱਥ ਕੇ ਚੱਲਦੇ ਹੋ। ਧਰਮ ਜਿਹੜਾ ਮਰਜ਼ੀ ਚੱਕ ਲਓ, ਸਾਇੰਸ ਉਸ ਸੁਪਰ ਪਾਵਰ ਨੂੰ ਹਮੇਸ਼ਾ ਚੈਲੰਜ ਕਰਦੀ ਹੈ। ਇਹ ਜਿਹੜੀ ਲੁਧਿਆਣੇ ਦੀ ਐਗਜ਼ਾਮਪਲ ਤੁਸੀਂ ਕਹਿੰਦੇ ਨਾ 8 ਸਾਲ ਦੀ ਲੜਕੀ, ਆਹਿਸਤਾ ਇਹਨਾਂ ਨੇ ਪੇਰੈਂਟਸ ਨੇ ਅਬਜ਼ਰਵ ਕਰਨਾ ਸ਼ੁਰੂ ਕੀਤਾ ਕਿ ਇਹ ਮੋਬਾਈਲ ਦੇ ਉੱਪਰ ਬੜਾ ਟਾਈਮ ਲਗਾ ਦਿੰਦੀ ਆ, ਪਤਾ ਨਹੀਂ ਕੀ ਦੇਖਦੀ ਰਹਿੰਦੀ ਆ। ਅਤੇ ਕਿਤੇ ਉਹਨਾਂ ਨੇ ਸਰਚ ਕੀਤਾ ਹਿਸਟਰੀ ਦੇ ਵਿੱਚ ਜਾ ਕੇ ਤਾਂ ਉਹ ਫਿਰ ਉੱਥੋਂ ਹੈਰਾਨ ਪਰੇਸ਼ਾਨ ਹੋ ਗਏ ਕਿ ਵੀ ਹਿਸਟਰੀ ਦਾ ਸਾਰੀ ਇਸ ਵਕਤ ਲੁਧਿਆਣਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ। ਦਲਜੀਤ ਦੋਸਾਂਝ ਦਾ ਸ਼ੋਅ ਹੋ ਰਿਹਾ ਹੈ ਤੇ ਚਾਰੇ ਪਾਸੇ ਲੋਕ ਬਸ ਹੋੜ ਲੱਗੀ ਹੋਈ ਹੈ ਟਿਕਟਾਂ ਲੈਣ ਦੀ। ਤੇ ਲੁਧਿਆਣੇ ਦੇ ਵਿੱਚ ਇਸੇ ਟਾਈਮ ਦੇ ਉੱਤੇ ਹੀ ਇੱਕ ਪਾਸੇ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ 8 ਸਾਲ ਦੀ ਬੱਚੀ ਜੋ ਕਿ ਇੰਟਰਨੈਟ ਦੀ ਗੰਦੀ ਸਮੱਗਰੀ ਦਾ ਸ਼ਿਕਾਰ ਹੋ ਗਈ ਹੈ। ਗੰਦੀ ਸਮੱਗਰੀ ਮੈਂ ਇਸ ਕਰਕੇ ਬੋਲ ਰਿਹਾ ਹਾਂ ਕਿਉਂਕਿ ਜਿਹੋ ਜਿਹੇ ਸ਼ਬਦ ਮੈਨੂੰ ਇਸਤੇਮਾਲ ਕਰਨੇ ਚਾਹੀਦੇ ਉਸ ਚੀਜ਼ ਲਈ ਮੈਂ ਨਹੀਂ ਇਸ ਵਕਤ ਇੰਟਰਨੈਟ 'ਤੇ ਬੋਲ ਪਾਊਂਗਾ। ਪਰ ਇਹ ਬੜੀ ਖਬਰ ਹਿਲਾਉਣ ਵਾਲੀ ਹੈ ਤੇ ਇਸੇ ਖਬਰ ਦੇ ਉੱਤੇ, ਇਸੇ ਹੀ ਗੱਲ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਇੰਡੋਜ਼ ਟੀਵੀ ਪੋਡਕਾਸਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਲਵੀ ਖੱਤਰੀ। ਮੇਰੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹਰਜੀਤ ਲਸਾੜਾ ਜੀ ਨਾਲ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਲਵੀ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਪੋਡਕਾਸਟ ਦੇ ਵਿੱਚ। ਤੇ ਅੱਜ ਜਿਸ ਵਿਸ਼ੇ ਦੇ ਬਾਰੇ ਗੱਲ ਕਰਨੀ ਆ ਉਹ ਇਸ ਵਕਤ ਮੈਨੂੰ ਲੱਗਦਾ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ, ਜਿਸ ਨੂੰ ਇੱਕ ਨਾਮ ਦਿੱਤਾ ਗਿਆ ਹੈ ਬ੍ਰੇਨ ਰੌਟ। ਤਾਂ ਬ੍ਰੇਨ ਰੌਟ ਭਾਜੀ ਹੈ ਕੀ ਹੈ? ਕੀ ਇਹ ਕੋਈ ਵਾਇਰਸ ਹੈ? ਕੀ ਇਹ ਕੋਈ ਬਿਮਾਰੀ ਹੈ? ਕੀ ਚੀਜ਼ ਹੈ? ਇਹਦੇ ਬਾਰੇ ਜ਼ਰੂਰ ਸਾਡੇ ਨਾਲ ਡਿਸਕਸ ਕਰੋ। ਜੀ ਬਿਲਕੁਲ, ਧੰਨਵਾਦ ਕਰਦੇ ਹਾਂ ਸਾਡੇ ਸਰੋਤਿਆਂ ਦਾ। ਬ੍ਰੇਨ ਰੋਟ ਅੰਗਰੇਜ਼ੀ 'ਚ ਵੀ ਬ੍ਰੇਨ ਰੋਟ ਨੂੰ ਆਪਾਂ ਪੰਜਾਬੀ 'ਚ ਵੀ ਇੱਦਾਂ ਹੀ ਕੋਡ ਕਰਨਾ ਪਏਗਾ ਕਿਉਂਕਿ ਪਹਿਲੀ ਗੱਲ ਤਾਂ ਇਹ ਆ ਕਿ ਲਵੀ ਜੀ ਇਹ ਵਾਲਾ ਜਿਹੜਾ ਸ਼ਬਦ ਆ ਨਾ, ਹੋ ਸਕਦਾ ਕਿ ਕਈ ਦਰਸ਼ਕਾਂ ਦੇ ਲਈ ਇਹ ਨਵਾਂ ਹੋਵੇ ਪਰ ਇਹ ਨਵਾਂ ਨਹੀਂ ਹੈਗਾ, ਲੇਕਿਨ ਚਰਚਾ ਦੇ ਵਿੱਚ ਹੁਣ ਆਇਆ। ਅਤੇ ਜਿਹੜੀ ਤੁਸੀਂ ਆਹ ਇੱਕ ਤਰਾਸਦੀ ਭਰੀ ਪਹਿਲਾਂ ਨਾਲ ਇੱਕ ਖਬਰ ਜੋੜੀ ਆ ਬਈ ਲੁਧਿਆਣੇ ਦੀ ਇੱਕ 8 ਸਾਲ ਦੀ ਬੱਚੀ ਜਿਹੜੀ ਇੰਟਰਨੈਟ ਦੀ ਯਾਨੀ ਕਿ ਵਰਚੁਅਲ ਦੁਨੀਆ ਦੀ ਗੰਦੀ ਸਮੱਗਰੀ ਦਾ ਸ਼ਿਕਾਰ ਹੋ ਗਈ। ਸੋ ਜਦੋਂ ਇਸ ਵਿਸ਼ੇ ਨੂੰ ਆਪਾਂ ਚੱਕਦੇ ਉਦੋਂ ਡਰ ਲੱਗਦਾ ਕਿ ਇਹਨੂੰ ਕਿੱਦਾਂ ਆਪਾਂ ਬਿਆਨ ਕਰੀਏ ਜਾਂ ਦਰਸ਼ਕ ਇਹਨੂੰ ਕਿੱਦਾਂ ਐਕਸੈਪਟ ਮੂਹਰੇ ਕਰਨਗੇ। ਪਰ ਜੇ ਇਹਦੀ ਆਪਾਂ ਡੂੰਘਾਈ 'ਚ ਜਾਈਏ ਤਾਂ ਸਾਨੂੰ ਇਹ ਗੱਲਾਂ ਡਿਸਕਸ ਕਰਨੀਆਂ ਪੈਣਗੀਆਂ, ਸਾਂਝੀਆਂ ਕਰਨੀਆਂ ਪੈਣਗੀਆਂ। ਸੋ ਪੱਤਰਕਾਰੀ ਦੇ ਵਿੱਚ ਵੈਸੇ ਸਾਡਾ ਇਹ ਵਿਸ਼ਾ ਨਹੀਂ ਹੁੰਦਾ ਹੈਗਾ ਕਿ ਅਸੀਂ ਇਹੋ ਜਿਹੇ ਜਿਹੜੇ ਟੋਪਿਕਸ ਨੇ, ਖਾਸ ਕਰਕੇ ਜਿਹੜੇ ਵਰਚੁਅਲ ਦੁਨੀਆ ਦੇ ਨਾਲ ਇੰਟਰਨੈਟ ਨਾਲ ਸੰਬੰਧਿਤ ਟੋਪਿਕ ਨੇ, ਉਹਨਾਂ ਦੇ ਉੱਪਰ ਵੀ ਸਾਡੀ ਮਤਲਬ ਕਿ ਮਜਬੂਰੀ ਨਹੀਂ ਹੈ ਕਿ ਅਸੀਂ ਲਿਖਣਾ ਆ। ਸਾਡਾ ਲਿਖਣਾ ਹੈਗਾ ਆ ਖਬਰਾਂ ਜਿਹੜੀਆਂ ਸਾਡੇ ਆਲੇ ਦੁਆਲੇ ਹੁੰਦੀਆਂ ਆ। ਲੇਕਿਨ ਮੈਂ ਥੋੜ੍ਹਾ ਕੰਪਿਊਟਰ ਨਾਲ ਸੰਬੰਧਿਤ ਪਿੱਛੋਂ ਰਿਹਾ ਹਾਂ, ਜਾਂ ਮੈਨੂੰ ਆਦਤ ਕਹਿ ਲਓ ਕਿ ਮੈਂ ਇਹਨਾਂ ਵਿਸ਼ਿਆਂ ਦੇ ਉੱਪਰ ਵੀ ਥੋੜ੍ਹੀ ਜਿਹੀ ਘੋਖ ਰੱਖਦਾ ਅਤੇ ਉਹਦੇ ਉੱਪਰ ਥੋੜ੍ਹੀ ਰਿਸਰਚ ਵੀ ਕਰਦਾ। ਅਤੇ ਤੁਸੀਂ ਅੱਜ ਜੇ ਵਿਸ਼ਾ ਛੇੜਿਆ ਤਾਂ ਆਪਾਂ ਇਹਨੂੰ ਅੱਜ ਖੁੱਲ੍ਹ ਕੇ ਡਿਸਕਸ ਕਰਾਂਗੇ ਕਿਉਂਕਿ ਇਹ ਸਿਰਫ ਸਾਡੀ ਸਮੱਸਿਆ ਨਹੀਂ, ਪੂਰੇ ਵਰਲਡ ਦੀ ਸਮੱਸਿਆ ਆ। ਬਿਲਕੁਲ, ਕਿ ਕੋਈ ਬੰਦਾ ਵਰਚੁਅਲ ਦੁਨੀਆ ਦੇ ਵਿੱਚ ਦੇਖੋ ਚੰਗੀ ਸਮੱਗਰੀ ਦਾ ਸ਼ਿਕਾਰ ਹੋਊਗਾ ਤਾਂ ਬਹੁਤ ਵਧੀਆ ਗੱਲ ਆ। ਹਾਂਜੀ, ਲੇਕਿਨ ਚੰਗੀ ਸਮੱਗਰੀ ਦਾ ਸ਼ਿਕਾਰ ਦੀ ਤਾਂ ਕੋਈ ਅੱਜ ਕੱਲ੍ਹ ਗੱਲ ਕਰਦਾ ਹੀ ਨਹੀਂ ਹੈ ਕਿਉਂਕਿ ਗੰਦੀ ਸਮੱਗਰੀ ਦਾ ਹੀ ਜ਼ਿਆਦਾ ਬੋਲਬਾਲਾ ਆ ਅਤੇ ਉਹਦਾ ਜਿਹੜਾ ਸ਼ਿਕਾਰ ਹੁੰਦਾ ਆ ਉਹਨੂੰ ਫਿਰ ਆਪਾਂ ਉਹ ਬ੍ਰੇਨ ਰੋਟ ਦੀ ਇੱਕ ਟਰਮ ਦੇ ਵਿੱਚ ਲੈ ਕੇ ਆਉਂਦੇ ਹਾਂ। ਸੋ ਇੱਥੋਂ ਇੱਕ ਤਾਂ ਸਾਨੂੰ ਇਹ ਖਦਸ਼ਾ ਹੁੰਦਾ ਕਿ ਸ਼ਾਇਦ ਇੰਟਰਨੈਟ ਆਇਆ ਸੀਗਾ ਤਾਂ ਇਹ ਵਾਲਾ ਸ਼ਬਦ ਆਜ਼ਾਦ ਹੋਇਆ।
ਹਾਂਜੀ ਜੇ ਇੰਟਰਨੈਟ ਨਾ ਆਉਂਦਾ ਤਾਂ ਸ਼ਾਇਦ ਉਹ ਬੱਚੀ ਨਾ ਇਸ ਗੰਦੀ ਸਮੱਗਰੀ ਦਾ ਸ਼ਿਕਾਰ ਹੁੰਦੀ, ਜਾਂ ਇਹ ਵਾਲੀ ਟਰਮ ਹੀ ਨਾ ਆਉਂਦੀ। ਨਹੀਂ, ਇੰਟਰਨੈਟ ਤੋਂ ਪਹਿਲਾਂ ਹੀ ਇਹ ਸ਼ਬਦ ਆ ਚੁੱਕਾ ਆ। ਉਹ ਸੋ ਕਿਹਨਾਂ ਨੇ ਇਹ ਚੀਜ਼ਾਂ ਦਾ ਸ਼ਬਦ ਦਾ ਯਾਦ ਕੀਤਾ, ਉਹ ਮੈਂ ਥੋੜ੍ਹੇ ਆਉਣ ਵਾਲੇ ਕੁਝ ਮਿੰਟਾਂ ਦੇ ਵਿੱਚ ਕਰਾਂਗਾ। ਪਹਿਲਾਂ ਤਾਂ ਆਪਾਂ ਹੁਣ ਇੱਥੇ ਗੱਲ ਕਰ ਲਈਏ ਕਿ ਬ੍ਰੇਨ ਰੋਟ ਜਿਹੜੀ ਸ਼ਬਦ ਦੀ ਜ਼ਿਆਦਾ ਵਰਤੋਂ ਨਾ, ਉਹ ਜਦੋਂ 2023 ਤੋਂ 2024 ਦਾ, ਹੁਣ ਕੱਲ੍ਹ ਨੂੰ ਤਾਂ ਨਵਾਂ ਸਾਲ ਚੱਲ ਜਾਣਾ, ਆ ਪੂਰਾ ਜਿਹੜਾ ਸਾਲ ਆ ਇਹਦੇ ਵਿੱਚ ਇਹਦੇ ਦਰਮਿਆਨ ਇਹਦੀ ਵਰਤੋਂ 230% ਵਧੀ ਆ। ਉਹ ਇੱਕ ਤਾਂ ਹੁੰਦਾ ਵੀ ਦੁੱਗਣਾ ਹੋ ਗਿਆ, 100 ਹੋ ਗਿਆ, ਇਹ ਤਾਂ ਦੁੱਗਣੇ ਤੋਂ ਵੀ ਉੱਪਰ 230 ਚਲ ਗਿਆ, ਨਹੀਂ ਦੁੱਗਣੇ ਤੋਂ ਵੀ ਉੱਪਰ 1.5 ਗੁਣਾ ਦੀ ਹੋਰ ਉੱਪਰ ਪਰਤ ਚੜ੍ਹ ਗਈ ਆ। ਹਾਂਜੀ ਲੇਕਿਨ ਕੋਈ ਬੰਦਾ ਬ੍ਰੇਨ ਰੋਟ ਤੋਂ ਸ਼ਿਕਾਰ ਆ, ਕਿਆ ਉਹਨੂੰ ਪਤਾ ਹੁੰਦਾ ਕਿ ਮੈਂ ਉਹਦਾ ਸ਼ਿਕਾਰ ਹਾਂ, ਜਾਂ ਇਹ ਬ੍ਰੇਨ ਰੋਟ ਹੈ ਕੀ ਆ? ਜੇ ਉਸ ਬੰਦੇ ਨੂੰ ਸਮਝਾਇਆ ਵੀ ਜਾਵੇ ਕਿ ਤੂੰ ਭਾਈ ਬ੍ਰੇਨ ਰੋਟ ਦਾ ਸ਼ਿਕਾਰ ਆ ਤੇ ਤੂੰ ਇਹ ਤੋਂ ਥੋੜ੍ਹਾ ਜਿਹਾ ਪਿੱਛੇ ਹਟ, ਨਹੀਂ ਤਾਂ ਤੇਰੇ ਲਈ ਮਾਨਸਿਕ ਅਤੇ ਸਰੀਰਕ ਵਿਗਾੜ ਪੈ ਜਾਣਗੇ, ਉਹਨੂੰ ਉਸ ਚੀਜ਼ ਤੱਕ ਕਿੱਦਾਂ ਲੈ ਕੇ ਆਇਆ ਜਾਵੇ, ਆਪਾਂ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਲੈ ਕੇ ਆਈਏ। ਸੋ ਬ੍ਰੇਨ ਰੋਟ ਮਤਲਬ ਕਿ ਕਿਸੇ ਵਿਅਕਤੀ ਦਾ ਮਾਨਸਿਕ ਜਾਂ ਬੌਧਿਕ ਸਥਿਤੀ ਦਾ ਕਥਿਤ ਤੌਰ 'ਤੇ ਵਿਗੜਨਾ। ਜਿਸ ਬੰਦੇ ਦਾ ਵਿਗੜਿਆ ਹੁੰਦਾ ਉਹਨੂੰ ਸਮਝਾਉਣਾ ਕਿ ਤੇਰਾ ਵਿਗੜਿਆ ਹੋਇਆ, ਇਹ ਸਭ ਤੋਂ ਵੱਡਾ ਦੁਨੀਆ ਦਾ ਚੈਲੰਜ ਆ। ਬਿਲਕੁਲ, ਕਿ ਤੂੰ ਬੰਦਿਆ ਵੀ ਆਹ ਗਲਤੀ ਕਰ ਰਿਹਾ ਆ, ਕਿਸੇ ਨੂੰ ਇਹ ਸਮਝਾਉਣਾ ਬਹੁਤ ਔਖਾ ਹੈ ਕਿ ਕਿਸੇ ਨੂੰ ਇਹ ਦੱਸਣਾ ਕਿ ਤੇਰੇ ਵਿੱਚ ਆ ਵਿਗਾੜ ਪੈਦਾ ਹੋ ਰਿਹਾ ਜਾਂ ਤੂੰ ਉਹ ਗਲਤੀ ਕਰ ਰਿਹਾ ਆ। ਇਹ ਵੀ ਇੱਕ ਗਲਤੀ ਦੇ ਵਿੱਚ ਹੀ ਆਉਂਦਾ ਆ, ਔਰ ਉਸ ਗਲਤੀ ਦਾ ਹੀ ਸ਼ਿਕਾਰ ਇਹ ਲੜਕੀ ਹੋਈ ਆ। ਲੜਕੀ ਤਾਂ ਮੈਂ ਨਹੀਂ ਕਹੂੰਗਾ, ਮੈਂ ਤਾਂ ਬੱਚੀ ਕਹੂੰਗਾ ਕਿ ਉਹ ਗੰਦੀ ਸਮੱਗਰੀ ਦਾ ਸ਼ਿਕਾਰ ਹੋ ਗਈ ਆ। ਮਤਲਬ ਕਿ ਬੇਕਾਰ ਜਾਂ ਕਹਿ ਲਓ ਕਿ ਜਿਹੜੀ ਬੇਹੱਦ ਆਸਾਨੀ ਨਾਲ ਸਮਝ ਆਉਣ ਵਾਲੀ ਸਮੱਗਰੀ ਆ, ਆਨਲਾਈਨ ਸਮੱਗਰੀ ਆ, ਜਦੋਂ ਉਹਦੀ ਬਹੁਤਾਤ ਹੋ ਜਾਂਦੀ ਹੈ, ਜਦੋਂ ਉਹਨੂੰ ਅਸੀਂ ਜ਼ਿਆਦਾ ਦੇਖਣਾ ਸ਼ੁਰੂ ਕਰ ਲੈਂਦੇ ਹਾਂ, ਤਾਂ ਉਹ ਇਸ ਟਰਮ ਦੇ ਵਿੱਚ ਉਹ ਵਿਅਕਤੀ ਗਿਣਿਆ ਜਾਂਦਾ ਕਿ ਉਹ ਬ੍ਰੇਨ ਰੋਟ ਦਾ ਸ਼ਿਕਾਰ ਹੋ ਗਿਆ। ਜਾਂ ਕਹਿ ਲਓ ਕਿ ਜਿਹੜੀ ਅੱਜ ਦੀ ਵਰਚੁਅਲ ਦੁਨੀਆ ਜਾਂ ਇੰਟਰਨੈਟ ਦੀ ਦੁਨੀਆ ਆ, ਜੇ ਆਪਾਂ ਕਹਿੰਦੇ ਇਹਦੇ ਫਾਇਦੇ ਬਹੁਤ ਆ ਨਾ, ਇਹਨੇ ਤੁਹਾਨੂੰ ਨੁਕਸਾਨ ਵੀ ਬਹੁਤ ਦਿੱਤੇ ਆ। ਨੁਕਸਾਨ ਇਹ ਦਿੱਤਾ ਕਿ ਸਾਡੀ ਜਿਹੜੀ ਅੱਜ ਕੱਲ੍ਹ ਇੱਕ ਬੰਦੇ ਦਾ ਆਪਣਾ ਹਿਸਾਬ ਕਿਤਾਬ ਹੁੰਦਾ ਨਾ, ਉਹਦਾ ਗੱਲਬਾਤ ਕਰਨ ਦਾ ਇੱਕ ਨੈਚੁਰਲ ਵੇ, ਉਹਦੀ ਇੱਕ ਸ਼ਖਸੀਅਤ ਬਣਦੀ ਹੈ, ਜਿਹਦੇ ਨਾਲ ਸਾਡਾ ਉਹ ਨੈਚੁਰਲ ਵੇ ਸਾਡੀ ਗੱਲਬਾਤ ਦੇ ਵਿੱਚ ਵੀ ਵਿਗੜ ਗਿਆ ਆ, ਅਤੇ ਉਹਨੇ ਸਾਡੀ ਸ਼ਖਸੀਅਤ ਨੂੰ ਹੀ ਵਿਗਾੜ ਕੇ ਰੱਖ ਦਿੱਤਾ ਆ। ਸੋ ਇਹ ਸਾਰਾ ਕੁਛ ਇਸ ਇੱਕ ਟਰਮ ਦੇ ਵਿੱਚ ਬ੍ਰੇਨ ਰੋਟ ਦੇ ਵਿੱਚ ਆਉਂਦਾ। ਮਤਲਬ ਇੱਦਾਂ, ਜੇ ਤੁਹਾਡਾ ਜਿੰਨੀ ਤੁਸੀਂ ਗੱਲ ਸਮਝਾਈ ਹੈ ਜਾਂ ਜਿੰਨੀਆਂ ਤੁਹਾਡੀ ਗੱਲਾਂ ਮੈਂ ਸੁਣੀਆਂ, ਇਹ ਇਸੇ ਤਰੀਕੇ ਮਤਲਬ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਇਹ ਕੋਈ ਸਰੀਰਕ ਬਿਮਾਰੀ ਨਹੀਂ ਹੈ, ਇਹ ਕੋਈ ਇੱਦਾਂ ਦਾ ਵਾਇਰਸ ਨਹੀਂ ਹੈ, ਇੱਦਾਂ ਦਾ ਕੁਝ ਨਹੀਂ ਹੈ। ਇਹ ਇੱਕ ਦਿਮਾਗੀ ਤੌਰ 'ਤੇ ਕਹਿ ਦਿਓ ਵੀ ਸੋਸ਼ਲ ਮੀਡੀਆ ਨੂੰ ਜ਼ਿਆਦਾ ਯੂਜ਼ ਕਰਨ ਤੋਂ ਬਾਅਦ ਜੋ ਦਿਮਾਗ ਨੂੰ ਮਹਿਸੂਸ ਹੋ ਰਿਹਾ ਜਾਂ ਦਿਮਾਗ ਦੇ ਵਿੱਚ ਜੋ ਚੀਜ਼ਾਂ ਹੋ ਰਹੀਆਂ ਨੇ, ਇਹ ਉਸੇ ਨੂੰ ਆਪਾਂ ਬ੍ਰੇਨ ਰੋਟ ਕਹਿ ਰਹੇ ਹਾਂ ਜੀ। ਲਵੀ ਇਹਦੇ ਵਿੱਚ ਥੋੜ੍ਹੀ ਜਿਹੀ ਮੈਂ ਹੋਰ ਅਪਡੇਟ ਕਰ ਦਿੰਦਾ ਤੁਹਾਡੀ ਇਸ ਗੱਲ ਦੇ ਵਿੱਚ। ਤੁਸੀਂ ਠੀਕ ਕਿਹਾ, ਤੁਸੀਂ ਕਿਹਾ ਕਿ ਉਹ ਸਰੀਰਕ ਬਿਮਾਰੀ ਨਹੀਂ ਹੈਗੀ, ਤੁਸੀਂ ਕਿਹਾ ਕਿ ਵਾਇਰਸ ਵਗੈਰਾ ਨਹੀਂ ਹੈਗਾ। ਠੀਕ ਹੈ, ਵਾਇਰਸ ਦਾ ਇਹਦਾ ਕੋਈ ਸੰਬੰਧ ਨਹੀਂ ਹੈਗਾ, ਲੇਕਿਨ ਜਿਹੜੀ ਆਪਣਾ ਜਦੋਂ ਤੁਸੀਂ ਆਪਣਾ ਬੌਧਿਕ ਤਵਾਜ਼ਨ, ਜਿਹੜੀ ਆਪਾਂ ਕਹਿੰਦੇ ਹਾਂ ਵੀ ਤੁਹਾਡਾ ਦਿਮਾਗੀ ਤਵਾਜ਼ਨ ਆ, ਜਦੋਂ ਤੁਸੀਂ ਉਹ ਗਵਾ ਲੈਂਦੇ ਹੋ ਤਾਂ ਉਹਨੇ ਬਾਅਦ 'ਚ ਤੁਹਾਡਾ ਸਰੀਰਕ ਵਿਗਾੜ ਵੀ ਬਣਨਾ ਆ। ਬਿਲਕੁਲ। ਸੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਰੀਰਕ ਇਹਦੇ ਵਿੱਚ ਵਿਗਾੜ ਨਹੀਂ ਹੈਗਾ। ਸ਼ੁਰੂਆਤ ਤੁਹਾਡੇ ਮਾਈਂਡ ਤੋਂ ਹੁੰਦੀ ਆ, ਤੁਹਾਡੇ ਬੌਧਿਕ ਤਵਾਜ਼ਨ ਤੋਂ ਹੁੰਦੀ ਆ, ਬਾਅਦ ਵਿੱਚ ਤੁਹਾਨੂੰ ਕਿਹੜੀਆਂ ਅਲਾਮਤਾਂ ਲੱਗਦੀਆਂ ਉਹ ਸਰੀਰਕ ਵੀ ਹੋ ਸਕਦੀਆਂ। ਸੋ ਕਹਿਣ ਦਾ ਮਤਲਬ ਕਿ ਇਹ ਵਰਚੁਅਲ ਦੁਨੀਆ ਦੀ, ਸੋਸ਼ਲ ਮੀਡੀਆ ਦੀ, ਇੰਟਰਨੈਟ ਦੀ ਇੱਕ ਕਹਿ ਲਓ ਕਿ ਲੱਤ ਆ, ਜਿਹਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਉਹਦਾ ਸ਼ਿਕਾਰ ਹੋ ਗਏ ਆ। ਉਹਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਵੀ ਆਪਾਂ ਕਹਿੰਦੇ ਹਾਂ ਵੀ ਹੈ ਕੀ ਹੈ ਬ੍ਰੇਨ ਰੋਟ, ਹੈ ਕੀ ਆ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਈ ਘੰਟੇ ਸੋਸ਼ਲ ਮੀਡੀਆ 'ਤੇ ਲਾਈ ਜਾਂਦੇ ਆ, ਹੁਣ ਸੋਸ਼ਲ ਮੀਡੀਆ ਦੇ ਵਿੱਚ ਤੁਹਾਡਾ ਫੇਸਬੁੱਕ ਵੀ ਆਉਂਦੀ ਆ, ਤੁਹਾਡਾ ਇੰਸਟਾਗ੍ਰਾਮ ਵੀ ਆਉਂਦਾ ਆ, ਤੁਹਾਡੀ ਟਿਕਟੋਕ ਵੀ ਆਉਂਦੀ ਆ, ਤੁਹਾਡਾ ਹੋਰ ਵੀ ਬਹੁਤ ਕੁਛ ਆਉਂਦਾ, ਕਿਉਂਕਿ ਕਈ ਕੰਟਰੀਆਂ ਦੇ ਵਿੱਚ ਕੁਛ ਚੀਜ਼ਾਂ ਬੈਨ ਆ ਅਤੇ ਕੁਛ ਚੀਜ਼ਾਂ ਉੱਥੇ ਤੁਹਾਡੇ ਨਾਲ ਚੱਲ ਰਹੀਆਂ ਆ। ਹਾਂਜੀ। ਸੋ ਉਹਦੇ ਵਿੱਚ ਤੁਹਾਡੇ ਮੀਮਸ ਵੀ ਆਉਂਦੇ ਆ, ਉਹਦੇ ਵਿੱਚ ਤੁਹਾਡੀਆਂ ਰੀਲਸ ਵੀ ਆਉਂਦੀਆਂ ਆ। ਟਿਕਟੋਕ ਦੀਆਂ ਰੀਲਸ ਆਉਂਦੀਆਂ ਤਾਂ ਜਿਹੜੀ ਤੁਸੀਂ ਸਕਰੀਨ ਦੀ ਸਕਰੋਲਿੰਗ ਵੀ ਕਰਦੇ ਹੋ, ਕਿ ਫੇਸਬੁੱਕ ਮਤਲਬ ਕਿ ਤੁਸੀਂ ਔਨ ਕਰ ਲਈ, ਤੁਸੀਂ ਵਿਹਲੇ ਬੈਠੇ ਬਸ ਸਕਰੋਲਿੰਗ ਕਰੀ ਜਾਂਦੇ ਹੋ, ਇੱਕ ਆਹ ਪੋਸਟ ਆ ਗਈ, ਇੱਕ ਆਹ ਪੋਸਟ ਆ ਗਈ, ਇੱਕ ਪਹਿਲਾਂ ਸੈਡ ਪੋਸਟ ਆਉਂਦੀ ਹੈ, ਥੱਲੇ ਤੁਸੀਂ ਕਮੈਂਟ ਮਾਰ ਰਹੇ ਹੋ ਸੋ ਸੈਡ, ਰਿਪ ਲਿਖਦੇ ਹੋ। ਇੱਕਦਮ ਤੁਸੀਂ ਆਪਣੇ ਦਿਮਾਗ ਦਾ ਤਵਾਜ਼ਨ ਉਸ ਸੈਂਟਰ ਪੁਆਇੰਟ 'ਤੇ ਲੈ ਆਉਂਦੇ ਹੋ ਕਿ ਤੁਸੀਂ ਬਹੁਤ ਸੈਡ ਹੋ ਗਏ ਆ, ਤੁਸੀਂ ਐਂ ਆ ਉਹ ਆ। ਅਗਲੀ ਪੋਸਟ ਆਉਂਦੀ ਆ, ਮਿੱਤਰ ਦੋਸਤ ਨੇ ਪਾਇਆ ਹੋਇਆ ਹੈ ਕਿ ਮੈਂ ਤਾਂ ਬੀਚ 'ਤੇ ਬੈਠਾ ਹਾਂ, ਮੇਰੇ ਸਾਡੇ ਤਾਂ ਭੰਗੜੇ ਪੈ ਰਹੇ ਆ, ਉੱਥੇ ਬਾਬੀਕਿਊ ਚੱਲ ਰਿਹਾ ਆ, ਤੁਸੀਂ ਥੱਲੇ ਰਿਸ ਨੂੰ ਚੱਕਦੇ ਹੋਏ ਅੱਤ ਕਰਾਈ ਪਈ ਆ। ਮਤਲਬ ਕਿ ਤੁਹਾਡਾ ਜਿਹੜਾ ਇਹ ਤਵਾਜ਼ਨ ਆ, ਦੇਖੋ ਕਿੰਨਾ ਸਕਿੰਟਾਂ ਦੇ ਵੀ ਕੁਛ ਹਿੱਸਿਆਂ ਦੇ ਵਿੱਚ ਉਹ ਕਨਵਰਟ ਹੋ ਰਿਹਾ ਆ। ਤੁਸੀਂ ਕੀ ਕਰ ਰਹੇ ਹੋ, ਬਸ ਅੰਗੂਠਾ ਤੁਹਾਡਾ ਚੱਲ ਰਿਹਾ ਹੈ। ਇਹ ਵੀ ਇੱਕ ਗੱਲ ਹੈਗੀ ਤੁਹਾਡੀ, ਗੱਲ ਮੈਂ ਕੱਟਦਾ ਵਿੱਚ ਹੀ, ਸੌਰੀ, ਜੀ, ਕਿ
ਇਹ ਤਾਂ ਤੁਸੀਂ ਹਜੇ ਕਹਿ ਰਹੇ ਹੋ, ਇੱਕ ਤਾਂ ਫੀਲਿੰਗ ਹੈਗੀ ਹੈ ਕਿ ਵੀ ਚੱਕ ਦੋ ਜਾਂ ਸੈਡ ਹੋ ਗਿਆ। ਮੈਨੂੰ ਲੱਗਦਾ ਵੈਸੇ ਵੀ ਇਹ ਜਦੋਂ ਲਿਖ ਰਹੇ ਨਾ ਹੁਣ ਇਸ ਵਕਤ, ਉਸ ਵਕਤ ਬੰਦਾ ਇਮੋਸ਼ਨ ਲੈਸ ਹੀ ਕਰ ਦਿੱਤਾ ਸੋਸ਼ਲ ਮੀਡੀਆ ਨੇ, ਕਿ ਸਾਨੂੰ ਲਿਖਦੇ ਹੋਏ ਵੀ ਕੋਈ ਫੀਲਿੰਗ ਨਹੀਂ ਹੁੰਦੀ ਕਿਸੇ ਪ੍ਰਤੀ ਜ਼ਿਆਦਾਤਰ, ਵੀ ਕਿਸੇ ਕੋਈ ਦੇਖ ਵੀ ਰਿਹਾ ਕਿ ਉਹ ਯਾਰ ਬੀਚ ਤੇ ਘੁੰਮ ਰਿਹਾ, ਸਾਨੂੰ ਖੁਸ਼ੀ ਨਹੀਂ ਹੁੰਦੀ, ਅਸੀਂ ਲਿਖ ਦਿੰਦੇ ਹਾਂ ਕਿ ਵੀ ਚੱਕ ਦੋ। ਜੇ ਕੋਈ ਸੈਡ ਵੀ ਹੈ ਸਾਨੂੰ ਮਤਲਬ ਅਸੀਂ ਸੋਸ਼ਲ ਮੀਡੀਆ ਕਰਕੇ ਸਾਡੇ ਵਿੱਚ ਇਮੋਸ਼ਨ ਨਹੀਂ ਰਹੇ, ਅਸੀਂ ਮਤਲਬ ਬਸ ਇਮੋਸ਼ਨ ਸ਼ੋਅ ਕਰ ਦਿੰਦੇ ਲਿਖ ਕੇ, ਪਰ ਇਨ ਰਿਐਲਿਟੀ ਅਸੀਂ ਇਮੋਸ਼ਨ ਲੈਸ ਬੈਠੇ ਹਾਂ। ਉਹ ਕਿੰਨਾ ਇਮੋਸ਼ਨਸ ਨਾਲ ਖੇਡ ਰਿਹਾ ਹੈ। ਉਹਦਾ ਇਹ ਹੈ ਕਿ ਤੁਸੀਂ ਉਸ ਸਕਰੀਨ ਦੇ ਉੱਪਰ ਲੰਮਾ ਸਮਾਂ ਵਿਅਕਤ ਕਰਦੇ ਹੋ। ਹਾਂ, ਲਗਾਤਾਰ ਤੁਸੀਂ ਉਸ ਬਲੂ ਸਕਰੀਨ ਨੂੰ ਸਕਰੋਲ ਕਰੀ ਜਾ ਰਹੇ ਹੋ ਤੇ ਤੁਸੀਂ ਆਬਵੀਅਸਲੀ ਫਿਰ ਇਮੋਸ਼ਨਲੈਸ ਹੀ ਹੋਣਾ ਹੈ। ਬਿਲਕੁਲ। ਸੋ ਇਹਦਾ ਇੱਕ ਪਾਰਟ ਆ ਕਿ ਜਦੋਂ ਤੁਸੀਂ ਸਕਰੀਨ ਦੀ ਟਾਈਮਿੰਗ ਜ਼ਿਆਦਾ ਆਪਣੀ ਵਧਾ ਲੈਂਦੇ ਹੋ ਤਾਂ ਤੁਹਾਡੇ ਇਮੋਸ਼ਨਸ ਨਾ ਰਹਿ ਕਰਕੇ ਇੱਕ ਐਕਟੀਵਿਟੀ ਬਣ ਜਾਂਦੀ ਹੈ, ਔਰ ਐਕਟੀਵਿਟੀ ਤੁਸੀਂ ਇੱਕ ਸਕਿੰਟ ਦੇ ਵਿੱਚ ਚਾਰ ਵੀ ਕਈ ਵਾਰ ਕਰ ਜਾਂਦੇ ਆ, ਬਿਲਕੁਲ। ਕਿਉਂਕਿ ਇੱਧਰ ਵੀ ਤੁਸੀਂ ਕੁਝ ਦੇਖ ਰਹੇ ਹੋ, ਇੱਧਰ ਵੀ ਸਕਰੋਲਿੰਗ ਹੋ ਰਹੀ ਹੈ, ਕਈ ਵਾਰ ਦੂਜਾ ਮੋਬਾਈਲ ਵੀ ਤੁਹਾਡਾ ਆਨ ਹੁੰਦਾ ਆ, ਉਹਦੇ ਉੱਪਰ ਤੁਹਾਡੀ ਉਹ ਸੀਪ ਦੀ ਆਵਾਜ਼ ਵੀ ਚੱਲਣ ਡਈ ਹੁੰਦੀ ਹੈ। ਸੋ ਇਹ ਸਾਰਾ ਬ੍ਰੇਨ ਰੋਟ ਦਾ ਹਿੱਸਾ ਆ। ਤੇ ਇਹਦੇ ਵਿੱਚ ਸ਼ਾਰਟ ਵੀਡੀਓ ਕੰਟੈਂਟਸ, ਅੱਜ ਅਸੀਂ ਕਹਿੰਦੇ ਹਾਂ ਜੀ ਸੋਸ਼ਲ ਮੀਡੀਆ ਨਾ ਸ਼ਾਰਟ ਵੀਡੀਓ ਕੰਟੈਂਟਸ ਦਾ ਇੱਕ ਕਹਿ ਲਓ ਕਿ ਦੌਰ ਚੱਲ ਪਿਆ। ਵੈਸੇ ਇਹਦੇ ਉੱਪਰ ਅਲੱਗ ਪ੍ਰੋਗਰਾਮ ਵੀ ਲਵੀ ਕੀਤਾ ਜਾ ਸਕਦਾ। ਅਸੀਂ ਕਹਿੰਦੇ ਹਾਂ ਵੀ ਵੀਡੀਓਜ਼ ਨਾ ਸੋਸ਼ਲ ਮੀਡੀਆ ਦੇ ਉੱਪਰ ਸ਼ਾਰਟ ਆਉਣੀ ਚਾਹੀਦੀ ਹੈ, 2-4 ਮਿੰਟ ਦੇ ਵਿੱਚ ਆਪਣਾ ਜੋ ਕਰਨਾ ਕਰ ਲਓ, ਅਸੀਂ ਵੱਡੀ ਵੀਡੀਓ ਨਹੀਂ ਦੇਖਦੇ। 90 ਸੈਕਿੰਡ ਸੋਸ਼ਲ ਮੀਡੀਆ ਤੇ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਦੋਨੋਂ ਕਹਿੰਦੇ ਵੀ 90 ਸੈਕਿੰਡ ਤੋਂ ਉੱਪਰ ਤੁਸੀਂ ਵੀਡੀਓ ਨਹੀਂ ਪਾਉਣੀ। ਇਹ ਜਿਹੜੀਆਂ ਇਹ ਕੰਪਨੀਆਂ ਨੇ ਆਨਲਾਈਨ, ਠੀਕ ਹੈ ਜੀ, ਇਹਨਾਂ ਨੇ ਇਹ ਸਾਰਾ ਇਸ ਤਰ੍ਹਾਂ ਦਾ ਤਾਣਾ ਬਾਣਾ ਬਣਾਇਆ ਹੋ ਕਿ ਤੁਹਾਨੂੰ ਇਹ ਚੀਜ਼ਾਂ ਦੇ ਵਿੱਚ ਨਾ ਫਸਾ ਕੇ ਨਾ ਲੱਤ ਲਵਾ ਦਿੱਤੀ ਕਿ ਕਦੀ ਤੁਹਾਨੂੰ ਅੱਧੇ ਘੰਟੇ ਦੀ ਵੀ ਚੰਗੀ ਲੱਗਦੀ ਸੀਗੀ, ਤੁਸੀਂ ਹੌਲੀ ਹੌਲੀ ਤੁਹਾਡਾ ਟਾਈਮ ਘਟਾ ਕੇ ਉਹ ਤੁਹਾਨੂੰ 90 ਸਕਿੰਟ ਤੇ ਲਿਆ, ਮਤਲਬ ਕਿ 1.5 ਮਿੰਟ ਤੇ ਲਿਆ ਕੇ ਰੱਖ ਦਿੱਤਾ। ਇਹਦਾ ਮਤਲਬ ਕੀ ਹੋ ਗਿਆ, 1.5 ਮਿੰਟ ਤੋਂ ਬਾਅਦ ਤੁਹਾਡੀ ਫਿਰ ਉਹ ਤੁਸੀਂ ਨਿਸ਼ਾ ਨਹੀਂ ਹੋਣੀ ਹੈਗੀ, ਤੁਹਾਨੂੰ ਲੱਗਣਾ ਕਿ ਹਜੇ ਤਾਂ 1.5 ਮਿੰਟ ਹੀ ਹੋਇਆ, ਚੱਲ ਅਗਲੀ। ਉਹ ਤੁਹਾਨੂੰ ਚੱਲ ਅਗਲੀ 'ਚ ਨਹੀਂ ਪਤਾ ਲੱਗਦਾ ਕਿ ਤੁਸੀਂ ਸਮਾਂ ਕਿੰਨਾ ਉੱਤੇ ਲਗਾ ਦਿੱਤਾ। ਸਮੇਂ ਤੁਸੀਂ 30 ਮਿੰਟ ਦੀ ਜਾਂ 25 ਮਿੰਟ ਦੀ ਦੇ ਕੇ ਇੱਕ 'ਚ ਬੱਸ ਕਰ ਜਾਂਦੇ ਸੀਗੇ, ਹੁਣ ਤੁਸੀਂ 3-3 ਘੰਟੇ ਲੱਗੇ ਰਹਿੰਦੇ ਹੋ। ਸੋ ਇਹ ਵੀ ਇਹਦਾ ਇੱਕ ਹਿੱਸਾ ਆ ਕਿ ਜਦੋਂ ਤੁਸੀਂ ਸ਼ਾਰਟ ਵੀਡੀਓਜ਼ ਨੂੰ ਲਗਾਤਾਰ ਦੇਖਦੇ ਹੋ, ਜਿਹੜੀ ਕਿ ਇਹਨਾਂ ਕੰਪਨੀਆਂ ਦੀ, ਆਨਲਾਈਨ ਕੰਪਨੀਆਂ ਦੀ ਇੱਕ ਸਟ੍ਰੈਟਜੀ ਆ ਕਿ ਤੁਹਾਨੂੰ ਫਸਾ ਕੇ ਰੱਖਣਾ ਆ, ਕਿਉਂਕਿ ਉਹਦੇ ਵਿੱਚ ਐਡਸ ਵੀ ਚੱਲਣੀਆਂ, ਪੈਸੇ ਬਣਨੇ ਆ। ਬਿਲਕੁਲ, ਇਹ ਵੀ ਇਹਦਾ ਹਿੱਸਾ ਆ। ਪਲੱਸ ਤੁਹਾਡੀ ਸਕਰੀਨ ਟਾਈਮਿੰਗ ਮੈਂ ਪਹਿਲਾਂ ਹੀ ਕਹਿ ਦਿੱਤਾ ਆ। ਤੇ ਜਿਹੜੀ ਤੁਸੀਂ ਉਹ ਟਿਕਟੋਕ ਦੇ ਉੱਪਰ ਜਾਂ ਇੰਸਟਾ ਦੇ ਉੱਪਰ ਫਿਰ ਘੰਟਿਆਂ ਬਾਅਦ ਦੀ ਰੀਲਸ ਦੇਖਦੇ ਹੋ, ਉਹ ਵੀ ਤਾਂ ਇੱਕ ਇਹਦਾ ਹੀ ਤਰੀਕਾ ਆ ਸ਼ਾਰਟ ਵੀਡੀਓਜ਼ ਦਾ। ਬਿਲਕੁਲ ਹੀ ਤੁਹਾਨੂੰ ਉੱਥੇ ਸਮਾਂ ਸੀਮਿਤ ਕਰਦਾ ਕਿ ਇੰਨੀ ਕੁ ਵੀਡੀਓ ਬਣਾਉਂਗੇ, ਇੰਨੀ ਕੱਟ ਹੋ ਕੇ ਉਨੀ ਕੀ ਚੜ੍ਹਨੀ ਆ। ਸੋ ਅਸਲ ਦੇ ਵਿੱਚ ਜਿਹੜਾ ਤੁਸੀਂ ਅੱਜ ਇਹ ਮੰਨਦੇ ਹੋ ਨਾ ਕਿ ਅਸੀਂ ਵੱਡੀਆਂ ਵੀਡੀਓ ਤੋਂ ਸ਼ਾਰਟ ਵੀਡੀਓਜ਼ ਤੇ ਆ ਕੇ ਆਪਣਾ ਸਮਾਂ ਬਚਾ ਲਿਆ, ਨਹੀਂ, ਤੁਸੀਂ ਸਮਾਂ ਨਹੀਂ ਬਚਾਇਆ ਹੈਗਾ, ਤੁਸੀਂ ਸਮਾਂ ਗਵਾ ਲਿਆ, ਆਪਣਾ ਖਰਾਬ ਕਰ ਲਿਆ। ਇਹ ਤੁਹਾਨੂੰ ਸਮਝਣਾ ਪਏਗਾ। ਇੱਥੋਂ ਹੀ ਤੁਹਾਡਾ ਬ੍ਰੇਨ ਰੋਟ ਜਿਹੜਾ ਤੁਹਾਨੂੰ ਜਕੜ ਦੇ ਵਿੱਚ ਲੈ ਜਾਂਦਾ। ਇੱਕ ਇਹਦੇ ਵਿੱਚ ਵੀ ਇਹ ਵੀ ਹੈ ਜੀ, ਥੋੜ੍ਹੇ ਕੁ ਟਾਈਮ ਪਹਿਲਾਂ ਇੱਕ ਗੇਮ ਆਈ ਸੀਗੀ ਜੀ, ਬਹੁਤ ਚੱਲੀ ਸੀਗੀ, ਮੈਨੂੰ ਸ਼ਾਇਦ ਚਾਈਨੀਜ਼ ਗੇਮ ਸੀ ਜਾਂ ਸ਼ਾਇਦ ਉਹ ਜੈਪਨੀਜ਼ ਗੇਮ ਸੀਗੀ, ਦੋਨਾਂ 'ਚੋਂ ਇੱਕ ਸੀਗੀ। ਉਹਨੂੰ ਸ਼ਾਇਦ ਕਿਹਾ ਜਾਂਦਾ ਬਲੂ ਵੇਲ, ਇੱਦਾਂ ਸਮਥਿੰਗ ਕੋਈ ਨੇਮ ਸੀਗਾ ਉਸ ਗੇਮ ਦਾ। ਤਾਂ ਉਹਦੇ ਪਿੱਛੇ ਬੱਚੇ ਮਤਲਬ ਸੁਸਾਈਡ ਕਰਨ ਲੱਗ ਗਏ ਸੀਗੇ, ਇੱਦਾਂ ਦੀ ਬੜੀ ਚੀਜ਼ ਚੱਲੀ ਸੀਗੀ। ਹੁਣ ਇਹ ਚੀਜ਼ਾਂ ਦੇਖੋ ਜੀ ਵੀ ਕਿੰਨਾ ਜ਼ਿਆਦਾ ਦਿਮਾਗ 'ਤੇ ਅਸਰ ਪਾ ਰਹੀਆਂ ਨੇ। ਸਾਡੇ ਇੱਕ ਗੇਮ ਸਾਨੂੰ ਕਿੱਥੇ ਸਾਡੇ ਦਿਮਾਗ ਨੂੰ ਖੜਾ ਕਰ ਦਿੰਦੇ ਕਿ ਅਸੀਂ ਆਪਣੀ ਜਾਨ ਲੈਣ ਤੱਕ ਚਲੇ ਜਾਂਦੇ ਹਾਂ। ਜੇ ਤੁਸੀਂ ਉਹ ਚਾਈਨਾ ਦੇ ਵਿੱਚ ਵੀ ਇੱਕ ਦਿਖਾਈ ਜਾਂਦੀਆਂ ਨੇ ਵੀ ਲੋਕ ਆਪਣੇ ਸਾਈਕਲਾਂ ਦੇ ਉੱਤੇ ਪੋਕੇਮੋਨ ਕੋਈ ਟਾਈਪ ਜੀ ਕੋਈ ਗੇਮਾਂ ਨੇ, ਉਹਦੇ 'ਚ ਉਹਨਾਂ ਨੂੰ ਪੋਕੇਮੋਨ ਦਿਖਦੇ ਆ ਗੇਮਾਂ, ਵੀ ਉਹਨਾਂ ਨੂੰ ਪੋਕੇਮੋਨ ਫੜਨੇ ਹੁੰਦੇ ਆ। ਇਸ ਕਰਕੇ ਉਹ ਇੰਨੇ ਫੋਨ ਆਪਣੇ ਸਾਈਕਲਾਂ ਦੇ ਉੱਤੇ ਲਾਏ ਹੁੰਦੇ ਆ ਕਿ ਮੈਂ ਏਡ ਵੀ ਪੋਕੇਮੋਨ ਫੜ ਲਾਂ, ਆ ਵੀ ਪੋਕੇਮੋਨ ਫੜ ਲਾਂ, ਜਦ ਇਨ ਰਿਐਲਿਟੀ ਕੁਛ ਨਹੀਂ ਹੈ। ਪਰ ਉਹਨਾਂ ਦਾ ਬ੍ਰੇਨ ਜੋ ਸਰੀਰ ਆ ਉਹ ਸੱਚ ਹੈ, ਪਰ ਉਹ ਇੰਨੀ ਵਰਚੁਅਲ ਦੁਨੀਆ ਦੇ ਵਿੱਚ ਜਾ ਚੁੱਕੇ ਆ, ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਵੀ ਸੱਚ ਤੇ ਝੂਠ ਦੇ ਵਿੱਚ ਫਰਕ ਹੈ। ਇਹਦੀ ਐਗਜ਼ਾਮਪਲ, ਸੌਰੀ ਮੈਂ ਲਗਾਤਾਰ ਐਗਜ਼ਾਮਪਲ ਜਿਵੇਂ ਯਾਦ ਆਉਂਦੀ ਨੇ ਕਿ ਇੱਕ ਮੈਟ੍ਰਿਕਸ ਮੂਵੀ ਜੇ ਤੁਸੀਂ ਦੇਖੀ ਹੋਵੇ, ਮੈਟ੍ਰਿਕਸ ਮੂਵੀ ਦੇ ਵਿੱਚ ਮੈਨੂੰ ਐਂ ਲੱਗਦਾ ਕਿ ਵੀ ਜਿਵੇਂ ਉਹਨਾਂ ਨੇ ਇੱਕ ਥਿਊਰੀ ਹੈ ਕਿ ਵੀ ਇਹ ਸ਼ਾਇਦ ਸਭ ਕੁਛ ਅਸੀਂ ਹੈ ਨਹੀਂ, ਮਤਲਬ ਇਹ ਵਰਚੁਅਲ ਦੁਨੀਆ 'ਚ ਜੀ ਰਹੇ ਹਾਂ। ਤਾਂ ਮੈਨੂੰ ਲੱਗਦਾ ਇੱਕ ਟਾਈਮ ਦੇ ਵਿੱਚ ਲੋਕ ਆਪਣੀ ਸੱਚੀ ਬੋਡੀ ਨੂੰ ਹੀ ਛੱਡ ਦੇਣਗੇ, ਸੋਫਿਆਂ ਦੇ ਉੱਤੇ ਬੈਠ ਜਾਣਗੇ ਤੇ ਵੀ ਵਰਚੁਅਲ ਦੁਨੀਆ ਦੇ ਵਿੱਚ ਚਲੇ ਜਾਣਗੇ। ਇਹ ਸਾਇੰਸ ਦਾ ਇੱਕ ਅਗਲਾ ਕਹਿ ਸਕਦੇ ਫੈਕਟਰ ਹੋ ਸਕਦਾ ਕਿ ਸਾਇੰਸ ਇਹ ਮੰਨਦੀ ਆ, ਕਿਉਂਕਿ ਸਾਇੰਸ ਲਗਾਤਾਰ ਚੈਲੰਜ, ਚਲੋ ਵਿਸ਼ੇ ਤੋਂ ਹਟ ਕੇ ਗੱਲ ਹੈ ਪਰ ਆਪਾਂ ਚਲੋ ਇੱਥੇ ਵੀ ਇੱਕ ਅੱਧਾ ਮਿੰਟ ਲਗਾ ਦਿੰਦੇ ਹਾਂ। ਸਾਇੰਸ ਲਗਾਤਾਰ ਜਿਹੜਾ ਆਪਾਂ ਜਿਹੜੇ ਆਸਤਿਕ ਲੋਕ ਆ ਉਹ ਕਹਿੰਦੇ ਆ ਵੀ ਪਹਿਲੀ ਗੱਲ ਤਾਂ ਆਸਤਿਕ ਬੰਦਾ ਧਰਮ ਨਾਲ ਕਿਸੇ ਨਾਲ ਜੁੜਿਆ ਹੋਇਆ। ਹਾਂਜੀ, ਜਦੋਂ ਤੁਸੀਂ ਧਰਮ ਨਾਲ ਜੁੜਦੇ ਹੋ ਤਾਂ ਉਹਦੇ ਵਿੱਚ ਇੱਕ ਸੁਪਰ ਪਾਵਰ ਨੂੰ ਤੁਸੀਂ ਮਿੱਥ ਕੇ ਚੱਲਦੇ ਹੋ, ਧਰਮ ਜਿਹੜਾ ਮਰਜ਼ੀ ਚੱਕ ਲਓ। ਸੁਪਰ ਪਾਵਰ ਉਸ ਕਹਿੰਦੇ ਇੱਕੋ ਹੀ ਔਰ ਸਾਂਝੀ ਆ। ਉਹ ਵੱਖਰੀ ਗੱਲ ਇਹ ਕਿ ਉਹ ਧਰਮ ਵਾਲਾ ਕਹਿੰਦਾ ਸਾਡੇ ਵੱਲੋਂ ਇਹ ਜਿਹੜਾ ਸੌਖੀ ਮਿਲਦੀ, ਉਹ ਕਹਿੰਦਾ ਉਹਦੇ ਵੱਲੋਂ ਮਿਲਦੀ ਆ। ਖੈਰ ਇਹ ਸਾਡਾ ਵਿਸ਼ਾ ਨਹੀਂ। ਸਾਇੰਸ ਉਸ ਸੁਪਰ ਪਾਵਰ ਨੂੰ ਹਮੇਸ਼ਾ ਚੈਲੰਜ ਕਰਦੀ ਆ। ਸਾਇੰਸ ਦੇ ਵਿੱਚ ਹੁਣ ਜਿਹੜੀਆਂ ਨਵੀਆਂ ਥਿਊਰੀਜ਼ ਆ ਰਹੀਆਂ, ਜੇ ਤੁਸੀਂ ਉੱਤੇ ਗੌਰ ਕਰੋ ਤਾਂ ਉਹਦੇ ਵਿੱਚ ਉਹ ਇਹ ਕਹਿੰਦੇ ਆ ਵੀ ਅਸੀਂ ਉਸ ਸੁਪਰ ਪਾਵਰ ਨੂੰ ਲੱਭਣ ਦੇ ਵਿੱਚ ਸਮਰੱਥ ਹੋ ਜਾਵਾਂਗੇ ਥੋੜ੍ਹੇ ਸਾਲਾਂ 'ਚ।
ਤੇ ਉਦੋਂ ਇੱਕ ਵਾਰ ਐਂ ਲੱਗਦਾ ਕਿ ਇਹਦਾ ਮਤਲਬ ਸੁਪਰ ਪਾਵਰ ਤਾਂ ਹੈਗੀ ਆ, ਫਿਰ ਤੁਸੀਂ ਉਹਨਾਂ ਕਾਹਦੀ ਲੜਾਈ ਕਰਦੇ ਹੋ। ਨਾਲ ਉਹ ਇਹ ਕਹਿੰਦੇ ਕਿ ਨਹੀਂ, ਉਹ ਸੁਪਰ ਪਾਵਰ ਜਿਹੜੀ ਤੁਸੀਂ ਮੰਨ ਕੇ ਬੈਠੇ ਹੋ ਨਾ, ਕੋਈ ਕਿਤੇ ਅਲੱਗ ਜਗ੍ਹਾ ਦੇ ਉੱਪਰ ਸੁਪਰ ਪਾਵਰ ਬੈਠ ਕੇ ਤੁਹਾਨੂੰ ਕਮਾਂਡ ਕਰਦੀ, ਅਸਲ 'ਚ ਸੁਪਰ ਪਾਵਰ ਹੈ ਉਹ, ਪਰ ਜਿਹੜੀ ਤੁਸੀਂ ਮੰਨ ਕੇ ਚੱਲਦੇ ਪਏ ਉਹ ਨਹੀਂ ਹੈਗੀ, ਉਹ ਡਿਮੈਂਸ਼ਨਲ ਅਪਗ੍ਰੇਸ਼ਨ ਆ। ਜਦੋਂ ਮਨੁੱਖ ਅਸੀਂ 1 ਜਾਂ 2 ਡਿਮੈਂਸ਼ਨ ਦੇ ਵਿੱਚ ਆ ਹਜੇ, ਦੂਜੇ 'ਚ ਵੀ ਪੂਰੇ ਨਹੀਂ ਹੈਗੇ, ਅਸੀਂ ਜਦੋਂ 10, 11, 12ਵਾਂ ਡਿਮੈਂਸ਼ਨ 'ਤੇ ਚੱਲ ਜਾਵਾਂਗੇ ਨਾ, ਅਸੀਂ ਉਹ ਬੜਾ ਅਨੁਭਵ ਆਪਣੇ ਜੇ ਮਹਿਸੂਸ ਕਰਾਂਗੇ। ਸਾਡਾ ਖਾਣ ਪੀਣ, ਸਾਡਾ ਸਰੀਰ, ਸਾਡੀਆਂ ਥਿੰਕਿੰਗਸ, ਸਾਡੇ ਚਾਅ, ਉਹ ਆਹ ਵਾਲੇ ਨਹੀਂ ਰਹਿਣੇ ਹੈਗੇ ਫਿਰ। ਸੋ ਅਸਲ ਦੇ ਵਿੱਚ ਕਹਿੰਦੇ ਉਦੋਂ ਤੁਸੀਂ ਕਹਿੰਦੇ ਖੁਦ ਰੱਬ ਬਣੇ ਹੋਣਾ ਹੈ, ਤੁਸੀਂ ਦੂਸਰਾ ਯੂਨੀਵਰਸ ਕ੍ਰੀਏਟ ਕਰ ਸਕਦੇ ਹੋ, ਉਹਦੇ ਵਿੱਚ ਦਖਲ ਕਰ ਸਕਦੇ ਹੋ, ਉਹਨੂੰ ਨਸ਼ਟ ਕਰ ਸਕਦੇ ਆ, ਤੇ ਕਹਿੰਦੇ ਵੀ ਜੇ ਤੁਸੀਂ ਸਾਰਾ ਕੁਝ ਕਰ ਸਕਦੇ ਤਾਂ ਮਤਲਬ ਇਹੀ ਰੱਬ ਆ। ਆਪਣੇ 6 ਭਗਵਾਨ। ਚਲੋ ਇਹ ਸਾਡਾ ਚਲੋ ਵਿਸ਼ਾ ਨਹੀਂ ਸੀ, ਇਹ ਵੈਸੇ ਵੀ ਡਾਇਮੈਂਸ਼ਨ ਦੀ ਤੁਹਾਡੀ ਤੁਸੀਂ ਗੱਲ ਕੀਤੀ। ਇੰਟਰਸਟੈਲਰ ਮੂਵੀ ਦੇ ਵਿੱਚ ਵੀ 5th ਡਾਇਮੈਂਸ਼ਨ ਦਾ ਦੱਸਿਆ ਹੋਇਆ, ਬੰਦਾ ਕਿਤੇ ਵੀ ਜਾ ਰਿਹਾ ਉੱਡ ਕੇ, ਮਤਲਬ ਕੁਝ ਵੀ ਕਰ ਰਿਹਾ, ਕੋਈ ਵੀ ਆਪਣੀ ਪੁਰਾਣੀਆਂ ਮੈਮਰੀਜ਼ ਕੱਢ ਰਿਹਾ, ਇਹ ਸਾਰੀਆਂ 5th ਡਾਇਮੈਂਸ਼ਨ ਦੀਆਂ ਨੇ। ਕਿਉਂਕਿ ਆਪਾਂ ਚਲੋ ਮੈਂ ਤਾਂ ਉਹੀ ਗੱਲ ਕਰ ਰਹੇ ਸੀਗੇ ਕਿ ਵੀ ਦੁਨੀਆ ਜਿਸ ਹਿਸਾਬ ਨਾਲ ਦਿਮਾਗ, ਵਰਚੁਅਲ ਰਿਐਲਿਟੀ ਹੈ ਜਿਹੜੀ, ਇਹ ਮੀਡੀਆ ਜਿਹੜਾ ਸਾਡੇ ਦਿਮਾਗ ਦੇ ਉੱਤੇ ਇੰਨਾ ਜ਼ਿਆਦਾ ਅਟਰੈਕਟ ਕਰ ਰਿਹਾ ਆ। ਵੈਸੇ ਸਾਰਿਆਂ ਨੂੰ ਕਹੂੰਗਾ ਵੀ ਜਿਹੜੇ ਸਾਡੇ ਪੋਡਕਾਸਟ ਦੇਖ ਰਹੇ ਹੋ ਨੀਚੇ ਜ਼ਰੂਰ ਕਮੈਂਟ ਕਰਿਓ ਇੱਕ ਇੱਦਾਂ ਦੀ ਮੂਵੀ ਵੀ ਹੈ ਜਿਹਦੇ ਵਿੱਚ ਦਿਖਾਇਆ ਵੀ ਫਿਊਚਰ ਜਿਹੜਾ ਸਾਡਾ, ਆਪਾਂ ਜਦੋਂ ਸੋਚਦੇ ਹਾਂ ਬਹੁਤ ਘੈਂਟ ਹੋਊਗਾ, ਵੱਡੀ ਵੱਡੀ ਬਿਲਡਿੰਗਾਂ, ਸ਼ਾਇਦ ਗੱਡੀਆਂ ਉੱਡਣ ਲੱਗ ਜਾਣਗੀਆਂ। ਉਹ ਇੱਕ ਮੂਵੀ ਨੇ ਦਿਖਾਇਆ ਕਿ ਵੀ ਜਿਸ ਹਿਸਾਬ ਨਾਲ ਅਸੀਂ ਸੋਸ਼ਲ ਮੀਡੀਆ ਦੇ ਅਡਿਕਟ ਹੋਏ ਆ, ਜਿਸ ਹਿਸਾਬ ਨਾਲ ਸਾਡਾ ਦਿਮਾਗ ਹੁਣ ਇਹਦੇ ਉੱਤੇ ਲੱਗ ਚੁੱਕਿਆ, ਅਸੀਂ ਰਿਐਲਿਟੀ ਜਿਹੜੀ ਦੁਨੀਆ ਤੋਂ, ਜਿਹੜੀ ਰੀਅਲ ਦੁਨੀਆ ਤੋਂ ਦੂਰ ਜਾ ਰਹੇ ਹਾਂ, ਤਾਂ ਸਾਡਾ ਫਿਊਚਰ ਬਹੁਤ ਬੇਕਾਰ ਹੋਊਗਾ। ਲੋਕ ਸੋਫਿਆਂ 'ਤੇ ਹੀ ਬੈਠੇ ਆ, ਫੋਨ ਹੀ ਇਸਤੇਮਾਲ ਕਰ ਰਹੇ ਆ, ਉਹਨਾਂ ਨੇ ਟੋਇਲਟ ਹੀ ਬਣਾ ਲਿਆ ਸੋਫੇ ਨੂੰ, ਮਤਲਬ ਇਹੋ ਜਿਹੀ ਚੀਜ਼ ਹੋ ਹੀ ਚੁੱਕੀ ਹੈ। ਹਾਂ, ਉਹ ਚੀਜ਼ ਸੱਚੀ ਗੱਲ ਹੈ ਭਾਈ। ਇਹ ਮੂਵੀ ਅੱਜ ਤੋਂ 10-15 ਸਾਲ ਪੁਰਾਣੀ ਹੈ, ਜਦ ਇੰਨੇ ਸੋਸ਼ਲ ਮੀਡੀਆ, ਫੇਸਬੁੱਕ ਇਹ ਕੁਛ ਨਹੀਂ ਸੀਗਾ, ਉਦੋਂ ਦੀ ਆਈ ਹੋਈ ਆ। ਔਰ ਉਹਦੇ ਵਿੱਚ ਜੋ ਚੀਜ਼ਾਂ ਦਿਖਾਈਆਂ ਹੋਈਆਂ ਨੇ ਉਹ ਅੱਜ ਇਸ ਵਕਤ ਹੋਣੀਆਂ ਸਟਾਰਟ ਹੋ ਚੁੱਕੀਆਂ ਨੇ ਤੇ ਬ੍ਰੇਨ ਰੂਟ ਦਾ ਇਹ ਸ਼ੁਰੂਆਤ ਹੋ ਚੁੱਕੀ ਹੈ। ਇਹਦੇ ਉੱਪਰ ਸਾਨੂੰ ਗੰਭੀਰਤਾ ਨਾਲ ਵੈਸੇ ਭਾਈ ਇਹ ਵੀ ਇੱਕ ਗੱਲ ਹੈ। ਮੈਂ ਜਿੱਦਾਂ ਤੁਹਾਡਾ ਬ੍ਰੇਨ ਰੂਟ, ਆਪਾਂ ਥੋੜ੍ਹਾ ਬਹੁਤ ਤੁਹਾਡੇ ਨਾਲ ਆਉਣ ਤੋਂ ਪਹਿਲਾਂ ਮੈਂ ਥੋੜ੍ਹਾ ਕਰ ਰਿਹਾ ਸੀ ਇਹਦੇ ਬਾਰੇ ਰਿਸਰਚ, ਤਾਂ ਇਹਨੂੰ ਕਹਿੰਦੇ ਵੀ ਆਕਸਫੋਰਡ ਜਿਹੜੀ ਹੈਗੀ ਆ ਡਿਕਸ਼ਨਰੀ, ਉਹਦੇ ਵਿੱਚ ਵੀ ਇਸ ਵਰਡ ਨੂੰ ਮਤਲਬ ਪਹਿਲਾਂ ਤੋਂ ਰੱਖਿਆ ਗਿਆ ਕਿ ਉਹ ਕੀ ਗੱਲ ਹੋਈ ਹੈ, ਉਸ ਦੇ ਬਾਰੇ ਥੋੜ੍ਹਾ ਜਿਹਾ ਦੱਸਿਓ। ਦੇਖੋ, ਜਦੋਂ ਆਪਾਂ ਅੰਗਰੇਜ਼ੀ ਦੇ ਸ਼ਬਦ ਜਿਹੜੇ ਆਪਾਂ ਹੁਣ ਪੰਜਾਬੀ ਆ ਜਾਂ ਹਿੰਦੀ ਆ ਜਾਂ ਹੋਰ ਭਾਸ਼ਾਵਾਂ ਆ, ਇਹਦੇ ਵਿੱਚ ਬੜੀ ਰਿਸਰਚ ਜਾਂ ਨਵੇਂ ਸ਼ਬਦ ਨਹੀਂ ਐਡ ਹੁੰਦੇ। ਪੰਜਾਬੀ ਦੇ ਵਿੱਚ ਤਾਂ ਹੁਣ ਕੋਈ ਸ਼ਬਦ ਮੈਨੂੰ ਲੱਗਦਾ ਐਡ ਕਰਦੇ ਨਹੀਂ ਹੈਗੇ, ਕੰਮ ਹੀ ਨਹੀਂ ਹੋ ਰਿਹਾ ਹੈਗਾ। ਉਹ ਜਿਹੜੇ ਨਵੇਂ ਅੰਗਰੇਜ਼ੀ ਦੇ ਆਉਂਦੇ ਆ ਇੱਦਾਂ ਹੀ ਲਿਖ ਦਿੱਤੇ ਜਾਂਦੇ ਆ। ਠੀਕ ਹੈ ਜੀ। ਆ ਬ੍ਰੇਨ ਰੋਟ ਵੀ ਸਮਝ ਲਓ ਇੱਦਾਂ ਹੀ ਹੁਣ ਸਾਨੂੰ ਲਿਖਣਾ ਪੈਣਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ, ਔਰ ਇੱਦਾਂ ਹੀ ਬੋਲਿਆ ਜਾਂਦਾ ਆ। ਕੁਛ ਇਹੋ ਜਿਹੇ ਸ਼ਬਦ ਹੁੰਦੇ ਜਿਹੜੇ ਡਿਕਸ਼ਨਰੀ ਦੇ ਵਿੱਚ ਹੁੰਦੇ ਨਹੀਂ ਹੈਗੇ, ਲੇਕਿਨ ਸਮਾਂ ਉਹ ਜਿੱਦਾਂ ਦਾ ਚੱਲਦਾ ਪਿਆ ਹੈ ਨਾ, ਉਦੋਂ ਉਹ ਡਿਵੈਲਪ ਕਰ ਲੈ ਜਾਂਦੇ ਆ, ਅਤੇ ਫਿਰ ਜਿਹੜਾ ਕ੍ਰੈਡਿਟ ਹੈ ਉਹ ਐਕਸਪੋਰਟ ਯੂਨੀਵਰਸਿਟੀ ਨੂੰ ਹੀ ਮਿਲਦਾ ਆ। ਹਾਂਜੀ। ਤਾਂ ਇਹਦੇ ਵਿੱਚ ਦੇਖੋ, ਜਿਹੜੀ ਸਾਡੇ ਕੋਲ ਕੁਝ ਸ਼ਬਦ ਸੀਗੇ ਜਿਹੜੇ ਆਮ ਨਹੀਂ ਸਾਨੂੰ ਮਿਲਦੇ, ਜਾਂ ਸਾਨੂੰ ਸਮਝ ਵੀ ਹੈ ਨਹੀਂ ਕਿ, ਲੇਕਿਨ ਇਸ ਡਿਕਸ਼ਨਰੀ ਦੇ ਵਿੱਚ ਉਹ ਮਿਲ ਜਾਂਦੇ ਆ। ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਸ਼ਬਦ ਕਦੋਂ ਆਇਆ। ਸਾਡੇ ਕੋਲ ਸੀਗਾ ਕਿ ਡੈਮਿਊਰ, ਹੈਗੇ ਸਾਰੇ ਅੰਗਰੇਜ਼ੀ ਦੇ, ਹੁਣ ਪੰਜਾਬੀ 'ਚ ਵੀ ਇੱਦਾਂ ਹੀ ਬੋਲਣੇ ਪੈਣਗੇ। ਇੱਕ ਸੀਗਾ ਰੋਮਾਟੇਸੀ, ਅੱਛਾ। ਇੱਕ ਸ਼ਬਦ ਸੀਗਾ ਡਾਇਨੇਮਿਕ ਪ੍ਰਾਈਸਿੰਗ। ਇਹ ਤਾਂ ਬਹੁਤ ਸੁਣਿਆ ਗਿਆ, ਡਾਇਨੇਮਿਕ ਪ੍ਰਾਈਸਿੰਗ ਐ ਹੋ ਗਿਆ, ਜੇ ਅਪ ਹੋ ਗਿਆ, ਡਾਊਨ ਹੋ ਗਿਆ, ਉਹ ਵੱਖਰੀ ਗੱਲ ਹੈ ਕਿ ਸਾਨੂੰ ਇਹਦੇ ਬਾਰੇ ਸਮਝ ਹੈ ਜਾਂ ਨਹੀਂ ਹੈ। ਇੱਕ ਸ਼ਬਦ ਆਇਆ ਸੀ ਸਲੋਪ, ਯਾਨੀ ਕੋਈ ਟਾਈਮ ਪੀਰੀਅਡ ਸੀਗਾ ਜਦੋਂ ਇਹ ਸ਼ਬਦ ਬਹੁਤ ਚਰਚਾ ਦੇ ਵਿੱਚ ਹੁੰਦੇ ਸੀ, ਫਿਰ ਉਹਨਾਂ ਨੂੰ ਆਪਾਂ ਵਿਸਾਰ ਦਿੰਦੇ ਹਾਂ, ਆਪਾਂ ਨੈਕਸਟ 'ਤੇ ਚੱਲ ਜਾਂਦੇ ਹਾਂ। ਫਿਰ ਇੱਕ ਵਰਡ ਯੂਜ਼ ਆਇਆ ਸੀਗਾ ਲੋਰ। ਉਹ ਅਸਲ 'ਚ ਲੋਰ, ਵੈਸੇ ਪੰਜਾਬੀ 'ਚ ਇੱਕ ਹੋਰ ਵੀ ਲੋਰ ਹੁੰਦੀ ਹੈ, ਉਹ ਲੋਰ ਨਹੀਂ ਹੈਗੀ, ਇਹ ਅੰਗਰੇਜ਼ੀ ਦਾ ਲੋਰ ਸ਼ਬਦ ਸੀਗਾ। ਹਾਂਜੀ। ਸੋ ਇਹਨਾਂ ਸ਼ਬਦਾਂ ਤੋਂ ਬਾਅਦ ਫਿਰ ਨਵਾਂ ਸ਼ਬਦ ਐਡ ਹੋਇਆ ਬ੍ਰੇਨ ਰੋਟ। ਹੁਣ ਮੈਂ ਥੋੜ੍ਹੇ ਇਹਦੇ ਉੱਪਰ ਜਾਣਾ। ਜਿਹੜਾ ਡੈਮਿਊਰ ਆ, ਇਹ ਐਜ਼ ਏ ਵਿਸ਼ਲੇਸ਼ਣ ਹੁੰਦਾ, ਕਿ ਨਾਮ ਹੁੰਦਾ, ਇੱਕ ਪੜਨਾਮ ਹੁੰਦਾ, ਇੱਕ ਵਿਸ਼ਲੇਸ਼ਣ ਹੁੰਦਾ, ਕਿਸੇ ਦੀ ਮਹੱਤਤਾ ਦਰਸਾ ਦੇਣੀ ਆ। ਅਤੇ ਉਹ ਡੈਮਿਊਰ ਸ਼ਬਦ ਵਿਸ਼ਲੇਸ਼ਣ ਦੇ ਤੌਰ 'ਤੇ ਉਹਨਾਂ ਨੇ ਵਰਤਿਆ ਸੀਗਾ। ਇਹਦਾ ਮਤਲਬ ਹੁੰਦਾ ਉਹ ਵਿਅਕਤੀ ਜੋ ਆਪਣੇ ਵਿਹਾਰ ਵਿੱਚ ਸੰਜਮ ਰੱਖਦਾ ਆ, ਦਿਖਾਵਾ ਨਹੀਂ ਕਰਦਾ। ਅਤੇ ਉਸ ਟਾਈਮ ਕੁਛ ਪਰਸਨੈਲਿਟੀਜ਼ ਇਹੋ ਜਿਹੀਆਂ ਹੋਈਆਂ ਹੋਣਗੀਆਂ, ਉਦੋਂ ਇਹ ਸ਼ਬਦ ਯਾਦ ਹੋਇਆ ਸੀਗਾ। ਉਸ ਤੋਂ ਬਾਅਦ ਲੋਕਾਂ ਨੇ ਇਹਨੂੰ ਵਰਤਣਾ ਸ਼ੁਰੂ ਕਰ ਲਿਆ। ਡਾਇਨਾਮਿਕ ਪ੍ਰਾਈਸਿੰਗ, ਇਹ ਨਾਮ ਆ, ਨਾਮ ਪ੍ਰੋਨਾਊਨ ਹੁੰਦੇ, ਨਾਮ ਦੇ ਤੌਰ 'ਤੇ ਉਹਨਾਂ ਨੇ ਐਡ ਕੀਤਾ ਸੀ। ਇਹਦਾ ਸੀਗਾ ਵੀ ਕਿਸੇ ਕੀਮਤ ਨਾਲ ਬਾਜ਼ਾਰ 'ਚ ਜਿਹੜੀਆਂ ਤਬਦੀਲੀਆਂ ਆਉਂਦੀਆਂ, ਸਥਿਤੀਆਂ ਬਦਲਦੀਆਂ, ਉਹਦੇ ਲਈ ਇੱਕ ਸ਼ਬਦ ਨਹੀਂ ਬਣਾਤਾ, ਡਾਇਨਾਮਿਕ ਪ੍ਰਾਈਸਿੰਗ, ਕਿ ਜ਼ਿਆਦਾ ਨਾ ਤੁਹਾਨੂੰ ਖਿਲਾਰਾ ਪਾਉਣਾ ਪਵੇ, ਇੱਕ ਸ਼ਬਦ ਲਾ ਦਿਓ। ਲੋਰ, ਇਹ ਵੀ ਨਾਮ ਆਇਆ ਸੀ ਕਿ ਕਿਸੇ ਵਿਅਕਤੀ ਜਾਂ ਵਿਸ਼ੇ ਨਾਲ ਸੰਬੰਧਿਤ ਕੋਈ ਤੱਥ ਦੇਣੇ ਆ, ਉੱਥੇ ਇੱਕ ਸ਼ਬਦ ਵਰਤ ਲਓ। ਰੋਮਾਟੈਸੀ, ਇਹ ਵੀ ਨਾਊਨ ਸੀਗਾ, ਕਿ ਜਦੋਂ ਆਪਾਂ ਗੱਲ ਕਰਦੇ ਨਾ ਵੀ ਜਿੱਦਾਂ ਫਿਲਮਾਂ ਵੀ ਅੱਜ ਕੱਲ੍ਹ ਇਹਦੀ ਆਉਂਦੀਆਂ ਕਿ ਰੋਮਾਂਸ ਦੀ, ਫੈਂਟਸੀ, ਜਦੋਂ ਇਹ ਚੀਜ਼ਾਂ ਨੂੰ ਆਪਾਂ ਜੋੜ ਕੇ ਗੱਲ ਕਰਨੀ ਆ, ਲੰਮੀਆਂ ਲੰਮੀਆਂ ਲਾਈਨਾਂ ਲਿਖਣ ਦੇ ਨਾਲੋਂ ਇੱਕ ਸ਼ਬਦ ਵਰਤ ਲਓ ਕਿ ਇਹ 'ਚ ਬੜੀ ਆ ਰੋਮਾਟੈਸੀ ਆ। ਉਹ ਮਤਲਬ ਕਿ ਫੈਂਟਸੀ ਦੀ ਗੱਲ ਹੋ ਗਈ ਅਤੇ ਤੁਹਾਡੇ ਰੋਮਾਂਸ ਦੀ ਗੱਲ ਹੋ ਗਈ। ਸਲੋਪ, ਇਹ ਵੀ ਨਾਮ ਸੀਗਾ,
ਇਹ ਨਵਾਂ ਸ਼ਬਦ ਆ ਕਿ AI ਦੀ ਵਰਤੋਂ ਨਾਲ ਜਿਹੜੀ ਆਪਾਂ ਕੋਈ ਕਲਾਕ੍ਰਿਤ ਤਿਆਰ ਕਰ ਲੈਂਦੇ ਆ। ਤੇ ਹੁਣ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਕੱਲ੍ਹ ਦੇਖਿਆ ਤੇਂਦੁਲਕਰ ਦੀ ਲੜਕੀ ਤੇ ਆਪਣਾ ਗਿੱਲ ਕ੍ਰਿਕਟਰ, ਹਾਂਜੀ, ਉਹ ਚਲੋ ਇੱਥੇ ਆਏ ਹੋਏ ਆ ਤੇ ਉਹਨਾਂ ਦੀ ਸਵੀਮਿੰਗ ਵਗੈਰਾ ਕਰਦੇ ਹੋਣੇ ਆ ਕਿਤੇ ਪੂਲ ਦੇ ਵਿੱਚ ਹੋਟਲ ਦੇ, ਡਰੈਸ ਵਗੈਰਾ ਚੰਗੀ ਪਹਿਨੀ ਹੋਈ ਉਹਨਾਂ ਨੇ, ਸਵੀਮਿੰਗ ਸੂਟ ਵਗੈਰਾ ਪੂਰਾ ਕਵਰਡ ਆ। ਉਹਦਾ AI ਫੋਟੋ ਜਨਰੇਟ ਕਰਤੀ ਕਿ ਉਹ ਕੱਪੜੇ ਗਾਇਬ ਆ। ਤੇ ਜ਼ਿਆਦਾ ਨਹੀਂ ਗਾਇਬ ਪਰ ਇੰਨੇ ਕੁ ਗਾਇਬ ਹੈਗੇ ਆ ਕਿ ਬੰਦਾ ਇੱਕ ਵਾਰ ਤਾਂ ਸਦਮੇ 'ਚ ਆ ਜਾਊਗਾ ਵੀ ਅੱਛਾ ਇਹ ਖੇਲਣਾ ਹੈ ਬੰਦਾ ਯਾਰ ਆਹ ਕੁਛ ਕਰੀ ਜਾਂਦਾ ਤੇ ਉਹਦੀ ਕੁੜੀ ਆਹ ਕੁਛ ਕਰੀ ਜਾਂਦੀ ਆ। ਸੋ ਇਹਦੇ ਲਈ ਉਹ ਸਲੋ ਵਰਡ ਯੂਜ਼ ਕਰ ਲਿਆ। ਤੇ ਖੈਰ ਆਪਾਂ ਹੁਣ ਬ੍ਰੇਨ ਰੋਟ ਦੇ ਸ਼ਬਦ ਦੇ ਉੱਪਰ ਆਉਂਦੇ ਹਾਂ। ਜਿਹੜੀ ਮਨੋਵਿਗਿਆਨੀ ਤੇ ਆਕਸਫੋਰਡ ਯੂਨੀਵਰਸਿਟੀ ਦਾ ਪ੍ਰੋਫੈਸਰ ਸੀਗਾ ਐਂਡਰਿਊ ਪ੍ਰਿਬਲਿਸਕੀ, ਜੇ ਮੈਂ ਇਹਨੂੰ ਸਹੀ ਉਚਾਰਨ ਕੀਤਾ, ਉਹਨਾਂ ਦੇ ਨਾਲ ਸੰਬੰਧਿਤ ਸੀਗਾ ਵੀ ਜਿਹੜੀ ਇਸ ਸ਼ਬਦ ਦੀ ਪ੍ਰਸਿੱਧੀ ਆ ਨਾ, ਉਹ ਕਹਿੰਦਾ ਵੀ ਸਾਡੇ ਸਮੇਂ ਦੀ ਅਸਲੀਅਤ ਨੂੰ ਦਰਸਾਉਂਦੀ ਆ। ਸ਼ਬਦ ਤਾਂ ਇੰਟਰਨੈਟ ਤੋਂ ਪਹਿਲਾਂ ਆ ਗਿਆ ਸੀ, ਉਹਦੀ ਆਪਾਂ ਗੱਲਬਾਤ ਕਰਾਂਗੇ ਕਦੋਂ ਸ਼ਬਦ ਆਇਆ, ਕਿਉਂਕਿ ਇੱਕ ਕਿਤਾਬ ਦੇ ਵਿੱਚ ਮੇਰੇ ਖਿਆਲ ਵਾਲਡਨ ਨਾਂ ਦੀ ਕਿਤਾਬ ਸੀਗੀ, ਉਹਦੇ ਵਿੱਚ ਇਹ ਸ਼ਬਦ ਇੰਟਰਨੈਟ ਦੀ ਦੁਨੀਆ ਤੋਂ ਪਹਿਲਾਂ ਹੀ ਲਿਖ ਦਿੱਤਾ ਗਿਆ ਸੀਗਾ। ਉਹਦੀ ਸਮਝ ਹੋ ਸਕਦੀ ਆ ਉਸ ਲਿਖਾਰੀ ਦੀ। ਸੋ ਜਿਹੜਾ ਇਹ ਮਨੋਵਿਗਿਆਨੀ ਆਕਸਫੋਰਡ ਯੂਨੀਵਰਸਿਟੀ ਦਾ ਪ੍ਰੋਫੈਸਰ ਐਂਡਰਿਊ, ਉਹਨੇ ਕਿਹਾ ਕਿ ਜਿਹੜੀ ਸਾਡੀ ਸਮੇਂ ਦੀ ਅਸਲੀਅਤ ਹੈ ਨਾ, ਇਹ ਅੱਜ ਦਾ ਜਿਹੜਾ ਸ਼ਬਦ ਆ ਬ੍ਰੇਨ ਰੋਟ, ਇਹ ਦਰਸਾਉਣ ਡਿਆ ਹੈ। ਤੇ ਭਾਜੀ ਇਸ ਤੋਂ ਮਤਲਬ ਹੁਣ ਬਚਿਆ ਤਾਂ ਜਾ ਨਹੀਂ ਸਕਦਾ, ਕਿਉਂਕਿ ਮੈਨੂੰ ਐ ਪਰਸਨਲੀ ਫੀਲ ਹੁੰਦਾ ਆ, ਕਿਉਂਕਿ ਅੱਜ ਕੱਲ੍ਹ ਤਾਂ ਜਦੋਂ ਜਵਾਕ ਨੂੰ ਰੋਟੀ ਵੀ ਖਵਾਉਣੀ ਹੁੰਦੀ ਆ ਤਦ ਵੀ ਅਸੀਂ ਉਹਦੇ ਹੱਥ 'ਚ ਫੋਨ ਦੇਈਦਾ। ਅਤੇ ਜਦੋਂ ਅਸੀਂ ਆਪ ਵੀ ਥੋੜ੍ਹਾ ਜਿਹਾ ਟਾਈਮ ਵੀ ਸਾਡੇ ਕੋਲ ਫਰੀ ਹੁੰਦਾ ਆ, ਵੀ ਜਿੱਦਾਂ ਮੰਨ ਲਓ ਕਿ ਜੇ ਆਪਾਂ ਵੀ ਪੋਡਕਾਸਟ 2 ਮਿੰਟ ਖਤਮ ਕਹੀਏ ਕਿ ਵੀ 2 ਮਿੰਟ ਰੁਕੋ ਬ੍ਰੇਕ ਲੈਂਦੇ ਹਾਂ, ਤਾਂ ਆਪਾਂ ਵੀ ਆਪਣੇ ਫੋਨ ਚੱਕ ਕੇ ਚੈੱਕ ਕਰਨ ਲੱਗ ਜਾਂਦੇ ਹਾਂ ਕਿ ਵੀ ਦੇਖੀਏ ਕਿ ਕੋਈ ਮੈਸੇਜ ਤਾਂ ਨਹੀਂ ਆਇਆ, ਕੁਛ ਨਹੀਂ ਆਇਆ। ਮਤਲਬ ਇੰਨਾ ਜ਼ਿਆਦਾ ਅਸੀਂ ਹੁਣ ਇਹਦੇ ਐਡਿਕਟਿਵ ਹੋ ਚੁੱਕੇ ਹਾਂ, ਜਾਂ ਕਹਿ ਦਿਓ ਸਾਨੂੰ ਇਸ ਦੇ ਉੱਪਰ ਆਦੀ ਬਣਾ ਦਿੱਤਾ ਗਿਆ ਕਿ ਵੀ ਤੁਹਾਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਤੁਹਾਨੂੰ ਆਪਣੇ ਫੋਨ ਤੋਂ ਪੈਂਦੀ ਹੈ, ਲੋੜ ਪੈ ਰਹੀ ਹੈ, ਫੋਨ ਕਰਨੇ, ਮੈਸੇਜ ਕਰਨੇ, ਤੁਹਾਨੂੰ ਇੱਕ ਦੂਜੇ ਨੂੰ ਚੈੱਕ ਕਰਨਾ ਆ, ਨਿਊ ਈਅਰ, ਮਤਲਬ ਹਰ ਇੱਕ ਚੀਜ਼ ਦੇ ਉੱਤੇ। ਹੁਣ ਇਸ ਟਾਈਮ ਦੇ ਵਿੱਚ ਇਹ ਸਾਰਾ ਕੁਛ ਕਰਦੇ ਹੋਏ ਵੀ ਆ, ਸਾਨੂੰ ਪਤਾ ਵੀ ਹੈ ਬ੍ਰੇਨ ਰੋਟ ਮਤਲਬ ਆਪਾਂ ਉਹਦੇ ਸ਼ਿਕਾਰ ਹੋ ਰਹੇ ਹਾਂ, ਹੈ ਨਾ, ਸਾਰਾ ਕੁਛ ਜਾਣਦੇ ਹੋਏ ਵੀ, ਫਿਰ ਇਹ ਤੋਂ ਬਚਿਆ ਕਿਵੇਂ ਜਾ ਸਕਦਾ? ਕੀ ਇਹੋ ਜਿਹਾ ਕੀਤਾ ਜਾਵੇ ਤੇ ਵੀ ਤੋਂ ਅਸੀਂ ਦੂਰ ਹੋਈਏ ਜਾਂ ਬਚੀਏ? ਬੜਾ ਤੁਸੀਂ ਗੰਭੀਰ ਜਿਹਾ ਸਵਾਲ 'ਚ ਪਾਇਆ। ਹਾਂਜੀ, ਦੇਖੋ ਕਿਤਾਬ ਤੋਂ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ। 1854 ਦੇ ਵਿੱਚ ਹੈਨਰੀ ਥੋਰੋ ਨੇ ਆਪਣੀ ਕਿਤਾਬ, 1854 ਦੀ ਗੱਲ ਕਰ ਰਿਹਾ, ਨਾ ਕਿ 1954 ਦੀ, ਹਾਂਜੀ, ਕਿਤਾਬ ਲਿਖੀ ਸੀ ਹੈਨਰੀ ਥੋਰੋ ਨੇ, ਵਾਲਡਨ, ਉਹਦੇ ਵਿੱਚ ਇਹ ਸ਼ਬਦ ਲਿਖ ਦਿੱਤਾ ਸੀਗਾ। ਸੋ ਕਿਸੇ ਟਾਈਮ ਉਸ ਬੰਦੇ ਨੇ ਇਹ ਕਿਆਸਰਾਈ ਕੀਤੀ ਹੋਣੀ ਕਿ 1854 ਜੀ, ਬਹੁਤ ਟਾਈਮ ਪਹਿਲਾਂ। ਜੀ। ਅਤੇ ਇਹਦਾ ਮਤਲਬ ਉਸ ਬੰਦੇ ਨੇ ਕਿਆਸਰਾਈ ਕੀਤੀ ਹੋਣੀ ਕਿ ਜੇ ਇੱਦਾਂ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਮੂਹਰੇ ਆਉਂਦਾ ਜਾਂ ਜਿਸ ਹਿਸਾਬ ਨਾਲ ਮਨੁੱਖ ਤਰੱਕੀ ਕਰ ਰਿਹਾ। ਪਰ ਭਾਜੀ ਸੌਰੀ ਮੈਂ ਤੁਹਾਡੀ ਇੱਕ ਗੱਲ ਕੱਟਦਾ, ਉਹਨੇ ਉਸ ਵਕਤ ਉਹ ਕਦੇ ਜਦੋਂ ਸ਼ਬਦ ਲਿਖਿਆ ਤਾਂ ਮਤਲਬ ਉਹਨੇ ਇੱਦਾਂ ਦਾ ਕੁਛ ਨਹੀਂ ਲਿਖਿਆ ਕਿ ਮੈਂ ਕਿਉਂ ਲਿਖ ਰਿਹਾ ਜਾਂ ਕੋਈ? ਉਹੀ ਮੈਂ ਦੱਸਣ ਲੱਗਾ ਸੀਗਾ। ਸੌਰੀ ਫਿਰ ਮੈਂ ਕੱਟਿਆ। ਉਹਨਾਂ ਨੇ ਉਦੋਂ ਹੀ ਦੱਸਿਆ ਕਿ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵ ਤੁਹਾਨੂੰ ਦਿਸਣਗੇ, ਜਿਹਦੇ ਲਈ ਉਹਨਾਂ ਨੇ ਇੱਕ ਸ਼ਬਦ ਯੂਜ਼ ਕੀਤਾ ਸੀ, ਬ੍ਰੇਨ ਰੋਟ। ਤੇ ਉਹੀ ਪ੍ਰਭਾਵ ਆਪਾਂ ਦੇਖਦੇ ਰਹੇ ਨਾ ਸੋਸ਼ਲ ਮੀਡੀਆ ਤੋਂ, ਕਿਆਸਰਾਈ ਲਾਈ ਹੋਗੀ ਵੀ ਇੱਦਾਂ ਦਾ ਕਰਕੇ ਆਪਾਂ ਤਰੱਕੀ ਕਰ ਰਹੇ, ਤੇ ਆਹ ਚੀਜ਼ਾਂ ਵੀ ਫਿਰ ਵਰਚੁਅਲ ਦੁਨੀਆ ਦੇ ਵਿੱਚ ਆਉਣਗੀਆਂ। ਤੁਸੀਂ ਕਿਹਾ ਵੀ ਇਹਦੀ ਰੋਕਥਾਮ ਕਿਵੇਂ ਕਰ ਸਕਦੇ ਹਾਂ? ਦੇਖੋ, ਰੋਕਥਾਮ ਇਹਦਾ ਕੋਈ ਫਿਕਸ ਪੈਮਾਨਾ ਨਹੀਂ ਹੈਗਾ। ਪਹਿਲੀ ਗੱਲ ਤਾਂ ਜਿਹੜੇ ਤਾਂ ਡਿਵੈਲਪ ਕੰਟਰੀ ਆ ਉਹ ਤਾਂ ਥੋੜ੍ਹੇ ਮੋਟੇ ਚਿੰਤਤ ਹੈਗੇ ਆ, ਲੇਕਿਨ ਸਮੱਸਿਆ ਇਹ ਆ, ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਰਕਾਰਾਂ ਰੌਲਾ ਪਾਉਣੀਆਂ ਜਾਂ ਸੰਸਥਾਵਾਂ ਰੌਲਾ ਪਾਉਣੀਆਂ ਜਾਂ ਕੁਛ ਵੀ ਆ, ਜਿਹੜੇ ਹਿਊਮਨ ਰਾਈਟਸ ਵਾਲੇ ਆ ਜਾਂ ਕੁਛ ਵੀ ਆ, ਜਿਹੜੇ ਥੋੜ੍ਹੀ ਸਿਹਤ ਨਾਲ ਚਿੰਤਤ ਰਹਿੰਦੇ ਆ ਜਾਂ ਮਾਨਸਿਕ ਰੋਗਾਂ ਤੋਂ ਚਿੰਤਤ ਨੇ, ਉਹ ਕਹਿੰਦੇ ਆ ਵੀ ਬਚੋ, ਬਈ ਸੋਸ਼ਲ ਮੀਡੀਆ ਤੋਂ ਬਚੋ, ਇੰਟਰਨੈਟ ਤੋਂ ਬਚੋ, ਉਨਾ ਕੀ ਦੇਖੋ ਜਿੰਨਾ ਕਿ ਤੁਹਾਨੂੰ ਲੋੜ ਆ, ਉਸ ਤੋਂ ਬਾਅਦ ਇਹਨੂੰ ਛੱਡ ਦਿਆ ਕਰੋ। ਲੇਕਿਨ ਦੂਸਰੇ ਪਾਸੇ ਸਾਡੇ ਸਕੂਲਸ ਦੇ ਕੋਰਸਿਸ ਆ, ਕਰਿਕੂਲਮ ਆ, ਯੂਨੀਵਰਸਿਟੀਜ਼ ਆ ਜਾਂ ਕਿਤਾਬਾਂ ਆ, ਉਹ ਸਾਰੀਆਂ ਔਨਲਾਈਨ ਪਾਈਆਂ ਜਾਂਦੀਆਂ। ਹੁਣ ਤੁਸੀਂ ਇਹ ਕਿਤਾਬ ਪੜ੍ਹਦੇ ਹੋ, ਉਹ ਕਿਉਂਕਿ ਯੰਗ ਖੂਨ ਆ, ਖਾਸ ਕਰਕੇ ਜਦੋਂ ਆਪਾਂ ਅਡਲਟ ਤੋਂ ਵੀ ਥੱਲੇ ਜੇ ਬੱਚਾ ਆ, ਜਿੱਦਾਂ ਤੁਸੀਂ ਲੁਧਿਆਣੇ ਵਾਲੀ ਐਗਜ਼ਾਮਪਲ ਲਈ ਆ, ਉਹ ਜੇ ਉਹ ਮੰਨ ਲਓ ਉਹ ਕਰਿਕੂਲਮ ਆਪਣਾ ਪੜ੍ਹ ਵੀ ਰਹੀ ਆ ਤਾਂ ਉਹਦਾ ਧਿਆਨ ਉੱਧਰ ਜਾਏਗਾ, ਕਿਉਂਕਿ ਉਹਦੇ ਲਈ ਉਹ ਫੈਂਟਸੀ ਆ, ਨਵੀਂ ਆ। ਬਿਲਕੁਲ। ਅਤੇ ਜਦੋਂ ਉੱਧਰ ਧਿਆਨ ਜਾਏਗਾ, ਉਹ ਜਦੋਂ ਉੱਧਰ ਆਕਰਸ਼ਿਤ ਹੋਏਗਾ, ਹੋ ਸਕਦਾ ਕਿ ਉਹ ਜਿਹੜੀ ਕਿਤਾਬ ਵਗੈਰਾ ਉਹਨੇ ਆਪਣੇ ਕਰਿਕੂਲਮ ਦੀ ਪੜ੍ਹਨੀ ਸੀ, ਉੱਥੋਂ ਟਾਈਮ ਕੱਟ ਕੇ ਫਿਰ ਉੱਧਰ ਨਾਲ ਲਾਉਣਾ ਸ਼ੁਰੂ ਕਰ ਦੇਵੇ। ਅਤੇ ਉਸ ਲੁਧਿਆਣੇ ਵਾਲੀ ਕੁੜੀ ਦੇ ਬੱਚੀ ਦੇ ਨਾਲ ਵੀ ਤਾਂ ਇਹੀ ਕੁਝ ਹੋਇਆ। ਬਿਲਕੁਲ। ਉੱਧਰ ਨਹੀਂ ਉਹਨੇ ਟਾਈਮ ਲਾਇਆ, ਉੱਧਰ ਗੰਦੀ ਸਮੱਗਰੀ ਵੱਲ ਜ਼ਿਆਦਾ ਟਾਈਮ ਲਗਾਉਣਾ ਸ਼ੁਰੂ ਕਰ ਲਿਆ। ਅਤੇ ਉਹ ਫਿਰ ਜਦੋਂ ਚਲੋ ਖੈਰ ਪਤਾ ਤਾਂ ਲੱਗ ਗਿਆ ਕਿ ਇਹ ਚੀਜ਼ ਕਿਵੇਂ ਹੋਈ ਆ, ਲੇਕਿਨ ਸਥਿਤੀਆਂ ਨੂੰ ਹੁਣ ਇਹਨੂੰ ਠੀਕ ਕਿੱਦਾਂ ਕਰਨਾ, ਮੇਰੇ ਖਿਆਲ ਇੰਡੀਆ ਦੇ ਵਿੱਚ ਤਾਂ ਵੱਧ ਤੋਂ ਵੱਧ ਕੋਈ ਬਿਆਨਾਂ ਤਾਂ ਹੀ ਆ ਜਾਂਦੇ ਆ, ਲੇਕਿਨ ਇਹਦੇ ਲਈ ਕੋਈ ਸੰਸਥਾ, ਇਹਦੇ ਲਈ ਕੋਈ ਮੈਡੀਕਲ ਨਾਲ ਸੰਬੰਧਿਤ ਸੰਸਥਾ, ਇਸ ਤਰ੍ਹਾਂ ਦਾ ਕੋਈ ਪੈਮਾਨਾ ਹੀ ਹੈ ਨਹੀਂ ਗਾ। ਪਰ ਅਮਰੀਕਾ ਦੇ ਵਿੱਚ ਹੈ, ਉਹਦਾ ਮੈਂ ਥੋੜ੍ਹਾ ਜਿਹਾ ਜ਼ਰੂਰ ਇੱਥੇ ਦੱਸਦਾ ਚੱਲਦਾ। MHA ਮੈਂਟਲ ਹੈਲਥ ਅਮਰੀਕਾ ਹੈ, ਜਿਹਨੇ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਹੁਣ ਤੋਂ ਸ਼ੁਰੂ ਕਰ ਲਿਆ ਹੈ। ਇਹੀ ਸੰਸਥਾ ਸ਼ੁਰੂ ਤੋਂ ਰੌਲਾ ਪਾਉਂਦੀ ਆ ਵੀ ਤੁਸੀਂ
ਸਕਰੀਨਿੰਗ ਟਾਈਮ ਘਟਾਓ। ਵੈਸੇ ਵੀ ਜਿਹੜਾ ਮੋਬਾਈਲ ਜਦੋਂ ਆਪਾਂ ਆਪਣੇ ਸਾਹਮਣੇ ਰੱਖ ਲੈਂਦੇ ਹਾਂ, ਇੱਕ ਤਾਂ ਜਿੱਦਾਂ ਜਿੱਦਾਂ ਆਪਾਂ ਮੋਬਾਈਲ ਨੂੰ ਯੂਜ਼ ਕਰਦੇ ਹਾਂ ਤਾਂ ਅੱਖਾਂ ਥੱਕਦੀਆਂ। ਕਿਉਂ ਥੱਕਦੀਆਂ ਅੱਖਾਂ? ਕਿਉਂਕਿ ਇਹਦੇ ਵਿੱਚ ਬਲੂ ਲਾਈਟ ਨਿਕਲਦੀ ਹੁੰਦੀ ਆ। ਬਲੂ ਲਾਈਟ ਨੇ ਜਿੱਦਾਂ ਜਿੱਦਾਂ ਤੁਹਾਡੇ ਅੱਖਾਂ 'ਤੇ ਪ੍ਰਭਾਵ ਪਾਉਣਾ ਆ, ਇੱਕ ਤੁਹਾਨੂੰ ਸੁਸਤ ਕਰਨਾ ਆ, ਇੱਕ ਤੁਹਾਡੇ ਅੱਖਾਂ ਦੀ ਫਿਰ ਸ਼ਕਤੀ ਵੀ ਘੱਟ ਕਰਨੀ ਸ਼ੁਰੂ ਕਰਨੀ ਆ। ਥੱਕੀਆਂ ਤੁਸੀਂ ਉਹਦੀ ਲਾਈਟ ਹੋਰ ਵਧਾ ਲੈਣੀ ਆ, ਮਤਲਬ ਕਿ ਬਲੂ ਲਾਈਟ ਜਿਹੜੀ ਅੰਦਰੋਂ ਆ ਰਹੀ ਉਹਨੂੰ ਹੋਰ ਤਿੱਖਾ ਕਰ ਲਿਆ। ਥਰਡ ਥਿੰਗ ਇਹ ਕੀ ਕਰਦੀ ਹੈ ਬਲੂ ਲਾਈਟ, ਆਪਾਂ ਕਿਉਂ ਕਹਿੰਦੇ ਆ ਵੀ ਰਾਤ ਨੂੰ ਨਾ ਸੌਣ ਤੋਂ ਪਹਿਲਾਂ ਅੱਧਾ ਘੰਟਾ ਨਾ ਮੋਬਾਈਲ ਨਾ ਦੇਖੋ। ਮੋਬਾਈਲ ਨਾ ਦੇਖਣ ਦਾ ਮਤਲਬ ਕੀ ਹੁੰਦਾ? ਸਕਰੀਨ ਨਾ ਦੇਖੋ, ਕਿਉਂਕਿ ਆਲੇ ਦੁਆਲੇ ਹਨੇਰਾ ਹੁੰਦਾ, ਤੁਸੀਂ ਇੱਕਦਮ ਮੋਬਾਈਲ ਨੂੰ ਦੇਖਦੇ ਹੋ, ਉਹਦੀ ਬਲੂ ਲਾਈਟ ਬਹੁਤ ਸ਼ਾਰਪ ਹੁੰਦੀ ਆ। ਬਲੂ ਲਾਈਟ ਫਿਰ ਕਰਦੀ ਕੀ ਆ ਸਾਇੰਟੀਫਿਕਲੀ? ਉਹ ਤੁਹਾਡੇ ਦਿਮਾਗ ਦੇ ਜਿਹੜੇ ਅੰਦਰ ਸੈਂਸਿੰਗ ਪਾਵਰ ਵਾਲੇ ਸੈੱਲ ਆ ਉਹਨਾਂ 'ਤੇ ਇਫੈਕਟ ਕਰਦੀ ਆ। ਉਹ ਤੁਹਾਨੂੰ ਇਹ ਮਹਿਸੂਸ ਕਰਾ ਦਿੰਦੀ ਆ ਕਿ ਰਾਤ ਨਹੀਂ ਆ ਕਿ ਦਿਨ ਹੀ ਆ। ਜਦੋਂ ਤੁਹਾਨੂੰ ਹੀ ਰਾਤ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਦਿਨ ਹੀ ਆ, ਫਿਰ ਤੁਸੀਂ ਸਕਰੀਨ ਟਾਈਮ ਹੀ ਵਧਾਉਣਾ ਆ। ਅਤੇ ਜਦੋਂ ਸਕਰੀਨ ਟਾਈਮ ਵੱਧ ਗਿਆ ਤੁਹਾਨੂੰ ਪਤਾ ਨਹੀਂ ਲੱਗਣਾ। ਰਾਤ ਨੂੰ ਹਾਲਾਤ ਤਾਂ ਇਹ ਬਣੇ ਪਏ ਆ ਯੰਗ ਜਨਰੇਸ਼ਨ ਦੇ, ਮੈਂ ਤਾਂ ਕਹਿੰਦਾ ਵੱਡੀਆਂ ਦੇ ਵੀ ਸ਼ਾਇਦ ਬਣੇ ਹੋਣਗੇ, ਪਰ ਯੰਗ ਜਨਰੇਸ਼ਨ ਦੇ ਵਿੱਚ ਆਉਂਦਾ ਕਿ ਤੁਸੀਂ ਮੋਬਾਈਲ ਨੂੰ ਬੰਦ ਨਹੀਂ ਕੀਤਾ ਸੀ, ਉਹ ਤੁਹਾਡੇ ਹੱਥ 'ਚੋਂ ਡਿੱਗ ਗਿਆ, ਤੁਹਾਡੇ ਸੁੱਤੇ ਪਏ ਆ। ਸੋ ਸਥਿਤੀਆਂ ਇੱਥੇ ਤੱਕ ਆ ਗਈਆਂ। ਸੋ ਇਹ ਜਿਹੜੀ MH ਆ, ਮੈਂਟਲ ਹੈਲਥ ਅਮਰੀਕਾ ਆ, ਇਹਨੇ ਇਹ ਚੀਜ਼ਾਂ ਨੂੰ ਭਾਂਪਿਆ। ਇਹ ਕਹਿੰਦੇ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਚੀਜ਼ ਦੇ ਸ਼ਿਕਾਰ ਆ, ਬ੍ਰੇਨ ਰੋਟ ਦੇ ਸ਼ਿਕਾਰ ਆ, ਸਾਡੇ ਕੋਲ ਆਓ, ਅਸੀਂ ਤਾਂ ਪਹਿਚਾਣ ਵੀ ਕਰਾਂਗੇ, ਅਸੀਂ ਤਾਂ ਬਚਾਅ ਵੀ ਕਰਾਂਗੇ ਔਰ ਤੁਹਾਨੂੰ ਇਹਦੇ ਹੱਲ ਵੀ ਦੱਸਾਂਗੇ। ਪਰ ਉਹ ਹੱਲ ਕਿਸ ਤਰ੍ਹਾਂ ਦੇ ਨੇ? ਇਹ ਕੋਈ ਟੀਕਾ ਤਾਂ ਹੈ ਨਹੀਂ ਗਾ, ਕੋਈ ਗੋਲੀ ਤਾਂ ਹੈ ਨਹੀਂ ਗੀ। ਇੱਕ ਲੰਮੀ ਪ੍ਰੋਸੈਸ ਹੈ ਜਿਹਦੇ ਵਿੱਚ ਤੁਹਾਨੂੰ ਗੁਜ਼ਰਨਾ ਪਏਗਾ। ਹੌਲੀ ਹੌਲੀ ਤੁਹਾਡੀ ਇਹ ਲੱਤ ਉੱਥੋਂ ਛੁਡਵਾਉਣੀ ਪਏਗੀ। ਪਰ ਹੁਣ ਇੱਥੇ ਲਵੀ ਗੱਲ ਇਹ ਆਉਂਦੀ ਹੈ ਕਿ ਕਿਸੇ ਬੰਦੇ ਨੂੰ ਕਿੱਦਾਂ ਸਮਝਾਈਏ ਵੀ ਭਾਈ ਤੈਨੂੰ ਬ੍ਰੇਨ ਰੋਟ ਦੀ ਲੱਤ ਲੱਗੀ ਹੋਈ ਆ। ਜੇ ਤੁਸੀਂ ਉਹਨੂੰ ਟੈਕਨੀਕਲੀ ਸਮਝਾਓਗੇ, ਉਹਨੇ ਤੁਹਾਨੂੰ ਸੁਣਨਾ ਹੀ ਨਹੀਂ। ਕੋਈ ਨਹੀਂ ਮੰਨਦਾ ਜੀ ਕਿ ਮੈਂ ਉਹਨੇ ਸੁਣਨਾ ਹੀ ਨਹੀਂ। ਉਹਨੇ ਕਹਿਣਾ ਹੋ ਜਾ ਉਹ ਪੰਜਾਬੀ ਦਾ ਮਾਵਰਾ ਨਾ ਭੌਂਕੀ ਜਾ, ਮੈਂ ਸੁਣਿਆ ਹੀ ਨਹੀਂ। ਉਹਨੇ ਫਿਰ ਉਹੀ ਬ੍ਰੇਨ ਰੋਟ ਦਾ ਸ਼ਿਕਾਰ, ਉਹੀ ਮੋਬਾਈਲ ਨਹੀਂ ਬਹਾਨੇ ਜੀ। ਮੈਂ ਤਾਂ ਵੈਸੇ ਹੀ ਚੈੱਕ ਕਰਦਾ ਭਾਈ, ਕੰਮ ਦੇਖਣਾ ਪੈਂਦਾ, ਫੋਨ ਆਉਂਦੇ ਆ, ਮੈਂ ਫੋਨ ਚੈੱਕ ਕਰ, ਚਾਹੇ ਉਹ ਕਿਸੇ ਹੋਰ ਪ੍ਰੋਪਰ ਕਿਸੇ ਚੀਜ਼ ਦਾ ਆਦੀ ਵੀ ਹੋਵੇ, ਪਰ ਕੋਈ ਮੰਨ ਕੇ ਰਾਜੀ ਨਹੀਂ ਕਿ ਮੈਂ ਬਿਮਾਰ ਹਾਂ। ਪਰ ਲਵੀ ਜਿੰਨਾ ਕੁ ਇਹਨੂੰ ਮੈਂ ਰਿਸਰਚ ਕਰਕੇ ਦੇਖਿਆ, ਸਮਝਾਇਆ ਜਾ ਸਕਦਾ ਆ। ਹਾਂਜੀ, ਸਿੱਧੀਆਂ ਸਪਸ਼ਟ ਐਗਜ਼ਾਮਪਲਾਂ ਦੇ ਨਾਲ ਕਿਸੇ ਨੂੰ ਦੱਸਿਆ ਜਾ ਸਕਦਾ ਕਿ ਭਾਈ ਤੂੰ ਇਹਦਾ ਸ਼ਿਕਾਰ ਆ। ਜੇ ਤੂੰ ਇਹਦਾ ਲੰਮੇ ਸਮੇਂ ਲਈ ਸ਼ਿਕਾਰ ਰਿਹਾ ਤਾਂ ਤੇਰੇ ਹਾਲਾਤ ਇਹ ਲੁਧਿਆਣੇ ਵਾਲੀ ਬੱਚੀ ਵਾਲੇ ਹੋ ਜਾਣੇ ਆ। ਉਮਰ ਚਾਹੇ ਤੇਰੀ ਜਿੱਡੀ ਮਰਜ਼ੀ ਆ, ਤੂੰ ਉੱਧਰ ਨੂੰ ਵੀ ਜਾ ਸਕਦਾ ਆ। ਜੇ ਤੂੰ ਗੰਦੀਆਂ ਸਮੱਗਰੀਆਂ ਵੱਲ ਨਾ ਵੀ ਗਿਆ ਨਾ, ਇਹਦੇ ਹੋਰ ਵੀ ਤੇਰੇ ਬਹੁਤ ਵਿਗਾੜ ਆ। ਸੋ ਤਰੀਕੇ ਹੈਗੇ ਆ, 5-7 ਆਪਾਂ ਐਗਜ਼ਾਮਪਲਾਂ ਕੋਡ ਕਰ ਸਕਦੇ ਹਾਂ ਜਿਹੜੀਆਂ ਆਮ ਆਪਾਂ ਕਹਿੰਦੇ ਹਾਂ ਵੀ ਦਿਨਚਰਿਆ ਦੇ ਵਿੱਚ ਚੱਲਦੀਆਂ ਆ। ਹਾਂਜੀ, ਅਗਰ ਅਸੀਂ ਉਹਨੂੰ ਇਮਾਨਦਾਰੀ ਦੇ ਨਾਲ ਮੰਨ ਲਈਏ, ਆਪਣਾ ਹੀ ਆਪਾਂ ਵਿਸ਼ਲੇਸ਼ਣ ਕਰ ਲਈਏ ਕਿ ਆਹ ਜੇ ਗੱਲ ਅੱਜ ਪੋਡਕਾਸਟ ਦੇ ਉੱਪਰ ਹੋਈ ਆ, ਮੈਂ ਇਹਦੇ ਵਿੱਚ ਕਿੰਨਾ ਕੁ ਉਤਰਦਾ ਆ, ਤਾਂ ਤੁਸੀਂ ਇਮਾਨਦਾਰੀ ਦੇ ਨਾਲ, ਸੱਚਾਈ ਦੇ ਨਾਲ ਆਪਣਾ ਵਿਸ਼ਲੇਸ਼ਣ ਕਰ ਲਓ, ਤੁਹਾਨੂੰ ਪਤਾ ਲੱਗ ਜਾਊਗਾ ਤੁਸੀਂ ਇਹਦੇ ਸ਼ਿਕਾਰ ਹੈ ਹਾਂਜੀ ਜਾਂ ਨਹੀਂ ਹੈ। ਸੋ ਹੁਣ ਮਸਲਾ ਇਹ ਆਉਂਦਾ ਕਿ ਪ੍ਰੈਕਟੀਕਲ ਐਗਜ਼ਾਮਪਲਸ ਫਿਰ ਆਪਾਂ ਦਈਏ। ਫਿਰ ਹੁਣ ਆਪਣੇ ਮੈਂ ਉਹੀ ਕਹਿਣ ਲੱਗਿਆ ਸੀ ਤੁਹਾਨੂੰ ਕਿ ਐਗਜ਼ਾਮਪਲਸ ਦੇ ਬਾਰੇ ਜ਼ਰੂਰ ਗੱਲ ਕਰੀਏ ਤਾਂ ਕਿ ਉਹਨਾਂ ਨੂੰ, ਸਾਰੇ ਲੋਕਾਂ ਨੂੰ ਪਤਾ ਲੱਗੇ ਵੀ ਇਸ ਚੀਜ਼ ਦੇ ਬਾਰੇ। ਸਭ ਤੋਂ ਪਹਿਲਾਂ ਦੇਖੋ, ਇਹ ਕਿਸੇ ਵੀ ਮੈਡੀਕਲ ਲਿਖਤ ਦੇ ਵਿੱਚ ਨਹੀਂ ਆਉਣਾ ਹੈਗਾ, ਕਿਉਂਕਿ ਹਜੇ ਤਾਂ ਇਹਦੇ ਉੱਪਰ ਕੰਮ ਹੀ ਨਹੀਂ ਹੋਣਾ ਸ਼ੁਰੂ ਹੋਇਆ। ਪਰ ਆਪਾਂ ਐਪੀਸੋਡ ਕਰ ਰਹੇ ਹਾਂ ਔਰ ਮੈਂ ਵੀ ਇਹਦਾ ਕੋਈ ਮਾਹਰ ਨਹੀਂ ਹੈਗਾ। ਮੈਂ ਵੀ ਉਹੀ ਦੱਸ ਰਿਹਾ ਹਾਂ ਜਿਹੜਾ ਮੈਨੂੰ ਪੜ੍ਹਨ ਨੂੰ ਮਿਲਿਆ। ਹਾਂਜੀ, ਅਤੇ ਜਿਹੜਾ ਮੈਂ ਮਹਿਸੂਸ ਕੀਤਾ ਆਪਣੇ ਆਲੇ ਦੁਆਲੇ ਤੋਂ ਕਿ ਹਾਂ ਇਹ ਚੀਜ਼ ਐਗਜ਼ਿਸਟ ਕਰਦੀ ਆ। ਜੇ ਕਿਤੇ ਸਾਡੇ ਬੱਚਿਆਂ ਨੂੰ ਸ਼ੁਰੂ ਤੋਂ ਇਹ ਪੈ ਗਈ ਨਾ, ਅਤੇ 15-20 ਸਾਲਾਂ ਤੱਕ ਉਹ ਮਾਨਸਿਕ ਤੌਰ 'ਤੇ ਤਾਂ ਖਤਮ ਹੋਣੇ ਹੀ ਹੋਣੇ ਆ, ਉਹ ਸਰੀਰਕ ਤੌਰ 'ਤੇ ਵੀ ਖਤਮ ਹੋਣੇ ਆ। ਅਤੇ ਜਦੋਂ ਇਹ ਪੀੜ੍ਹੀ ਇਹਦਾ ਐਡਾ ਸ਼ਿਕਾਰ ਹੋ ਗਈ ਤਾਂ ਉਹਦੀ ਅਗਲੀ ਪੀੜ੍ਹੀ ਕਿੱਦਾਂ ਦੀ ਆਉਣੀ ਆ? ਸੁਸਤ, ਨਲਾਇਕ ਔਰ ਪਤਾ ਨਹੀਂ ਬਿਨਾਂ ਕੰਮਕਾਜੀ ਕਿਹੜੀ ਦੁਨੀਆ 'ਚੋਂ ਬੈਠੀ ਹੋਣੀ ਆ। ਔਰ ਮੈਂ ਤੁਹਾਨੂੰ ਦੱਸਦਾ ਕਿ ਇਹ ਇੱਕ ਨਵਾਂ ਵੈਸੇ ਵਿਸ਼ਾ ਆ, ਕੋਸ਼ਿਸ਼ ਕਰਾਂਗੇ ਕਿਸੇ ਆਉਣ ਵਾਲੇ ਐਪੀਸੋਡ 'ਚ ਕਰਾਂਗੇ। ਕਿਆਸ ਰਾਈ ਨਹੀਂ, ਇਹ ਗੱਲ ਮੰਨੀ ਜਾ ਰਹੀ ਆ ਕਿ ਭਾਰਤ ਦੀ ਜਿਹੜੀ ਨੈਕਸਟ ਪੀੜ੍ਹੀ ਆਉਣੀ ਆ, ਉਹ ਦੁਨੀਆ ਦੀ ਸਭ ਤੋਂ ਸੁਸਤ ਪੀੜ੍ਹੀਆਂ ਦੇ ਵਿੱਚੋਂ ਹੋਣੀ ਆ। ਮੈਂ ਨਹੀਂ ਕਹਿੰਦਾ ਨੰਬਰ 1 'ਤੇ, ਦੁਨੀਆ ਦੀ ਸੁਸਤ ਪੀੜ੍ਹੀਆਂ ਦੇ ਵਿੱਚੋਂ ਹੋਣੀ ਆ। ਉਹ ਇੱਥੋਂ ਹੀ ਨਿਕਲ ਕੇ ਜਾਂਦੀ ਆ। ਅਸੀਂ ਕਿਸੇ ਹੋਰੇ ਦੁਨੀਆ ਨੂੰ ਉਹਦੇ ਵਿੱਚੋਂ ਲੱਭੀ ਜਾ ਰਹੇ ਹਾਂ। ਪ੍ਰੈਕਟੀਕਲੀ ਸਾਡੇ ਮੂਹਰੇ ਨੇਚਰ ਕੀ ਪਈ ਆ, ਜਾਂ ਹੱਥੀਂ ਕੰਮਕਾਜ ਕੀ ਪਏ ਆ, ਜਾਂ ਜੋ ਅਸਲੀਅਤ ਆ, ਉਹ ਵਿਸਾਰਦੇ ਜਾ ਰਹੇ ਆ। ਚਲੋ ਉਹਦੇ ਉੱਪਰ ਨਹੀਂ ਆਉਂਦੇ। ਪਹਿਲਾਂ ਤਾਂ ਆਪਣੇ ਆਪ ਨੂੰ ਚੈੱਕ ਕਰੋ ਕਿ ਤੁਸੀਂ ਇਸ, ਮੈਂ ਤਾਂ ਇਹਨੂੰ ਕਈ ਵਾਰ ਇੱਟ ਕਹਿੰਦਾ ਹੁੰਦਾ, ਕਿਉਂਕਿ ਮੋਬਾਈਲਾਂ ਦਾ ਸਾਈਜ਼ ਵੀ ਅੱਜ ਕੱਲ੍ਹ ਬਹੁਤ ਵੱਡਾ ਆਉਂਦਾ, ਵੀ ਬੜੀ ਭਾਰੀ ਇੱਟ ਲਾਈ ਫਿਰਦਾ ਅਤੇ ਚਾਹੇ ਭਗਾ ਕੇ ਮਾਰੋ ਵੀ ਇੱਟ ਵੀ ਲੱਗ ਜਾਂਦੀ ਆ। ਖੈਰ ਚਲੋ ਹਾਸੇ ਵਾਲੀ ਗੱਲ ਨਹੀਂ ਹੈਗੀ। ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕਰੋ ਕਿ ਸੌਣ ਤੋਂ ਪਹਿਲਾਂ ਇਹ ਸੋਚੋ ਕਿ ਸਮਾਂ ਜਿਹੜਾ ਨੋਟ ਕਰੋ, ਆਪਣਾ ਇੱਕ ਪੇਜ ਲਾ ਲਓ ਕਿ ਅੱਜ ਤੁਸੀਂ ਮੋਬਾਈਲ ਕਿੰਨਾ ਯੂਜ਼ ਕੀਤਾ। ਲੈ ਭਾਜੀ, ਇਹ ਵਿੱਚ ਹੁੰਦਾ ਵੀ ਹੈ, ਇਹ ਤੁਹਾਨੂੰ ਮੋਬਾਈਲ ਵੀ ਦੱਸਦਾ। ਨਹੀਂ, ਉਹ 'ਚ ਨਹੀਂ ਕਰਨਾ ਆਪਾਂ, ਉਹ 'ਚ ਬਿਲਕੁਲ ਨਹੀਂ ਆਪਾਂ ਕਰਨਾ।
ਉਹ ਵੈਸੇ ਹੁੰਦਾ ਆ ਕੰਪਨੀਆਂ ਦਿੰਦੀਆਂ, ਪਰ ਕੰਪਨੀ ਨੂੰ ਪਤਾ ਇਹ ਨਹੀਂ ਕਿਸੇ ਨੇ ਵਰਤਣਾ ਹੈਗਾ, ਇਟਸ ਓਕੇ ਆ। ਉਹ ਨਾ ਹੀ ਉਹਦਾ ਅਪਗ੍ਰੇਡ ਕਦੀ ਵਰਜ਼ਨ ਆਉਂਦਾ ਆ, ਉਹ ਤਾਂ 2 ਸਾਲਾਂ 'ਚ ਆ ਜਾਂਦਾ ਆ। ਸੋ ਇਮਾਨਦਾਰੀ ਪਹਿਲਾਂ ਤਾਂ ਇੱਥੋਂ ਸ਼ੁਰੂਆਤ ਕਰੋ ਕਿ ਤੁਸੀਂ ਅੱਜ ਸਕਰੀਨ ਟਾਈਮਿੰਗ ਕਿੰਨੀ ਕੀਤੀ ਆ। ਤੁਸੀਂ ਮੰਨਿਆ ਕਿ ਮੈਂ 1.5 ਘੰਟਾ ਸਕਰੀਨ ਟਾਈਮਿੰਗ 'ਤੇ ਲਾਇਆ, ਉਹ 'ਚ ਇਹ ਦੇਖੋ ਕਿ ਉਸ ਸਕਰੀਨ ਟਾਈਮ ਦੇ ਵਿੱਚ ਤੁਸੀਂ ਚੰਗੀ ਸਮੱਗਰੀ, ਗਲਤ ਸਮੱਗਰੀ ਜਿਹਨੂੰ ਆਪਾਂ ਕਹਿੰਦੇ ਗੰਦੀ ਸਮੱਗਰੀ, ਉਹਦਾ ਵੀ ਇੱਕ ਖਾਨਾ ਬਣਾ ਲਓ, ਅਤੇ ਇੱਕ ਬਣਾ ਲਓ ਕਿ ਬੇਫਜ਼ੂਲ ਜਿਹਦਾ ਕੋਈ ਮਤਲਬ ਨਹੀਂ ਸੀਗਾ, ਉਹਨੂੰ ਤੁਸੀਂ ਗੂਠੇ ਨਾਲ ਕਿੰਨਾ ਕੁ ਘੁਮਾਇਆ। ਉਹਦੇ ਵਿੱਚ ਮੀਮਸ ਆ ਸਕਦੇ, ਰੀਲਾਂ ਆ ਸਕਦੇ, ਕੁਛ ਵੀ ਟਿਕਟੋਕ ਆ ਸਕਦਾ ਆ। ਅਤੇ ਇਹਦਾ ਜੇ ਤੁਸੀਂ ਚਾਰਟ ਬਣਾਉਣਾ ਸ਼ੁਰੂ ਕਰ ਲਓ ਨਾ, ਤਾਂ ਤੁਹਾਡੀ ਅੱਧੀ ਸਮੱਸਿਆ ਸੋਲਵ ਹੋ ਜਾਣੀ। ਤੁਹਾਨੂੰ ਖੁਦ ਨੂੰ ਪਤਾ ਲੱਗ ਜਾਏਗਾ ਕਿ ਮੈਂ ਚੰਗੀ ਸਮੱਗਰੀ ਤੋਂ ਬਾਅਦ ਯਾਰ ਇਹਨਾਂ ਨੂੰ ਇੰਨਾ ਟਾਈਮ ਕਾਹਦਾ ਦਿੱਤਾ ਹੋਇਆ ਹੈ। ਇਹ ਟਾਈਮ ਮੈਂ ਜੇ ਕੱਢ ਕੇ ਆਪਣੇ ਲਈ ਲਾਉਂਦਾ, ਜਾਂ ਮੈਂ ਆਪਣੀ ਕੋਈ ਫਿਜ਼ੀਕਲ ਹੈਲਥ ਲਈ ਲਾਉਂਦਾ, ਜਾਂ ਕੁਛ ਮੈਡੀਕੇਸ਼ਨ ਕਰਦਾ, ਜਾਂ ਯੋਗਾ ਕਰਦਾ, ਜਾਂ ਐਕਸਰਸਾਈਜ਼ ਕਰਦਾ, ਤਾਂ ਮੇਰਾ ਤਾਂ ਇੱਥੋਂ ਬਚਾਅ ਸੀਗਾ। ਸੋ ਸ਼ੁਰੂਆਤ ਇੱਥੋਂ ਕਰੋ। ਇਹਦੇ ਵਿੱਚ ਇੱਕ ਹੋਰ ਐਗਜ਼ਾਮਪਲ ਦੱਸਦਾ ਜੀ। ਲੇਟੈਸਟ ਇੱਕ ਮੀਮ ਬੜਾ ਫੇਮਸ ਹੋਇਆ ਇਸ ਗੱਲ ਦੇ ਉੱਤੇ। ਪੰਕਜ ਤ੍ਰਿਪਾਠੀ ਕਹਿੰਦੇ ਵੀ ਬੈਠੇ ਹੋਏ, ਕਹਿੰਦੇ ਤੁਸੀਂ ਇੱਕਦਮ ਫੋਨ ਯੂਜ਼ ਕਰੋ ਅੱਧਾ ਘੰਟਾ, ਕਹਿੰਦੇ ਦੇਖੋ ਕਹਿੰਦੇ ਫਿਰ ਫੋਨ ਸਾਈਡ 'ਤੇ ਰੱਖੋ, ਅੱਧਾ ਘੰਟੇ ਬਾਅਦ ਕਹਿੰਦੇ ਖੀਰੇ ਕੱਟੋ, ਅੱਖਾਂ 'ਤੇ ਰੱਖੋ ਅਤੇ ਬੈਠ ਜਾਓ। ਕਹਿੰਦੇ ਫਿਰ ਕਹਿੰਦੇ ਸੋਚੋ ਕਿ ਵੀ ਮੈਂ ਅੱਧਾ ਘੰਟਾ ਲਾਇਆ, ਇਹਦੇ ਵਿੱਚ ਮੈਂ ਸਿੱਖਿਆ ਕੀ। ਕਹਿੰਦੇ ਜੇ ਤੁਹਾਨੂੰ ਲੱਗਿਆ ਵੀ ਤੁਸੀਂ ਕੁਝ ਸਿੱਖਿਆ, ਕਹਿੰਦੇ ਖੀਰੇ ਚੱਕੋ, ਖਾਓ ਅਤੇ ਫਿਰ ਯੂਜ਼ ਕਰ ਲਓ। ਕਿ ਜੇ ਤੁਹਾਨੂੰ ਨਹੀਂ ਲੱਗ ਰਿਹਾ ਨਾ ਕੁਛ ਵੀ ਤੁਸੀਂ ਨਵਾਂ ਹਾਸਿਲ ਕੀਤਾ, ਨਹੀਂ ਸਿੱਖਿਆ, ਤਾਂ ਖੀਰੇ ਪਏ ਰਹਿਣ ਦਿਓ ਅਤੇ ਸੌਂ ਜਾਓ। ਉਹੀ ਮੈਂ ਕਹਿਣਾ, ਉਹ 'ਚ ਕੁਛ ਹੈ ਨਹੀਂ ਤਾਂ ਤੁਸੀਂ ਕਾਹਤੋਂ ਲੱਗੇ ਹੋਏ ਹੋ। ਬੇਫਜ਼ੂਲ ਸਮੱਗਰੀ ਜਿਹੜੀ ਦੇਖਦੇ ਉਹਨੂੰ ਪਹਿਚਾਨਣ ਦੀ ਆ। ਹਾਂਜੀ, ਇਹ ਬੇਫਜ਼ੂਲ ਸਮੱਗਰੀ ਦੇਖਣਾ ਹੀ ਬ੍ਰੇਨ ਰੋਟ। ਬਿਲਕੁਲ ਉਹੀ ਗੱਲ ਹੈ। ਇਹਦੇ ਨਾਲ ਹੀ ਤੁਹਾਡੇ ਫਿਰ ਕਹਿ ਲਓ ਕਿ ਬੌਧਿਕ ਵਿਕਾਰ ਪੈਦਾ ਹੋਣੇ ਸ਼ੁਰੂ, ਜਿਹੜੇ ਬਾਅਦ 'ਚ ਸਰੀਰਕ ਵਿਕਾਰ ਬਣਦੇ ਆ। ਯੈਸ। ਹੁਣ ਦੇਖੋ ਐਗਜ਼ਾਮਪਲਸ ਆਪਾਂ ਕਾਊਂਟ ਕਰਦੇ ਆ, ਆਪਾਂ ਨੂੰ ਕਿੱਦਾਂ ਪਤਾ ਲੱਗੇ ਕਿ ਮੈਂ ਚੰਗੀ ਸਮੱਗਰੀ ਕਿੰਨੀ ਦੇਖੀ ਸੀ, ਤੇ ਮਾੜੀ ਸਮੱਗਰੀ ਕਿੰਨੀ ਦੇਖੀ ਸੀ, ਤੇ ਗੰਦੀ ਸਮੱਗਰੀ ਕਿੰਨੀ ਦੇਖੀ ਸੀ। ਕਿਉਂਕਿ ਅਸੀਂ ਵੀ ਸਮਾਜ ਦੇ ਵਿੱਚ ਰਹਿੰਦੇ ਹਾਂ। ਚੋਰੀ ਪਰੇ ਨੂੰ ਮੋਬਾਈਲ ਕਰਕੇ, ਨਾਲੇ ਅੱਜ ਕੱਲ੍ਹ ਤਾਂ ਸਕਰੀਨ ਵੀ ਉੱਪਰ ਲੱਗ ਜਾਂਦੀ ਨਾ, ਉਹ ਨਾਲ ਦੇ ਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕੀ ਕਰੀ ਜਾਂਦੇ। ਆਵਾਜ਼ ਟੂਟੀਆਂ ਫਸਾਈਆਂ ਹੁੰਦੀਆਂ ਕੰਨ ਦੇ ਵਿੱਚ, ਅੰਦਰ ਗੜਗੰਜ ਪੈਣ ਡਿਆ ਹੁੰਦਾ, ਤੇ ਤੁਸੀਂ ਕੁਝ ਹੋਰ ਹੀ ਦੇਖਦੇ ਰਹਿੰਦੇ ਆ। ਇਹ ਪਲੇਨ 'ਚ ਬਹੁਤ ਕੰਮ ਆਉਂਦੀ ਪਰ ਇਹਦੇ ਗੰਭੀਰ ਸਿੱਟੇ ਆ। ਹਾਂਜੀ। ਸੋ ਸਭ ਤੋਂ ਪਹਿਲਾਂ ਤਾਂ ਐਗਜ਼ਾਮਪਲ ਆਪਾਂ ਚੱਕਦੇ ਹਾਂ। ਮੰਨ ਲਾ ਤੁਸੀਂ ਕਿਸੇ ਵੱਡੇ ਸਮਾਗਮ 'ਚ ਜਾਂਦੇ ਆ। ਹਾਂਜੀ। ਗਾਬੇ ਦਾ ਕ੍ਰਿਕਟ ਦਾ ਮੈਚ ਹੋਇਆ, ਮੈਂ ਉੱਥੋਂ ਐਗਜ਼ਾਮਪਲ ਚੱਕਦਾ। ਕਿਉਂਕਿ ਮੇਰਾ ਏਰੀਆ ਆ ਅਤੇ ਮੈਂ ਉੱਥੋਂ ਪੱਤਰਕਾਰੀ ਕਰਨੀ ਆ, ਮੈਂ ਸੋਚਿਆ ਕਿ ਲਾਈਵ ਜਾ ਕੇ ਦੇਖਦੇ ਆ। ਅਸੀਂ ਦੂਸਰੇ ਦਿਨ ਉੱਥੇ ਗਏ। ਮੇਰੇ ਮੋਹਰੇ ਕਿਉਂਕਿ ਮੇਰੇ ਖਿਆਲ 80,000 ਤੋਂ ਉੱਪਰ ਬੰਦਾ ਸੀਗਾ ਨਾ ਪਹਿਲੇ ਔਰ ਦੂਜੇ ਦਿਨ। ਹਾਂਜੀ ਹਾਂਜੀ। ਅਤੇ ਗੋਰੇ ਉੱਥੇ ਬੈਠੇ, ਗੋਰਿਆਂ ਦੇ ਨਿਆਣੇ ਬੈਠੇ, ਸਾਡੇ ਇੰਡੀਅਨਸ ਵੀ ਕਾਫੀ ਸੀਗੇ। ਸੋ ਮੈਂ ਇੱਥੇ ਕੋਈ ਕੰਪੈਰੀਜ਼ਨ ਨਹੀਂ ਕਰ ਰਿਹਾ, ਮੈਂ ਅਸਲੀਅਤ ਦੱਸ ਰਿਹਾ ਕੀ ਆ। ਕਿਉਂਕਿ ਜੇ ਸੱਚੀ ਐਗਜ਼ਾਮਪਲ ਨਹੀਂ ਦੱਸੂੰਗਾ ਤਾਂ ਫਿਰ ਆਪਾਂ ਵਰਗੀਕਰਨ ਨਹੀਂ ਕਰ ਸਕਦੇ। ਜਿੰਨੇ ਵੀ ਗੋਰੇ ਸੀਗੇ, ਜਿੰਨੇ ਵੀ ਉਹਨਾਂ ਦੇ ਨਿਆਣੇ ਸੀਗੇ, ਉਹਨਾਂ ਦੇ ਹੱਥ 'ਚ ਮੋਬਾਈਲ ਨਹੀਂ ਸੀਗਾ। ਉਹ ਚੱਲਦੇ ਮੈਚ ਦੀ ਫੋਟੋ ਤੱਕ ਨਹੀਂ ਖਿੱਚ ਰਹੇ ਸੀਗੇ, ਚੁੱਪ ਚਾਪ ਮੈਚ ਦਾ ਆਨੰਦ ਮਾਣ ਰਹੇ ਸੀ। ਉਹ ਵੱਖਰੀ ਗੱਲ ਕਿ ਮੈਚ ਵੀ ਵਧੀਆ ਚੱਲ ਰਿਹਾ ਸੀਗਾ, ਆਨੰਦ ਮਾਣ ਰਹੇ ਸੀਗੇ। ਸਾਡਿਆਂ ਦੀ ਗੱਲ ਕਰਦੇ ਨੇ, ਸਾਡੇ ਪਿਛਲੇ ਪਾਸੇ ਜੈਂਡਰ ਮੈਂ ਚਲੋ ਕਾਊਂਟ ਕਰ ਦਿੰਦਾ, ਮੇਲ ਹੀ ਸੀਗੇ। ਮੈਂ ਨਹੀਂ ਦੱਸਦਾ ਵੀ ਕਿਹੜੀ ਬਰਾਦਰੀ 'ਚੋਂ ਸੀਗੇ। ਮੇਰੇ ਖਿਆਲ ਉਹ ਮੈਚ ਨਹੀਂ ਦੇਖਣ ਆਏ ਸੀਗੇ, ਉਹ ਬੀਰਾਂ ਪੀਣ ਆਏ ਸੀਗੇ, ਸਨੈਕਸ ਖਾਣ ਆਏ ਸੀਗੇ, ਅਤੇ ਗਾਲਾਂ ਕੱਢਣ ਆਏ ਸੀਗੇ। ਅਤੇ ਪਿੱਛੇ ਬੈਠੇ ਸਿਰਫ ਬਿਆਨਬਾਜ਼ੀ ਕਰਨ ਆਏ ਸੀਗੇ ਕਿ ਉਹ ਫਲਾਨਾ ਐਂ ਆ, ਹੁਣ ਮੈਂ ਵਿੱਚੋਂ ਗਾਲ ਕੱਟ ਰਿਹਾ ਹਾਂ। ਠੀਕ ਹੈ ਜੀ। ਅਤੇ ਨਾਲ ਉਹਨਾਂ ਦਾ ਕੀ ਚੱਲਦਾ ਸੀਗਾ, ਮੈਨੂੰ ਨਹੀਂ ਲੱਗਦਾ ਕਿ ਉਹ ਅਸਲ ਦੇ ਵਿੱਚ ਉਹ ਦੇਖ ਰਿਹਾ ਕਿ ਉੱਥੇ ਕੌਣ ਖਿਡਾਰੀ ਖੇਡ ਰਿਹਾ, ਕਿੰਨੇ ਰਨ ਬਣ ਰਿਹਾ, ਟੀਮ ਦੀ ਸਥਿਤੀ ਕੀ ਆ, ਜਾਂ ਮੈਂ ਕਿੱਥੇ ਤਾੜੀ ਮਾਰਨੀ ਆ। ਨਾ ਇੰਡੀਅਨ 'ਤੇ ਤਾੜੀ, ਨਾ ਆਸਟ੍ਰੇਲੀਅਨ ਪਲੇਅਰ 'ਤੇ ਤਾੜੀ। ਹਾਂ, ਮੋਬਾਈਲ ਚੱਕਿਆ ਹੋਇਆ, ਚੱਕ ਫੋਟੋ ਕਿਸੇ ਨੂੰ ਭੇਜਣ ਡਿਆ ਆ, ਕੋਈ ਥੋੜ੍ਹੀ ਜਿਹੀ ਵੀਡੀਓ ਬਣਾ ਕੇ ਰੀਲ ਐਡਿਟ ਕਰਨ ਡਿਆ ਆ। ਅਤੇ ਮੇਰੇ ਮੋਹਰੇ ਮੇਰੇ ਖਿਆਲ ਉਹ ਹੋਣਾ 12-14 ਸਾਲ ਦਾ ਬੱਚਾ ਹੋਣਾ, ਉਹ ਸਾਊਥ ਇੰਡੀਅਨ ਸੀਗਾ। ਉਹਦੀ ਦੇਖਿਆ ਹੋ ਜਾਏ ਸੀ। ਉਹ ਬਸ ਮੂੰਹ ਚੱਕਿਆ ਕਰੇ, ਮੋਬਾਈਲ ਨਾਲ ਰੀਲ ਬਣਾਇਆ ਕਰੇ, ਉਹਨੂੰ ਐਡਿਟ ਕਰਿਆ, 5-7 ਮਿੰਟ ਐਡਿਟ ਕਰਿਆ, ਫਲਾਣੇ ਨੂੰ ਭੇਜ, ਮੈਨੂੰ ਪਿੱਛੋਂ ਦਿਖ ਰਿਹਾ ਵੀ ਕਿਹੜੇ ਗਰੁੱਪਾਂ 'ਚ ਜਾ ਰਹੀ ਹੈ, ਕੀ ਕਰਦਾ ਪਿਆ ਹੈ। ਸੋ ਜੇ ਤੁਸੀਂ ਇਹੋ ਜਿਹਾ ਕੁਛ ਕਰ ਰਹੇ ਹੋ, ਤੁਸੀਂ ਬ੍ਰੇਨ ਰੋਟ ਦਾ ਸ਼ਿਕਾਰ ਹੋ। ਤੁਸੀਂ ਕਰਨ ਉੱਥੇ ਕੀ ਗਏ ਆ, ਅਤੇ ਤੁਸੀਂ ਮੋਬਾਈਲ ਉੱਪਰ ਹੀ ਫਸੇ ਹੋਏ ਆ। ਉੱਥੇ $100 ਜਿੱਥੇ ਅਸੀਂ ਬੈਠੇ ਹਾਂ, ਉਹ $105 ਦੀ ਟਿਕਟ ਸੀਗੀ, ਅਤੇ ਤੁਸੀਂ $105 ਦੀ ਟਿਕਟ ਦੇ ਵਿੱਚ ਮੀਮਸ ਬਣਾਉਣ ਉੱਥੇ ਆਏ ਸੀਗੇ, ਸ਼ਾਰਟ ਵੀਡੀਓਜ਼ ਬਣਾਉਣ ਆਏ ਸੀਗੇ। ਉੱਥੇ ਹਜ਼ਾਰਾਂ ਵੀਡੀਓ ਪੈ ਰਹੀਆਂ ਲਾਈਵ, ਉੱਥੇ ਫ੍ਰੀ ਉਹ ਮੈਚ ਚੈਨਲ ਵਾਲਾ ਦਿਖਾ ਰਿਹਾ। ਤੁਹਾਡੀ ਜੇ ਵੀਡੀਓ ਨਾ ਵੀ ਪਊਗੀ ਤਾਂ ਉੱਥੇ ਕਿਹੜਾ ਗੱਡਾ ਅੜੇ ਹੋਊਗਾ। ਨਹੀਂ, ਉਹ ਆਪਣਾ ਦਿਮਾਗ ਸ਼ੋਅ ਕਰ ਰਹੇ। ਇਹ ਦਿਮਾਗ ਨਹੀਂ, ਇਹ ਬ੍ਰੇਨ ਰੋਟ ਦਾ ਦਿਮਾਗ ਸ਼ਿਕਾਰ ਆ। ਇਹਦੇ ਵਿੱਚ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਆ, ਉਹ ਕੁਛ ਜ਼ਿਆਦਾ ਅਗਰੈਸਿਵ ਚੱਲਦਾ ਆ। ਬਿਲਕੁਲ ਜੀ। 5 ਮਿੰਟ ਦਾ ਲਾਈਵ ਕਰ ਦਿਓ, 3 ਮਿੰਟ ਦਾ, 2 ਮਿੰਟ ਦਾ ਲਾਈਵ ਕਰਕੇ ਤੁਸੀਂ ਮੈਚ ਦੇਖਣਾ ਹੈ, ਤੁਸੀਂ ਮੈਚ ਦੇਖ ਲਓ। ਤੁਸੀਂ ਇਹ ਲਾਈਵ ਕਰਕੇ ਮਤਲਬ ਕਿ ਕੀ ਸ਼ੋਅ ਕਰਵਾਉਣੇ ਆ ਕਿ ਮੈਂ ਮਹਿੰਗੀ ਟਿਕਟ ਖਰੀਦ ਕੇ ਉੱਥੇ ਗਿਆ ਹੋਇਆ ਆ।
ਉਹ ਤੁਹਾਨੂੰ ਆ ਇਸ ਲੱਤ ਨੇ ਉੱਥੇ ਮਰਵਾਇਆ ਹੋਇਆ ਹੈ। ਹੂੰ। ਜੇ ਤੁਸੀਂ ਇੱਦਾਂ ਕਰਦੇ ਹੋ, ਕਿਸੇ ਵੱਡੇ ਸਮਾਗਮ 'ਚ ਗਏ ਹੋ, ਵੱਡੇ ਗਰੁੱਪ 'ਚ ਗਏ ਹੋ ਔਰ ਤੁਹਾਡਾ ਧਿਆਨ ਆ ਰੀਲਾਂ ਬਣਾਉਣ 'ਚ, ਫੋਟੋਆਂ ਖਿੱਚਣ 'ਚ, ਫਿਰ ਨਾਲੇ ਨਾਲ ਸੈਂਡ ਵੀ ਕਰਨੀਆਂ ਆ, ਤਾਂ ਤੁਸੀਂ ਮੰਨ ਲਓ ਕਿ ਤੁਸੀਂ ਤੇ ਸ਼ਿਕਾਰ ਹੋ। ਥੋੜ੍ਹਾ ਜਿਹਾ ਠਰਮਾ ਕਰ ਲਓ, ਜਿਹੜੀ ਚੀਜ਼ ਲਈ ਗਏ ਆ ਉੱਥੇ ਧਿਆਨ ਦਿਓ, ਉਹਨਾਂ ਨੂੰ ਐਪਰੀਸ਼ੀਏਟ ਕਰੋ। ਉੱਥੇ ਟੀਮ ਸਪਿਰਿਟ ਚੱਲਦੀ ਪਈ ਆ, ਦੋਨਾਂ ਟੀਮਾਂ ਦੀ ਹੌਸਲਾ ਅਫਜ਼ਾਈ ਕਰੋ। ਦੂਜਾ ਪ੍ਰੈਕਟੀਕਲ ਐਗਜ਼ਾਮਪਲ ਮੈਂ ਕਰਦਾ। ਗੱਡੀ ਦੇ ਵਿੱਚ ਮੈਂ ਬੈਠਾ ਕਿਸੇ ਦੇ ਨਾਲ, ਠੀਕ ਹੈ ਜੀ, ਮੈਂ ਹੁਣ ਬੰਦੇ ਦਾ ਨਾਂ ਨਹੀਂ ਦੱਸਣਾ। ਉਹ ਕਾਫੀ ਫੋਨ 'ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ, ਲੇਕਿਨ ਸਬੱਬ ਮਿਲਿਆ ਕਿ ਹੁਣ ਛੁੱਟੀਆਂ ਛਾਟੀਆਂ ਚੱਲਦੀਆਂ ਆ, ਭਾਗ ਮਾਲਿਓ ਭਾਈ ਆਹ ਗੱਡੀ ਏਸੀ ਚੱਲਦਾ, ਬਾਹਰ ਇੱਥੇ ਖੜਾ ਆ, ਚੱਲ ਅੰਦਰ ਬੈਠੇ ਗੱਲਾਂ ਕਰੀਏ। ਇੰਨੇ ਚਿਰ ਬਾਅਦ ਮਿਲਿਆ, ਮੈਂ ਕਿਹਾ ਬਹਿ ਜਾਂਦੇ ਆ। ਗੱਡੀ 'ਚ ਬਹਿ ਗਿਆ ਆ, ਗੱਲਾਂ ਹੋ ਰਹੀਆਂ ਬਹੁਤ ਵਧੀਆ, ਹਾਲ ਚਾਲ ਪੁੱਛਿਆ ਜਾ ਰਿਹਾ। ਉਹ ਬੰਦਾ ਜਿੰਨਾ ਚਿਰ ਮੇਰੇ ਨਾਲ ਗੱਲਾਂ ਕਰੀ ਜਾ ਰਿਹਾ, ਉਹ ਉੱਥੇ ਸੀਪ ਖੇਡੀ ਜਾ ਰਿਹਾ ਨਾਲ ਨਾਲ ਮੋਬਾਈਲ ਦੇ ਉੱਪਰ। ਉਹ 15 ਕੁ ਮਿੰਟ ਬਾਅਦ ਉਹਨੂੰ ਮੈਂ ਬੰਦੇ ਨੂੰ ਪੁੱਛਿਆ, ਮੈਂ ਕਿਹਾ ਯਾਰ ਇਹਨੂੰ ਸੀਪ ਕਹਿੰਦੇ ਆ? ਲਾਣੀ ਕਹਿੰਦਾ ਭਾਜੀ ਬਾਜੀ। ਹੋਰ ਜਾਣੀ ਉਹਨੇ ਜਿੰਨਾ ਚਿਰ ਮੇਰੇ ਨਾਲ ਗੱਲਾਂ ਕੀਤੀਆਂ ਉਹ ਸੀਪੇ ਖੇਡਦਾ ਰਿਹਾ। ਉਹ ਭਾਈ ਤੁਸੀਂ ਬ੍ਰੇਨ ਰੋਟ ਦਾ ਸ਼ਿਕਾਰ ਹੋ। ਇਹ ਭਾਈ ਇਹ ਲਾਈਵ ਐਗਜ਼ਾਮਪਲਸ ਨੇ। ਹਾਂਜੀ, ਇੱਕ ਚੀਜ਼ ਇਹ ਵੀ ਹੁੰਦੀ ਹੈ ਸਮ ਟਾਈਮ ਲੋਕ ਤੁਹਾਡੇ ਨਾਲ, ਮਤਲਬ ਮੇਰਾ ਇੱਕ ਫਰੈਂਡ ਸੀਗਾ, ਉਹ ਮੇਰੇ ਨਾਲ ਫੋਨ 'ਤੇ ਗੱਲ ਕਰ ਰਿਹਾ, ਅਸੀਂ ਅੱਧਾ ਪੌਣਾ ਘੰਟਾ ਗੱਲ ਕੀਤੀ ਹੈ, ਔਰ ਉਹ ਨਾਲ ਦੀ ਨਾਲ ਇੰਸਟਾਗ੍ਰਾਮ 'ਤੇ ਮੈਨੂੰ, ਮੈਂ ਜਿੱਦਾਂ ਬਾਅਦ ਵਿੱਚ ਮੈਂ ਦੇਖਿਆ ਨਹੀਂ, ਉਦੋਂ ਤਾਂ ਮੇਰੇ ਫੋਨ ਜੇਬ 'ਚ ਸੀ, ਅਤੇ ਜਦੋਂ ਮੈਂ ਫੋਨ ਕੱਟਿਆ ਤਾਂ ਮੈਂ ਨਾਲ ਦੀ ਨਾਲ ਦੇਖਿਆ ਵੀ ਉਹਨਾਂ ਉਸ ਟਾਈਮ ਦੇ ਵਿੱਚ 10-15 ਰੀਲਾਂ ਮੈਨੂੰ ਮਤਲਬ ਕਿ ਸੈਂਡ ਕੀਤੀਆਂ ਹੋਈਆਂ ਸੀ। ਮੈਂ ਉਹਨੂੰ ਦੁਬਾਰਾ ਫੋਨ ਲਾਇਆ, ਮੈਂ ਵੀ ਪੁੱਛਿਆ, ਮੈਂ ਕਿਹਾ ਤੂੰ ਮੇਰੇ ਨਾਲ ਗੱਲ ਕਰ ਰਿਹਾ ਸੀਗਾ, ਇੰਸਟਾਗ੍ਰਾਮ ਇਸਤੇਮਾਲ ਕਰ ਰਹੀ? ਉਹ ਕਹਿੰਦਾ ਨਹੀਂ ਕਦੇ ਕਦੇ ਗੱਲ, ਕਹਿੰਦਾ ਤੇਰੇ ਨਾਲ ਗੱਲ ਸਾਰੀ ਸੁਣੀ ਹੈ, ਪਰ ਨਾਲ ਨਾਲ ਇੰਸਟਾਗ੍ਰਾਮ ਵੀ ਚਲਾ ਲਈਦਾ ਕਦੇ ਕਦੇ। ਮਤਲਬ ਲੋਕ ਬਿਲਕੁਲ ਹੀ ਬੰਦ ਨਹੀਂ ਹੋ ਰਹੇ, 1 ਮਿੰਟ ਲਈ ਵੀ ਫੋਨ ਨੂੰ ਥੱਲੇ ਨਹੀਂ ਰੱਖ ਰਹੇ। ਬ੍ਰੇਨ ਰੋਟ ਦੀਆਂ ਇਹ ਤੋਂ ਬਾਹਰ ਆਉਣ ਦੀ ਲੋੜ ਆ। ਤੁਹਾਡੀ ਸ਼ਖਸੀਅਤ ਇਹਦੇ ਵਿੱਚ ਨਾ ਜ਼ੀਰੋ ਹੋਣ ਡਈ ਆ। ਚਲੋ ਥਰਡ ਐਗਜ਼ਾਮਪਲ ਚੱਕਦੇ ਹਾਂ। ਮੈਨੂੰ ਲੱਗਦਾ ਜਿਹੜੀ ਇਹ ਥਰਡ ਐਗਜ਼ਾਮਪਲ ਹੈ ਨਾ, ਇਹ ਚੁਗਣੀ ਬਹੁਤ ਆ। ਸੋ ਮੈਂ ਕੋਈ ਕਿਸੇ ਨੂੰ ਮਤਲਬ ਕਿ ਟਾਰਗੇਟ ਕਰਕੇ ਨਹੀਂ ਕਹਿ ਰਿਹਾ, ਜੋ ਮੈਂ ਆਲੇ ਦੁਆਲੇ ਦੇਖਦਾ ਆ ਉਹੀ ਦੱਸਣ ਲੱਗਾ ਆ। ਇਹ ਵਾਲਾ ਜਿਹੜਾ ਖਦਸ਼ਾ ਹੈ ਨਾ, ਜਿਹੜੇ ਅਮਰੀਕਨ ਕੁਛ ਸੰਸਥਾਵਾਂ ਨੇ, ਉਹਨਾਂ ਨੇ ਵੀ ਡਾਕਟਰੀ ਨਾਲ ਸੰਬੰਧਿਤ ਸੰਸਥਾਵਾਂ ਨੇ ਜਾਂ ਜਿਹੜੇ ਮਨੋਵਿਗਿਆਨ ਦੇ ਨਾਲ ਸੰਬੰਧਿਤ ਨੇ, ਉਹਨਾਂ ਨੇ ਵੀ ਇਹ ਖੁਲਾਸਾ ਕੀਤਾ। ਉਹਨਾਂ ਦੇ ਪੇਪਰਸ ਤੁਸੀਂ ਇੰਟਰਨੈਟ ਦੇ ਉੱਪਰ ਪੜ੍ਹ ਸਕਦੇ ਹਾਂ। ਕੋਸ਼ਿਸ਼ ਕਰਾਂਗੇ ਕਿ ਆਪਾਂ ਇਸ ਪ੍ਰੋਗਰਾਮ ਥੱਲੇ ਉਹਦਾ ਲਿੰਕ ਵੀ ਪਾਈਏ, ਉਹਨਾਂ ਦੀ ਡਾਟਾਬੇਸ ਪਾਈਏ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਆ, ਮੈਂ ਕਹਿੰਦਾ ਪੰਜਾਬੀ ਤਾਂ ਬਾਹਲੇ ਹੀ ਆਪਣੇ, ਪਤਾ ਨਹੀਂ ਇੱਥੋਂ ਕਾਹਦੇ ਸ਼ਿਕਾਰ ਹੋਏ ਪਏ ਆ। ਬਹੁਤ ਸਾਰੇ ਇਹੋ ਜਿਹੇ ਕਹਿੰਦੇ ਲੋਕ ਨੇ ਇਸ ਵਰਚੁਅਲ ਦੁਨੀਆ ਦੇ ਵਿੱਚ, ਜਿਹੜੇ ਹਰ ਰੋਜ਼ ਆਪਣੀਆਂ ਖੁਦ ਸੈਲਫੀਆਂ ਖਿੱਚ ਕੇ ਘੱਟ ਤੋਂ ਘੱਟ 3 ਜਾਂ 4 ਪੋਸਟਾਂ ਪਾਉਂਦੇ ਆ। ਉੱਪਰ ਕੁਛ ਲਿਖ ਦੇਣਗੇ ਆਮ ਫੀਲਿੰਗ ਗੁੱਡ, ਮੂੰਹ ਜਿਹਾ ਬਣਾਇਆ ਹੁੰਦਾ, ਆਪਣੀ ਸੈਲਫੀ ਆਪ ਪਾਉਣੀ। ਉਹ 2 ਘੰਟੇ ਨਿਕਲਦੇ ਨੇ, ਪਤਾ ਨਹੀਂ 2-4 ਲਾਈਕ ਹੋਏ ਹੁੰਦੇ, ਕਰ ਨਹੀਂ ਹੋਏ ਹੁੰਦੇ, ਉਹਨਾਂ ਦਾ ਦਿਮਾਗ ਨਾ ਫਿਰ ਅੰਦਰ ਉਹ ਕੈਮੀਕਲ ਲੋਚਾ ਚਾਲੂ ਹੋ ਜਾਂਦਾ ਆ। ਫਿਰ ਇੱਕ ਸੈਲਫੀ ਪਾਉਣਗੇ ਕਿਸੇ ਹੋਰ ਪੋਜ਼ ਦੇ ਵਿੱਚ, ਜਾਣੀ ਕਿ ਦਿਹਾੜੀ ਦੀਆਂ ਜੇ ਤੁਸੀਂ 3 ਜਾਂ 4 ਸੈਲਫੀਆਂ ਪਾ ਲਈਆਂ, ਤਾਂ ਇਹ ਜਿਹੜੇ ਡਾਟਾਬੇਸ ਉਹ ਕਹਿੰਦੇ ਆ ਭਾਈ ਤੁਸੀਂ ਇਹਦੇ ਬ੍ਰੇਨ ਰੋਟ ਦੇ ਸ਼ਿਕਾਰ ਹੋ, ਬਿਮਾਰੀ ਦੇ ਸ਼ਿਕਾਰ ਹੋ, ਇਹਦਾ ਇਲਾਜ ਕਰਵਾ ਲਓ, ਇਹਦੇ ਵਿੱਚ ਤੁਹਾਨੂੰ ਬਹੁਤ ਦੂਰ ਤੱਕ ਲੈ ਜਾਏਗਾ। ਇਹਦੇ ਵਿੱਚ ਭਾਜੀ ਸਨੈਪਚੈਟ ਬਹੁਤ ਆਉਂਦਾ, ਉਹ ਲੱਗਦਾ ਇਦਾਂ ਮਿੰਟ ਬਾਅਦ ਪੈਂਦਾ। ਖੈਰ ਮੈਂ ਸਨੈਪਚੈਟ ਨਹੀਂ ਵਰਤਦਾ ਹੈਗਾ, ਪਰ ਮੈਨੂੰ ਉਹਦੇ ਲੱਛਣ ਪਤਾ ਨੇ। ਮੈਂ ਸਿਰਫ ਉਹ ਫੇਸਬੁੱਕ ਹੀ ਵਰਤ ਲਿਆ ਕਿ ਚਲੋ ਸਾਰਿਆਂ ਨੂੰ ਸਮਝ ਆ ਜਾਏਗਾ। ਸਨੈਪਚੈਟ ਦੀ ਇਹੀ ਜੋ ਤੁਸੀਂ ਗੱਲ ਦੱਸੀ, ਇਹ ਤੁਸੀਂ ਐਂ ਦੱਸਿਆ ਵੀ ਸਨੈਪਚੈਟ ਕਿਵੇਂ ਇਸਤੇਮਾਲ ਹੁੰਦੀ ਹੈ ਜੀ। ਇਹ ਲੱਛਣ ਚੰਗੇ ਨਹੀਂ ਹੈਗੇ। ਤੁਸੀਂ ਦਿਹਾੜੀ ਦੇ ਵਿੱਚ ਆਪਣੀਆਂ ਜੇ 3 ਸੈਲਫੀਆਂ ਵੀ ਪਾਉਣੀਆਂ ਸ਼ੁਰੂ ਕਰਤੀਆਂ, ਸਮਝ ਲਓ ਤੁਸੀਂ ਮਾਨਸਿਕ ਤੌਰ 'ਤੇ ਬਿਮਾਰ ਆ। ਸਾਡੇ ਪੰਜਾਬੀ ਕਲਚਰ 'ਚ ਪਤਾ ਅੱਜ ਕੱਲ੍ਹ ਕੀ ਹੈ? ਗੁੱਸਾ ਲੱਗੇਗਾ, ਆਪਣੇ ਭਾਈਚਾਰੇ ਨੂੰ ਇਸ ਚੀਜ਼ ਤੋਂ ਗੁੱਸਾ ਲੱਗੇਗਾ, ਪਰ ਗੁੱਸਾ ਨਾ ਕਰਿਓ, ਸੁਣ ਲਓ, ਅਸਲੀਅਤ ਆ। ਅਸੀਂ ਤਾਂ ਇਕੱਲੀ ਸੈਲਫੀ ਪਾਉਣ ਤੋਂ ਵੀ ਸੰਤੁਸ਼ਟ ਨਹੀਂ ਹੋ ਰਹੇ ਹੈਗੇ। ਅਸੀਂ ਜੇ ਸਾਡੀ ਸੈਲਫੀ ਦੇ ਨਾਲ ਗੱਲ ਨਹੀਂ ਨਾ ਬਣੀ ਪਹਿਲੀਆਂ ਦੋਵਾਂ ਦੇ ਨਾਲ, ਸਾਡੀ ਤਵੱਕੋ ਪਤਾ ਕੀ ਹੁੰਦੀ? ਹੁਣ ਆਪਣੇ ਨਿਆਣੇ ਦੇ ਨਾਲ ਕੋਈ ਕੱਢ ਲਓ ਫੋਟੋ, ਨਿਆਣੇ ਨਾਲ ਗੱਲ ਬਣੀ ਤਾਂ ਆਪਣੀ ਫਿਰ ਜਨਾਨੀ ਦੇ ਨਾਲ ਫੋਟੋ ਪਾ ਲਿਓ, ਸੈਲਫੀ ਉਹਦੀ ਮਾਰ ਲਓ ਕਿ ਚੱਲ ਇਹਨਾਂ ਥੋੜ੍ਹਾ ਕਰੇਜ਼ ਬਣ ਜਾਊਗਾ। ਠੀਕ ਹੈ ਜੀ। ਜੇ ਇਹਨਾਂ ਤੋਂ ਵੀ ਨਾ ਗੱਲ ਕਰੀ, ਫਿਰ ਅਸੀਂ ਜਾਨਵਰ ਲੱਭਦੇ ਹਾਂ, ਕੁੱਤਾ ਬਿੱਲੀ, ਮਾਈ ਡੋਗੀ, ਮਾਈ ਫਲਾਨਾ, ਮਾਈ ਲਾਈਫ ਧਮਕੜਾ। ਮਤਲਬ ਕਿ ਸਾਡਾ ਜ਼ਿਹਨ ਉਹ ਸੈਲਫੀਆਂ ਦੇ ਵਿੱਚ ਫਸਿਆ ਹੋਇਆ ਕਿ ਮੈਂ ਪਾਉਣੀ ਪਾਉਣੀ। ਅਸਲ 'ਚ ਤੁਸੀਂ ਉਸ ਬਿਮਾਰੀ ਦੇ ਵਿੱਚ ਫਸੇ ਹੋਏ ਆ। ਇਹ ਤੋਂ ਵੀ ਗਾਹਾਂ ਅਸੀਂ ਲੰਘ ਗਏ ਹਾਂ। ਸਾਡੇ ਪ੍ਰਚਲਨ ਪਤਾ ਕੀ ਆ? ਸਾਡੇ ਪੜ੍ਹੀ ਲਿਖੀ ਜਿਹੜੀ ਪੀੜ੍ਹੀ ਆ ਉਹ 'ਚ ਪ੍ਰਚਲਨ ਪਤਾ ਕੀ ਆ? ਲਾਈਨਾਂ ਲਿਖੀਆਂ ਜਿਹਨਾਂ 'ਚ ਕਵਿਤਾ ਦਾ ਨਾਮ ਦਿੰਦੇ ਆ। ਠੀਕ ਹੈ ਜੀ। ਮੈਂ ਕਵਿਤਾ ਦਾ ਵਿਰੋਧੀ ਨਹੀਂ ਹੈਗਾ, ਚੰਗੀ ਗੱਲ ਹੈ ਕਵਿਤਾ ਲਿਖਦੇ ਆ, ਪਰ ਕਿਹੋ ਜਿਹੀ ਅੱਜ ਕੱਲ੍ਹ ਸਾਰੀ ਕਵਿਤਾ ਲਿਖੀ ਜਾਂਦੀ ਆ, ਖੁੱਲੀ ਕਵਿਤਾ ਹੀ ਹੁੰਦੀ ਆ। ਮਤਲਬ ਕਿ ਇੰਨੀ ਕੁ ਖੁੱਲੀ ਹੁੰਦੀ ਆ, ਉਹਨੂੰ ਕੋਈ ਬੰਦ ਕਰਨਾ ਨਹੀਂ ਆਉਂਦਾ। ਉਹਨੂੰ ਕਵਿਤਾ ਹੀ ਨਹੀਂ ਕਿਹਾ ਜਾ ਸਕਦਾ। ਹਾਂ, ਉਹਨਾਂ ਨੇ ਕਿ ਉਹਨੂੰ ਕੋਈ ਬੰਦ ਹੀ ਨਹੀਂ ਕਰਨਾ ਆਉਂਦਾ। 4 ਲਾਈਨਾਂ ਤੁਸੀਂ ਕਵਿਤਾ ਦੀਆਂ ਪਾਉਣੀਆਂ ਆ, ਨਾਲ ਆਪਣੀ ਇੱਕ ਫੋਟੋ ਜੜੀ ਹੁੰਦੀ ਹੈ ਸੈਲਫੀ ਮਾਰ ਕੇ। ਹਾਂਜੀ ਵੀ ਭਾਈ ਤੇਰੀਆਂ ਕਵਿਤਾ ਦੀਆਂ ਲਾਈਨਾਂ ਜਾਂ ਗਜ਼ਲ ਦੀਆਂ ਲਾਈਨਾਂ ਤਾਂ ਚਲੋ ਮੰਨਿਆ, ਫਿਰ ਤੂੰ ਹੁਣ ਆਪਣੇ ਨਾਲ ਫੋਟੋ ਕਾਹਲੀ ਪਾਈ ਆ?
ਜਾਂ ਫਿਰ ਕੋਈ ਸੋਹਣੀ ਜਿਹੀ ਕੁੜੀ ਦੀ ਫੋਟੋ ਬਣਾ ਕੇ ਉੱਪਰ 4 ਲਾਈਨਾਂ ਲਾ ਕੇ ਫਿਰ ਉਹਦਾ ਪੋਸਟਰ ਬਣਾ ਕੇ ਪਾ ਦਿੱਤਾ ਜਾਂਦਾ ਹੈ ਤੇ ਨਾਲ ਛੋਟੀ ਜਿਹੀ ਆਪਣੀ ਵੀ ਲਾਈ ਹੁੰਦੀ ਹੈ। ਅਸਲ ਦੇ ਵਿੱਚ ਇਹ ਉਸੇ ਮਾਨਸਿਕਤਾ ਦੇ ਵਿੱਚ ਆਉਂਦਾ ਕਿ ਤੁਸੀਂ ਆਪਣੇ ਆਪ ਨੂੰ ਲਗਾਤਾਰ ਅਪੀਅਰ ਉੱਥੇ ਰੱਖਣ ਦੀ ਕੋਸ਼ਿਸ਼ ਕਰਦੇ ਆ, ਤੁਹਾਡੀ ਅਪੀਅਰੈਂਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਦੁਨੀਆ ਨੂੰ, ਵਰਚੁਅਲ ਦੁਨੀਆ ਨੂੰ, ਤੁਸੀਂ ਬਿਮਾਰੀ ਦਾ ਸ਼ਿਕਾਰ ਹੁੰਦੇ ਆ। ਸੋ ਇਹ ਸਾਡੇ ਭਾਈਚਾਰੇ ਦੇ ਵਿੱਚ ਆਮ ਹੀ ਚੱਲਣ ਡਿਆ ਆ। ਤੇ ਹੁਣ ਹੋ ਸਕਦਾ ਕਿਸੇ ਨੂੰ ਗੁੱਸਾ ਲੱਗਾ ਹੋਵੇ, ਕਹਿਣਾ ਕਿ ਸਾਡੀ ਗੱਲ ਕਰਤੀ ਕਿ ਮੈਂ ਆਪਣੀ ਜਨਾਨੀ ਨਾਲ ਬੱਚੇ ਨਾਲ ਫੋਟੋ ਪਾਈ ਸੀ, ਜੀ ਸਦਕੇ ਪਾਓ, ਪਰ ਬਾਕੀ ਕਮਿਊਨਿਟੀਜ਼ ਦਾ ਤਾਂ ਦੇਖੋ ਉਹ ਪਾਉਂਦੇ ਨੇ ਫੋਟੋ, ਸੈਲਫੀ ਮਾਰੀ ਹੁੰਦੀ, ਉਹਦੇ ਵਿੱਚ 20 ਬੰਦੇ ਖੜੇ ਹੁੰਦੇ ਆ, ਜਦੋਂ ਕਿ ਕੁਇਜ਼ਨ ਤੇ ਹੋਣ ਜਾਂ ਕੋਈ ਲੰਚ ਡਿਨਰ ਚੱਲਦਾ ਹੋਵੇ, ਅਸੀਂ ਆਪਣੀਓ ਹੀ। ਭਾਈ ਇੱਕ ਮੈਂ ਤੁਹਾਨੂੰ ਵੈਸੇ ਗੱਲ ਕਰਦਾ, ਮੇਰਾ ਪਰਸਨਲ ਐਕਸਪੀਰੀਅੰਸ ਇੱਥੇ ਦਾ ਬ੍ਰਿਸਬੇਨ ਦਾ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਚੀਜ਼ ਦੇ ਉੱਤੇ ਕਿ ਵੀ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਸੀਗਾ ਅਤੇ ਉਹ ਪ੍ਰੋਗਰਾਮ ਚਲੋ ਮੈਂ ਨਾ ਦੱਸੂੰਗਾ ਕਿਸ ਜਗ੍ਹਾ 'ਤੇ ਸੀ, ਅਤੇ ਮੈਂ ਉੱਥੇ ਨਾ ਮਤਲਬ ਉਹ ਇੱਕ ਮੁਸਲਿਮ ਕਮਿਊਨਿਟੀ ਦਾ ਪ੍ਰੋਗਰਾਮ ਸੀਗਾ ਜੀ, ਅਤੇ ਮੈਂ ਉੱਥੇ ਪ੍ਰੋਗਰਾਮ ਦੇ ਵਿੱਚ ਗਿਆ ਅਤੇ ਮੈਂ ਰਿਕਾਰਡ ਕਰਨ ਲੱਗ ਗਿਆ, ਫੋਟੋਜ਼ ਵਗੈਰਾ ਖਿੱਚਣ ਲੱਗ ਗਿਆ। ਅਤੇ ਜਦੋਂ ਆਪਾਂ ਕਿਸੇ ਆਪਣੇ ਪੰਜਾਬੀਆਂ ਦੇ ਪ੍ਰੋਗਰਾਮ 'ਚ ਜਾਂਦੇ ਹਾਂ, ਸਾਡੇ ਇੱਕੋ ਹੀ ਹੋੜ ਹੁੰਦੀ ਹੈ, ਮੇਰੀ ਫੋਟੋ ਖਿੱਚ, ਔਰ ਬਾਅਦ ਵਿੱਚ ਮੈਸੇਜ ਵੀ ਆਉਂਦਾ ਕਿ ਸਾਨੂੰ ਫੋਟੋਆਂ ਦਿਓ, ਤੁਸੀਂ ਖਿੱਚੀਆਂ ਸੀਗੀਆਂ ਫੋਟੋਆਂ ਚਾਹੀਦੀਆਂ, ਵੀ ਅਸੀਂ ਵੀ ਪਾਉਣੀਆਂ, ਸਟੋਰੀਆਂ ਪਾਉਣੀਆਂ, ਆਹ ਚੀਜ਼ਾਂ ਹੋ ਜਾਂਦੀਆਂ ਨੇ। ਪਰ ਮੈਂ ਉੱਥੇ ਕੀ ਕੀਤਾ, ਜਿਹੜੀ ਉੱਥੇ ਦੀ ਜਨਾਨੀਆਂ ਸੀਗੀਆਂ, ਤਾਂ ਮੈਂ ਮਤਲਬ ਜਿੱਦਾਂ ਵੀਡੀਓਜ਼ ਆਪਾਂ ਬਣਾ ਰਹੇ ਹਾਂ ਪੂਰੇ ਫੰਕਸ਼ਨ ਦੀ, ਤਾਂ ਮੈਂ ਪੂਰੇ ਫੰਕਸ਼ਨ ਦੀ ਵੀਡੀਓ ਬਣਾ ਰਿਹਾ, ਤਾਂ ਉੱਥੋਂ ਮੈਂ ਬਣਾ ਲਈਆਂ ਨੋਰਮਲ ਵੀਡੀਓਜ਼ ਅਤੇ ਫੋਟੋਆਂ ਖਿੱਚ ਲਈਆਂ ਕਿ ਵੀ ਚਲੋ ਯਾਰ ਬਾਅਦ 'ਚ ਕਹਿਣਗੇ ਵੀ ਸਾਡੀਆਂ ਨਹੀਂ ਖਿੱਚੀਆਂ। ਤਾਂ ਉਹਨਾਂ ਦੇ ਵਿੱਚੋਂ ਮੇਰੇ ਕੋਲ 3-4 ਜਨਾਨੀਆਂ ਆਈਆਂ ਸਾਰੀਆਂ, ਉਹਨਾਂ ਨੇ ਬੋਲਿਆ ਵੀ ਤੁਸੀਂ ਸਾਡੀਆਂ ਫੋਟੋਆਂ ਵੀਡੀਓਜ਼ ਬਣਾਈਆਂ ਨੇ, ਜਦ ਕਿ ਉਹਨਾਂ ਨੇ ਬੁਰਕੇ ਪਾਏ ਹੋਏ ਸੀਗੇ ਜੀ। ਮਤਲਬ ਜੇ 100 ਸੀਗੀਆਂ ਤਾਂ 100 ਦੇ ਵਿੱਚੋਂ 95 ਬੁਰਕੇ ਸੀਗੇ ਉਹਨਾਂ ਦੇ, ਹੈ ਨਾ ਜੀ, ਮਤਲਬ ਅੱਧਾ ਫੇਸ ਲੁਕਿਆ ਹੀ ਹੋਇਆ ਸੀਗਾ। ਪਰ ਫਿਰ ਵੀ ਉਹਨਾਂ ਨੇ ਬੋਲਿਆ ਕਿ ਸਾਡੇ ਇੱਧਰੋਂ ਕੋਈ ਵੀ ਤੁਸੀਂ ਫੋਟੋ ਵੀਡੀਓ ਨਹੀਂ ਪਾਉਣੀ, ਵੀ ਸਾਨੂੰ ਚਾਹੀਦੀ ਹੈ, ਨਾ ਤੁਸੀਂ ਬਣਾਉਣੀ ਹੈ, ਨਾ ਪਾਓ ਕੋਈ ਵੀ, ਸਾਨੂੰ ਲੋੜ ਨਹੀਂ। ਔਰ ਇਹ ਨਹੀਂ ਕਿ ਗੁੱਸੇ 'ਚ ਬੋਲਿਆ, ਬੜੇ ਪਿਆਰ ਨਾਲ ਉਹਨਾਂ ਨੇ ਬੋਲਿਆ ਕਿ ਵੀ ਸਾਨੂੰ ਇਹ ਚੀਜ਼ ਸਾਡੇ ਮਤਲਬ ਅਲਾਊਡ ਨਹੀਂ ਹੈਗੀ, ਨਾ ਅਸੀਂ ਕਰਦੇ ਹਾਂ, ਨਾ ਸਾਨੂੰ ਕੋਈ ਪਸੰਦ ਹੈ। ਔਰ ਮੈਂ ਹੈਰਾਨ ਹੋਇਆ। ਉਸ ਤੋਂ ਬਾਅਦ ਮੈਂ ਜਿੰਨੀ ਕੁ ਚੀਜ਼ਾਂ ਦੇਖੀਆਂ ਇਹਨਾਂ ਦੇ ਵੱਲੋਂ, ਕਦੇ ਨਾ ਤਾਂ ਕੋਈ ਸੈਲਫੀ ਪਾਈ ਜਾਂਦੀ ਹੈ, ਨਾ ਕੋਈ ਇਹ ਚੀਜ਼ਾਂ ਪਾਈਆਂ ਜਾਂਦੀਆਂ, ਔਰ ਮੈਨੂੰ ਗੁੱਡ ਲੱਗਦਾ। ਮੈਨੂੰ ਲੱਗਦਾ ਠੀਕ ਹੈ, ਇੰਟਰਨੈੱਟ ਦੀ ਇਸ ਦੁਨੀਆ ਤੋਂ ਜਿੱਦਾਂ ਤੁਸੀਂ ਬੋਲਿਆ ਬ੍ਰੇਨ ਰੋਟ, ਇਹ ਸਾਰੀਆਂ ਚੀਜ਼ਾਂ ਤੋਂ ਬਹੁਤ ਦੂਰ ਨੇ ਅਤੇ ਖੁਸ਼ ਨੇ। ਪਹਿਲਾਂ ਵੀ ਆਪਾਂ ਕਿਹੜਾ ਸੈਲਫੀਆਂ ਦੇ ਉੱਤੇ ਜੀਂਦੇ ਸੀਗੇ ਜੀ, ਪਰ ਅਸੀਂ ਦੂਰ ਨਹੀਂ ਨਾ ਜਾਣਾ। ਅਸੀਂ ਤਾਂ ਜੇ ਇੱਥੇ ਹੰਗਰੀ ਜੈਕ ਦੇ ਅਮਰੀਕਾ ਦੇ ਉੱਪਰ ਬੈਠੇ, ਅਸੀਂ ਚੈੱਕ ਇਨ ਦੀ ਵੀ ਪਾਉਣੀ ਹੁੰਦੀ ਹੈ। ਬਿਲਕੁਲ, ਕਿਤੇ ਚੈੱਕ ਇਨ ਦੇ ਵਿੱਚ ਆਪਣੀ ਫੋਟੋ ਜਾਂ ਬਰਗਰ ਪਾਉਣ ਦੀ ਵੀ ਆਪਸ਼ਨ ਹੋਵੇ ਨਾ, ਉਹ ਵੀ ਨਾਲ ਪਾ ਦੇਣਾ ਆ। ਬਿਲਕੁਲ, ਅਸੀਂ ਮੰਨ ਲਓ ਕਿ ਆਪਣੇ ਦੇਸ਼ ਨੂੰ ਚੱਲੇ ਜਾਂ ਟ੍ਰਿਪ ਨੂੰ ਚੱਲੇ ਜਾਂ ਕਿਤੇ ਯੂਰਪ ਜਦੋਂ ਘੁੰਮਣ ਚੱਲੇ ਜਾਂ ਕਿਤੇ ਵੀ ਚੱਲੇ ਆ, ਸਾਰੀ ਦੁਨੀਆ ਜਾਂਦੀ ਹੈ ਭਾਈ। ਇਹ ਵੈਸੇ ਵੀ ਦੇਖਿਆ ਜਾਵੇ ਇਕੱਲਾ ਬ੍ਰੇਨ ਰੋਟ ਨਹੀਂ, ਵੈਸੇ ਵੀ ਤੁਹਾਡੇ ਲਈ ਇੰਨਾ ਜ਼ਿਆਦਾ ਖਤਰਨਾਕ ਹੈ ਜਿਸ ਹਿਸਾਬ ਨਾਲ ਲੋਕ ਅੱਜ ਕੱਲ੍ਹ ਹੈਕਰਸ ਕੰਮ ਕਰਦੇ ਆ। ਇਹ ਚੀਜ਼ਾਂ, ਇਹ ਜਿਹੜੀਆਂ ਤੁਹਾਡੀਆਂ ਫੋਟੋਆਂ, ਤੁਹਾਡੀ ਲਿਖਣਾ ਜਾਂ ਤੁਹਾਡੀਆਂ ਹਰਕਤਾਂ ਕਿੱਥੇ ਚੈੱਕ ਇਨ ਪਾ ਰਹੇ ਹੋ, ਇਹ ਚੀਜ਼ਾਂ ਦੇ ਨਾਲ ਹੀ ਉਹ ਤੁਹਾਡੀਆਂ ਆਈਡੀਆਂ, ਤੁਹਾਡੇ ਅਕਾਊਂਟਸ, ਇਹ ਸਾਰੀਆਂ ਚੀਜ਼ਾਂ, ਇਹਨੂੰ ਕਹਿ ਦਿੰਦੇ ਸੋਸ਼ਲ, ਕੁਛ ਇੱਦਾਂ ਮੈਨੂੰ ਨਾਮ ਨਹੀਂ ਐਗਜ਼ੈਕਟ ਆ ਰਿਹਾ, ਵੀ ਮੈਂ ਐਥੀਕਲ ਹੈਕਿੰਗ ਦੇ ਵਿੱਚ ਭਾਈ ਮੈਂ ਕੋਰਸ ਕਰ ਰਿਹਾ। ਐਥੀਕਲ ਹੈਕਿੰਗ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਚੀਜ਼ ਸਮਝਾਈ ਜਾਂਦੀ ਵੀ ਹੈਕਰਸ ਕੰਮ ਕਿੱਦਾਂ ਕਰਦੇ ਆ, ਉਹਦੇ ਵਿੱਚ ਇਹੀ ਹੈ ਕਿ ਵੀ ਸੋਸ਼ਲ, ਪਹਿਲਾਂ ਬੰਦੇ ਨੂੰ ਚੈੱਕ ਕਰੋ ਕਿ ਵੀ ਸੋਸ਼ਲ ਕਿਵੇਂ ਹੋ ਰਿਹਾ। ਸੋਸ਼ਲੀ ਤੁਹਾਡੀ ਗੈਰ ਮੌਜੂਦਗੀ ਦਾ ਅਗਰ ਉਹਨਾਂ ਨੂੰ ਪਤਾ ਲੱਗ ਜਾਂਦਾ ਆ, ਉਹਨਾਂ ਨੂੰ ਬੜਾ ਸੌਖਾ ਹੋ ਜਾਂਦਾ। ਬਿਲਕੁਲ, ਚੋਰੀਆਂ, ਤੁਸੀਂ ਟੂਰ ਤੇ ਗਏ ਹੋ, ਚੋਰੀ ਕਿਉਂ ਹੁੰਦੀ ਤੁਹਾਡੇ ਘਰ? ਬਿਲਕੁਲ, ਤੁਸੀਂ ਹੀ ਕਰਵਾਉਂਦੇ ਹੋ, ਤੁਸੀਂ ਉਹ ਕਹਿੰਦੇ ਹੋ ਕਿ ਮੈਂ ਹੈ ਨਹੀਂ ਗਾ ਇੱਥੇ, ਬਸ। ਤੇ ਤੁਸੀਂ ਚੈੱਕ ਇਨ ਦੀਆਂ ਫੋਟੋਆਂ ਪਾਉਂਦੇ ਹੋ, ਮੈਂ ਸਟਾਰਬਕ ਦੇ ਵਿੱਚ ਚੈੱਕ ਇਨ ਕਰ ਲਿਆ, ਬਈ ਸਾਰੀ ਦੁਨੀਆ ਕਰਦੀ ਆ। ਤੁਸੀਂ ਟ੍ਰਿਪ ਲਈ ਜਾਂਦੇ ਹੋ, ਸਾਰੀ ਦੁਨੀਆ ਟ੍ਰਿਪ ਲਈ ਜਾਂਦੀ ਹੈ। ਤੁਸੀਂ ਟ੍ਰਿਪ ਮੰਨਣ ਗਏ, ਆਪਣੀ ਫੈਮਿਲੀ ਨਾਲ ਮੰਨਣ ਗਏ, ਮੈਂ ਨਹੀਂ ਕਹਿੰਦਾ ਫੋਟੋਆਂ ਨਾ ਪਾਓ। ਉਹ ਫੋਟੋਆਂ ਜਿਹੜੀਆਂ ਹੁੰਦੀਆਂ ਆ, ਉਹ ਇਸ ਸੈਂਸ ਦੀਆਂ ਹੋਣੀਆਂ ਚਾਹੀਦੀਆਂ ਕਿ ਜਿਹੜੇ ਤੁਹਾਡਾ ਰਿਲੇਟਿਵ ਸਰਕਲ ਆ, ਕਿ ਚਲੋ ਉਹਨਾਂ ਨੂੰ ਹੋ ਗਿਆ ਕਿ ਮੈਂ ਗਿਆ ਹੋਇਆ ਜਾਂ ਮਾੜਾ ਮੋਟਾ ਦੇਖ ਲਓ। ਤੁਹਾਡੀ ਮਾਨਸਿਕਤਾ ਕੀ ਕੰਮ ਕਰਦੀ ਹੁੰਦੀ ਹੈ, ਤੁਸੀਂ ਆਪਣੇ ਆਪ ਨੂੰ ਪੋਲਿਸ਼ ਕਰਨਾ ਹੁੰਦਾ ਮੂਹਰੇ, ਉਸ ਹਿਸਾਬ ਦੇ ਨਾਲ। ਹੁਣ 2 ਦਿਨ ਹੁੰਦੇ ਆ, ਜਗ੍ਹਾ ਐਮ ਇਨ ਫਾਰਮਸ, ਆਵਰ ਫਾਰਮ ਇੰਨੇ ਏਕੜ, ਫਿਰ ਥੱਲੇ ਲਿਖਦੇ 10 ਏਕੜ, ਕਿ ਮੇਰਾ ਮੁੰਡਾ ਜਾਂ ਮੇਰੀ ਕੁੜੀ ਪਹਿਲੀ ਵਾਰ ਆਹ ਸ਼ਲਗਮਾਂ ਪੱਟ ਰਹੇ ਉੱਥੋਂ, ਜੀ ਮੇਰੇ ਮੁੰਡੇ ਨੇ ਗੰਨਾ ਚੂਪਿਆ। ਮਤਲਬ ਮਾਨਸਿਕਤਾ ਦੇਖੋ ਕਿੱਥੇ ਜਾਂਦੀ ਆ। ਬਹਾਨਾ ਇੱਕ ਚਾਹੀਦਾ ਤੁਹਾਨੂੰ ਫੋਟੋ ਦਾ, ਤੇ ਉਹ ਫੋਟੋ ਦੇ ਵਿੱਚ ਤੁਸੀਂ ਆਪ ਵੀ ਆਉਣਾ ਤੇ ਬੱਚਿਆਂ ਦੀ ਪਾਉਣੀ। ਉਹ ਭਾਈ ਇਹ ਗੰਭੀਰ ਆ। AI ਦੇ ਨਾਲ ਤੁਹਾਡੀਆਂ ਫੋਟੋਆਂ ਦਾ ਕੋਈ ਜਨਾਜ਼ਾ ਕੱਢ ਦੇਗਾ, ਕੋਈ ਉਹਦਾ ਕੁਛ ਗਲਤ ਸਮੱਗਰੀ ਬਣਾ ਦੇਗਾ, ਤਾਂ ਲੋਕ ਤਾਂ ਭਾਈ ਜਨਾਜ਼ੇ ਦੀ ਤੱਕ ਨਹੀਂ ਛੱਡਦੇ। ਤੁਸੀਂ ਜਨਾਜ਼ੇ ਤੋਂ ਜ਼ਿਆਦਾ ਲੋਕ ਤਾਂ ਜਨਾਜ਼ੇ ਦੀਆਂ ਫੋਟੋਆਂ ਵੀਡੀਓਜ਼ ਪਾ ਦਿੰਦੇ ਆ, ਵੀ ਉਹਦੇ ਉੱਤੇ ਵੀ ਖੜ ਕੇ ਸੈਲਫੀਆਂ ਹੁੰਦੀਆਂ ਨੇ, ਵੀ ਉਹੀ ਲਿਖ ਦੇਣਗੇ I miss you। ਮੈਨੂੰ ਉਹ ਫੋਟੋਆਂ ਮੈਨੂੰ ਸਭ ਤੋਂ ਜ਼ਿਆਦਾ ਇਰੀਟੇਟ ਕਰਦੀਆਂ ਨੇ ਕਿ ਵੀ ਤੁਸੀਂ ਜਦੋਂ ਫੋਟੋਆਂ ਅਪਡੇਟ ਲਿਖ ਕੇ I miss you, ਉਹਦੀ ਬੋਡੀ ਦੀਆਂ ਮਤਲਬ ਫੋਟੋਆਂ ਪਾ ਕੇ ਇਹੋ ਜਿਹੀਆਂ ਹਰਕਤਾਂ ਵੀ ਕਰਦੇ ਲੋਕ। ਉਹਨਾਂ ਦਾ ਦਿਮਾਗ, ਮਾਨਸਿਕ ਰੋਗ ਵੀ, ਤੁਹਾਡੀ ਪੂਰੀ ਲਾਈਫ ਉਹ ਜਿਹੜਾ ਤੁਹਾਡਾ ਸੋਸ਼ਲ ਮੀਡੀਆ 10 ਸਾਲ ਬਾਅਦ ਵੀ ਉਹ ਪੌਪ ਅਪ ਹੁੰਦੀਆਂ ਰਹਿਣਗੀਆਂ। ਅਤੇ ਤੁਸੀਂ ਇਹੋ ਜਿਹੀਆਂ ਫੋਟੋਆਂ ਲੋਕਾਂ ਦੀ ਮਤਲਬ ਕੋਈ ਵੀ ਅਪਡੇਟ ਕਰਨ ਲਈ ਉਹਨਾਂ ਨੂੰ ਕੋਈ ਥੋਟ ਨਹੀਂ ਹੈਗਾ, ਮਤਲਬ ਕੁਛ ਵੀ ਅਪਡੇਟ ਕਰ ਰਹੇ ਆ ਲੋਕ, ਕੁਛ ਵੀ। ਇੱਕ ਤਾਂ ਭਾਈ ਮੈਂ ਨਾ ਜਿਹੜਾ ਹੁੰਦਾ ਟੌਰ ਹੁੰਦਾ, ਠੀਕ ਹੈ ਜੀ, ਇੱਕ ਮਤਲਬ ਤੁਹਾਨੂੰ ਪਤਾ ਹੀ ਹੋਏਗਾ, ਤੁਸੀਂ ਕੰਪਿਊਟਰ ਦੇ ਨਾਲ ਹੈ ਨਾ, ਐਥੀਕਲ ਹੈਕਿੰਗ, ਮਤਲਬ ਜੋ ਹੈਕਰਸ ਯੂਜ਼ ਕਰਦੇ ਜਾਂ
ਜਾਂਦੇ ਆ ਉਹਦੇ ਵਿੱਚ ਅਲੱਗ ਤੋਂ। ਅਤੇ ਉਹਦੇ ਵਿੱਚ ਵੀ ਭਾਈ ਆਹ ਚੀਜ਼ਾਂ ਰੀਸੈਂਟਲੀ ਮੇਰਾ ਕੰਪਿਊਟਰ ਹੈਕ ਹੋਇਆ, ਤਾਂ ਮੈਂ ਮਤਲਬ ਉਦੋਂ ਉਸ ਤੋਂ ਬਾਅਦ ਫਿਰ ਮੈਂ ਐਥੀਕਲ ਹੈਕਿੰਗ ਦਾ ਹੁਣ ਮੈਂ ਇੱਕ ਸ਼ਾਰਟ ਕੋਰਸ ਕੀਤੇ ਨੇ, ਤਾਂ ਉਹਦੇ ਵਿੱਚ ਮੈਨੂੰ ਇਹ ਪਤਾ ਲੱਗਿਆ ਕਿ ਵੀ ਬੰਦੇ ਤੁਹਾਡੀ ਸਿਰਫ ਪ੍ਰੋਫਾਈਲ ਚੈੱਕ ਕਰਕੇ ਤੁਹਾਡਾ ਪਾਸਵਰਡ ਤੱਕ ਗੈਸ ਕਰ ਦਿੰਦੇ ਆ ਕਿ ਬੰਦੇ ਦਾ ਪਾਸਵਰਡ ਇਸ ਦੇ ਰਿਲੇਟਡ ਹੋਣਾ, ਅਤੇ ਉਸ ਦੇ ਰਿਲੇਟਡ ਤੁਹਾਡੀਆਂ ਚੀਜ਼ਾਂ ਚੱਕ ਲੈਂਦੇ ਆ। ਫਿਰ ਬੰਦੇ ਕਹਿ ਦਿੰਦੇ ਕਿ ਜੀ ਮੇਰੀ ਗਲਤ ਆਈਡੀ ਬਣਾਈ ਹੋਈ ਹੈ, ਮੇਰੀ ਆਈਡੀ ਤੋਂ ਲੋਕਾਂ ਦੇ ਪੈਸੇ ਮੰਗ ਲਏ ਗਏ ਆ, ਮੇਰੀ ਆਈਡੀ ਹੈਕ ਹੋ ਗਏ, ਫਿਰ ਆਪਾਂ ਮੈਸੇਜ ਵੱਡੇ ਵੱਡੇ ਲਿਖਦੇ ਹਾਂ। ਤੁਹਾਡੀਆਂ ਐਕਟੀਵਿਟੀਜ਼ ਨੂੰ ਉਹ ਵਾਚ ਕਰ ਲੈਂਦੇ ਆ, ਔਰ ਉਹਨਾਂ ਨੇ ਉਹ ਚੀਜ਼ ਦੇ ਵਿੱਚ ਮਹਾਰਤ ਹਾਸਲ ਹੁੰਦੀ ਆ, ਕਿਉਂਕਿ ਉਹਨਾਂ ਦਾ ਆਪਣਾ ਪਾਸਵਰਡ ਵਾਲਾ ਐਲਗੋਰਿਥਮ ਵੀ ਚੱਲਦਾ ਹੁੰਦਾ, ਉਹ ਵੀ ਪਾ ਕੇ ਉਹ ਲੱਭ ਲੈਂਦੇ ਆ। ਬਿਲਕੁਲ ਬਿਲਕੁਲ। ਅਤੇ ਤੁਸੀਂ ਇੱਕ ਵਿੱਚ ਸੁਨੇਹਿਆਂ ਦੀ ਗੱਲ ਕੀਤੀ ਸੀਗੀ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਗਰ ਕੋਈ ਬੰਦਾ, ਮੈਂ ਤਾਂ ਕਹਿੰਦਾ ਬਹੁਤ ਪੀੜਤ ਆ, ਸਾਡੀ ਕਮਿਊਨਿਟੀ ਤਾਂ ਇੰਨੀ ਜ਼ਿਆਦਾ ਪੀੜਤ ਆ ਨਾ। ਮੈਂ ਹੁਣ ਗੋਰਿਆਂ ਨਾਲ ਕੰਮ ਕਰਦੇ ਹਾਂ ਅਸੀਂ, ਕਦੀ ਉਹਨਾਂ ਨੇ ਉਹ ਚੀਜ਼ ਨਹੀਂ ਸ਼ੋਅ ਕੀਤੀ ਜਿਹੜੀ ਮੈਂ ਆਪਣੀ ਕਮਿਊਨਿਟੀ 'ਚ ਦੇਖਦਾ। ਇਹਦਾ ਵੀ ਗੁੱਸਾ ਬਹੁਤ ਲੱਗਣਾ ਜਿਹਨੂੰ ਸਾਡੇ ਦਰਸ਼ਕਾਂ ਨੇ ਸੁਣਨਾ ਜਾਂ ਸਾਡੇ ਲਾਗਲਿਆਂ ਨੇ ਸੁਣਨਾ, ਪਰ ਮੈਂ ਕਹਿੰਦਾ ਕਿ ਜਿਹੜਾ ਗੌਰ ਕਰੋ ਤੁਸੀਂ, ਦਿਹਾੜੀ ਦੇ ਵਿੱਚ ਉਹ ਚੀਜ਼ ਨੂੰ ਹਰ ਵਾਰ ਸਵੇਰੇ ਸ਼ਾਮ ਪਰਫਾਰਮ ਕਰਦੇ ਹੋ, ਔਰ ਕੀ ਆ ਇਹ ਤੁਸੀਂ ਕਦੀ ਕਾਊਂਟ ਨਹੀਂ ਕਰਦੇ ਕਿ ਤੁਸੀਂ ਕਿੱਥੇ ਫਸੇ ਹੋਏ ਹੋ। ਉਹਦੀ ਇੱਕ ਛੋਟੀ ਐਗਜ਼ਾਮਪਲ ਮੈਂ ਦਿੰਦਾ। ਜਦੋਂ ਇਹ ਸੋਸ਼ਲ ਮੀਡੀਆ ਵਗੈਰਾ ਇਹਦਾ ਨਹੀਂ ਸੀਗਾ, ਮੋਬਾਈਲ ਨਹੀਂ ਸੀਗਾ, ਤਾਂ ਚਿੱਠੀਆਂ ਆਉਂਦੀਆਂ ਸੀਗੀਆਂ, ਮਹੀਨੇ ਬਾਅਦ ਇੱਕ ਅੱਧੀ ਚਿੱਠੀ ਇੱਧਰੋਂ ਜਾਣੀ ਉੱਧਰ ਜਾਣੀ, ਫਿਰ ਵੀ ਸਕੂਨ ਸੀਗਾ, ਸਾਰਾ ਕੁਝ ਚੱਲਦਾ ਸੀਗਾ। ਫਿਰ ਉਹ ਜਿਹੜਾ ਬਟਨ ਵਾਲੇ ਮੋਬਾਈਲ ਆਏ ਆ, ਉਦੋਂ ਤਾਂ ਇੱਕ ਉਹ ਕਹਿੰਦੇ ਹੁੰਦੇ ਫੋਟੋ ਜੀ ਜੇ ਮਾੜੀ ਮੋਟੀ ਪਾਉਣੀ, ਕੋਈ ਸੁਨੇਹਾ ਪਾਉਣਾ, ਤਾਂ ਉਹਦੇ ਵੀ ਕਈ ਰੁਪਈਏ ਜਿਹੇ ਲੱਗ ਜਾਂਦੇ ਹੁੰਦੇ ਸੀ, 4-5 ਰੁਪਏ ਲੱਗ ਜਾਂਦੇ ਹੁੰਦੇ ਸੀਗੇ। ਅਸੀਂ ਉਦੋਂ ਕੋਸ਼ਿਸ਼ ਕਰਦੇ ਸੀਗੇ ਯਾਰ ਫੋਟੋ ਨਾ ਪਾਓ, ਪੈਸੇ ਜ਼ਿਆਦਾ ਲੱਗ ਜਾਣੇ ਆ, ਚਲੋ ਲਿਖ ਕੇ ਪਾ ਦਿਓ, ਹੈਲੋ ਹਾਊ ਆਰ ਯੂ ਵਗੈਰਾ ਵਗੈਰਾ, ਜਾਂ ਜੋ ਵੀ ਤੁਸੀਂ ਪੰਜਾਬੀ ਕੁਛ ਵੀ ਲਿਖਣਾ ਆ। ਉਹ ਚੀਜ਼ ਹਜੇ ਵਿੱਚ ਠੀਕ ਸੀਗੀ। ਅੱਜ ਕੱਲ੍ਹ ਕੀ ਹੈ, ਸੋਸ਼ਲ ਮੀਡੀਆ ਦੇ ਉੱਪਰ ਬਣੇ ਬਣਾਏ ਗੁੱਡ ਮਾਰਨਿੰਗ, ਗੁੱਡ ਆਫਟਰਨੂਨ ਅਤੇ ਗੁੱਡ ਨਾਈਟ, ਇਹ 3 ਪੋਸਟਰ ਪਏ ਹੁੰਦੇ ਆ। ਠੀਕ ਹੈ ਜੀ। ਬੰਦਿਆਂ ਦੇ ਵਿੱਚ ਪਤਾ ਕਿਹੋ ਜਿਹੀ ਲੱਤ ਲੱਗੀ ਆ, ਗੁੱਸਾ ਬਹੁਤ ਲੱਗਣਾ ਆ, ਗੱਲ ਕਰ ਦਿੰਦੇ ਆ, ਕਿਉਂਕਿ ਇਹ ਵੀ ਇਹਦਾ ਇੱਕ ਹਿੱਸਾ ਹੀ ਆ। ਇਹਨਾਂ ਬੰਦਿਆਂ ਜਿਹੜੇ ਇਸ ਚੀਜ਼ ਦੇ ਵਿੱਚ ਰਲਗੱਡ ਹੋਏ ਹੋ ਨਾ, ਉਹਨਾਂ ਨੂੰ ਹੁੰਦਾ ਵੀ ਸਵੇਰ ਚੜ੍ਹਨੇ ਵਾਲੀ ਆ, ਰਾਤ ਨੂੰ ਉਹਨਾਂ ਨੂੰ ਇਹ ਲੱਗਾ ਹੁੰਦਾ ਕਿ ਮੈਂ ਸਵੇਰ ਵਾਲੇ ਕਿਹੜੀ ਉਹ ਫੋਟੋ ਜੀ ਲਿਖਿਓ ਜੀ ਬਈ ਮੈਂ ਕਰਾਂ। ਆਪਣੇ ਮਨ ਨੂੰ ਇਹ ਦੱਸ ਦੇ ਨਾਲ ਨਾਲ ਇਹ ਨਵੀਂ ਆ, ਇਹ 4-5 ਦਿਨ ਪਹਿਲਾਂ ਮੈਂ ਯੂਜ਼ ਨਹੀਂ ਕੀਤੀ, ਜਦ ਘੁੰਮ ਫਿਰ ਕੇ ਉਹ ਸਾਰੀ ਉਹੀ ਆਈ ਹੁੰਦੀ ਆ। ਸਵੇਰ ਨੂੰ ਗਰੁੱਪਾਂ 'ਚ ਪਾਉਣੀ, ਇਹ ਸ਼ੋਅ ਕਰਨਾ ਕਿ ਮੈਂ ਤੁਹਾਨੂੰ ਗੁੱਡ ਮਾਰਨਿੰਗ ਬੁਲਾਈ ਆ, ਤੁਸੀਂ ਸਮਾਂ ਕੱਢਿਆ, ਬਹੁਤ ਤੁਹਾਡਾ ਧੰਨਵਾਦ। ਪਰ ਇਹ ਤੁਸੀਂ ਬਿਮਾਰੀ ਦਾ ਸ਼ਿਕਾਰ ਹੋ। ਹਰ ਰੋਜ਼ ਤੁਸੀਂ ਇਹਨਾਂ ਸਕਰੀਨਸ਼ਾਟਾਂ ਦੇ ਨਾਲ ਬਣੇ ਬਣਾਏ ਦੇ ਨਾਲ, ਜਿਹੜੇ ਤੁਸੀਂ ਆਪ ਕ੍ਰੀਏਟ ਨਹੀਂ ਕੀਤੇ ਹੈਗੇ, ਤੁਸੀਂ ਹਾਜ਼ਰੀਆਂ ਲਵਾਉਣੀਆਂ, ਤੁਸੀਂ ਭਾਈ ਬਿਮਾਰੀ ਦਾ ਸ਼ਿਕਾਰ ਹੋ। ਤੁਸੀਂ ਕਿਸੇ ਨੂੰ ਵਿਸ਼ ਕਰਨਾ ਆ, ਤੁਸੀਂ 4 ਅੱਖਰ ਲਿਖ ਕੇ ਕਿਉਂ ਨਹੀਂ ਪਾਉਂਦੇ ਹੈਗੇ? ਤੁਸੀਂ ਕਿਉਂ ਨਹੀਂ ਕਹਿੰਦੇ ਹਾਂਜੀ ਵੀ ਉੱਠ ਗਏ ਆ, ਤੁਹਾਡਾ ਦਿਨ ਵਧੀਆ ਰਹੇ? ਉਹ ਮੈਸੇਜ ਜ਼ਿਆਦਾ ਵਧੀਆ ਸਾਰਥਕ ਹੁੰਦਾ, ਔਰ ਉਹ ਦੂਸਰੇ ਬੰਦਾ ਉਹਨੂੰ ਦੇਖ ਕੇ ਪੜ੍ਹ ਕੇ ਉਹਨੂੰ ਚੰਗਾ ਮਹਿਸੂਸ ਹੁੰਦਾ। ਜਿਹੜੀ ਤੁਸੀਂ ਫੋਟੋਆਂ ਪਾ ਦਿੰਦੇ ਹੋ ਨਾ, ਸਿਲੈਕਟ ਆਲ ਕਰਕੇ ਡੈਲ ਹੀ ਹੁੰਦਾ ਆ, ਪਰ ਤੁਸੀਂ ਬਿਮਾਰੀ ਦਾ ਸ਼ਿਕਾਰ ਹੋ ਭਾਈ। ਜਿਹੜਾ ਆਪਣਾ ਸਕਰੀਨ ਟਾਈਮਿੰਗ ਹੈ ਤੁਸੀਂ ਕਿੰਨਾ ਖਰਾਬ ਕਰਦੇ ਹੋ। ਇਹਦੇ ਵਿੱਚ ਸਕਰੀਨ ਟਾਈਮਿੰਗ ਸਿਰਫ ਇਹ ਨਹੀਂ ਕਿ ਤੁਸੀਂ ਪਾਇਆ, ਕਲਿੱਕ ਕੀਤਾ, ਸਾਰੀ ਦਿਹਾੜੀ ਉਹ ਚੀਜ਼ ਇਕੱਠੀ ਵੀ ਤਾਂ ਕਰਨੀ ਹੈ ਨਾ। ਤੁਸੀਂ ਬਿਲਕੁਲ ਆਪਣੇ ਆਪ ਨੂੰ ਸੈਟਿਸਫਾਈ ਵੀ ਤਾਂ ਕਰਨਾ ਕਿ ਨਵੀਂ ਹੋਈ ਆ, ਕਿਤੇ ਹੈ ਤਾਂ ਨਹੀਂ, ਜਦ ਕਿ ਹੋਰਾਂ ਨੇ ਵੀ ਉਹ ਕੱਢ ਕੇ ਪਾਈ ਹੁੰਦੀ ਉੱਧਰ। ਕਿੰਨੀ ਖੇਚਲ ਕਰਨੀ ਪੈਂਦੀ ਹੈ ਦਿਮਾਗ ਨੂੰ, ਕਿੰਨੇ ਅਸੀਂ ਰੋਗੀ ਹੋਏ ਹਾਂ। ਅਤੇ ਰਹਿੰਦੀ ਖੁੰਦੀ ਕਸਰ ਉਦੋਂ ਪੂਰੀ ਹੁੰਦੀ ਹੈ ਜਦੋਂ ਅਸੀਂ ਕੁਛ ਸੁਨੇਹੇ ਭੇਜਣੇ ਆ ਜਿਹਦੇ ਵਿੱਚ ਅਸੀਂ ਸਮਾਜਿਕ ਜਾਂ ਧਾਰਮਿਕ ਜਾਂ ਰਾਜਨੀਤਿਕ ਕੱਟੜਤਾ ਦਿਖਾਉਣੀ ਆ, ਜਬਰੀ ਗਰੁੱਪਾਂ ਦੇ ਵਿੱਚ ਪਾਉਣੇ ਆ, ਲੱਭ ਕੇ। ਸਭ ਤੋਂ ਵੱਡੀ ਨਲਾਇਕੀ, ਸਭ ਤੋਂ ਵੱਡੀ ਬਿਮਾਰੀ ਦਾ ਇਹ ਵੀ ਸ਼ਿਕਾਰ ਹੈ। ਜਿਸ ਵੀ ਸ਼ਖਸ ਨੂੰ ਕੈਮਰਾ ਚੱਲਦਾ ਪਿਆ ਆ, ਪ੍ਰੋਗਰਾਮ ਵੀ ਇਸੇ ਵਿਸ਼ੇ ਦੇ ਉੱਪਰ ਕਰ ਰਹੇ ਆ, ਕਹਿਣ ਛੋੜ ਕੀ ਹਰਜ ਆ, ਮੈਂ ਤਾਂ ਉਹੀ ਐਗਜ਼ਾਮਪਲਾਂ ਦਿੱਤੀਆਂ ਜਿਹੜੀਆਂ ਮੈਂ ਰੋਜ਼ ਦੇਖਦਾ ਆ। ਹਾਂਜੀ, ਜਿਸ ਵੀ ਸ਼ਖਸ ਦੇ ਵਿੱਚ ਇਹ ਲੱਛਣਾਂ ਦੀ ਬਹੁਤਾਤ ਹੈਗੀ ਆ, ਉਹ ਭਾਈ ਤੁਸੀਂ ਬ੍ਰੇਨ ਰੋਟ ਦਾ ਸ਼ਿਕਾਰ ਹੋ। ਇਹ ਬਿਮਾਰੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਸਾਡੀਆਂ ਨਸਲਾਂ ਨੂੰ ਤਬਾਹ ਕਰ ਦੇਣਾ, ਸਾਡੇ ਜੀਨਸ ਨੂੰ ਤੱਕ ਨੂੰ ਚੇਂਜ ਕਰ ਦੇਣਾ। ਇਹ ਬੰਦੇ ਦੀਆਂ ਪੂਛਾਂ, ਉਹ ਜੇ ਬਾਂਦਰ ਦੀ ਪੂਛ ਖਤਮ ਹੋਈ ਸੀ ਨਾ, ਤਾਂ ਉੱਦਾਂ ਨਹੀਂ ਕਿਸੇ ਨੇ ਵੱਢ ਕੇ ਖਤਮ ਕਰ ਦਿੱਤੀ। ਸਾਡੇ ਲੱਛਣ ਉੱਦਾਂ ਦੇ ਹੁੰਦੇ ਗਏ ਕਿ ਅਸੀਂ ਪੂਛ ਨੂੰ ਇਸਤੇਮਾਲ ਨਹੀਂ ਕੀਤਾ। ਇੱਥੇ ਅਸੀਂ ਜਿਸ ਢੰਗ ਦੇ ਲਈ ਸਾਡਾ ਸਰੀਰ ਬਣਿਆ ਹੋਇਆ, ਅਸੀਂ ਉਹਨੂੰ ਉਸ ਹਿਸਾਬ ਨਾਲ ਵਰਤ ਨਹੀਂ ਰਹੇ। ਅਸੀਂ ਪਤਾ ਨਹੀਂ ਆਪਣਾ ਕੀ ਕੁਛ ਖਤਮ ਕਰ ਲੈਣਾ ਹੈ, ਅਸੀਂ ਖਤਮ ਹੋ ਜਾਣਾ ਹੈ। ਇਸੇ ਕਰਕੇ ਕਹਿੰਦਾ ਕਿ ਜਿਹੜੀ ਆਉਣ ਵਾਲੀਆਂ ਜਨਰੇਸ਼ਨ ਆ ਬਹੁਤ ਜ਼ਿਆਦਾ ਸੁਸਤ ਹੋਣੀਆਂ, ਖਾਸ ਕਰਕੇ ਇੰਡੀਆ ਦੀਆਂ। ਹਾਂਜੀ,
ਸੋ ਲਵ ਜੀ ਧੰਨਵਾਦ ਤੁਹਾਡਾ, ਤੁਸੀਂ ਇਹ ਵਿਸ਼ਾ ਛੇੜਿਆ ਆ। ਇਹ ਤਾਂ ਜਿੰਨਾ ਮਰਜ਼ੀ ਬੋਲੀ ਜਾਓ, ਜਿੰਨੀਆਂ ਮਰਜ਼ੀ ਇਹ ਟੌਪਿਕ ਤਾਂ ਭਾਜੀ ਹੁਣ ਇਸ ਵਕਤ ਇੰਨਾ ਜ਼ਿਆਦਾ ਫੈਲ ਹੋ ਗਿਆ, ਇੰਨਾ ਵਾਸਟ ਹੋ ਚੁੱਕਿਆ, ਮਤਲਬ ਇਹਨੂੰ ਜਿੰਨਾ ਕਰ ਲਓ ਉਨਾ ਥੋੜਾ ਆ। ਇਹਦੀਆਂ ਐਗਜ਼ਾਮਪਲਸ ਇੰਨੀਆਂ ਨੇ, ਭਾਵੇਂ ਆਪਾਂ ਸ਼ੁਰੂਆਤ ਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਸੀਗੀ ਜਿਹੜੀ ਲੁਧਿਆਣੇ ਵਾਲੀ, ਕਿ ਲੁਧਿਆਣਾ ਚਲੋ ਵੈਸੇ ਬਹੁਤ ਜ਼ਿਆਦਾ ਵਿਸ਼ਾ ਅੱਜ ਕੱਲ੍ਹ ਚਰਚਾ ਦੇ ਵਿੱਚ ਹੋ ਗਿਆ ਆ ਕਿ ਵੀ ਲੁਧਿਆਣੇ ਦੇ ਵਿੱਚ ਦਲਜੀਤ ਹੈ, ਪਰ ਜਦੋਂ ਇਹੋ ਜਿਹੀ ਸੇਮ ਜਿਹੜੀ ਸਟਾਰਟਿੰਗ ਦੇ ਵਿੱਚ ਮੈਂ ਗੱਲ ਬੋਲੀ ਕਿ ਉੱਥੇ ਹੀ ਲੁਧਿਆਣੇ ਦੇ ਵਿੱਚ ਜਿਹੜੀ ਐਡੀ ਵੱਡੀ ਖਬਰ ਹੈ, ਇਹ ਬਹੁਤ ਵੱਡੀ ਖਬਰ ਹੈ। ਇੱਕ 8 ਸਾਲ ਦੀ ਛੋਟੀ ਜਿਹੀ ਬੱਚੀ ਇੱਕ ਗੰਦੀ ਸਮੱਗਰੀ ਦੀ ਸ਼ਿਕਾਰ, ਠੀਕ ਹੈ, ਜਿਹੜੇ ਸ਼ਬਦ ਨੇ ਆਪਾਂ ਚਲੋ ਨਹੀਂ ਬੋਲ ਪਾ ਰਹੇ, ਪਰ ਉਸ ਦਾ ਸ਼ਿਕਾਰ ਹੋਣਾ ਉਹ ਐਡੀ ਵੱਡੀ ਮਤਲਬ ਖਬਰ ਹੈ, ਜਦ ਕਿ ਉਹਨੂੰ ਬਹੁਤ ਛੋਟੀ ਜਿਹੀ ਕਰਕੇ ਲੋਕ ਜਾਣਨਗੇ, ਜਾਂ ਸ਼ਾਇਦ ਉਹਦੇ ਮਾਂ-ਬਾਪ ਨੇ ਵੀ ਛੋਟੀ ਜਿਹੀ ਕਰਕੇ ਜਾਣਿਆ ਹੋਵੇ, ਉਹਨੂੰ ਕਿਹਾ ਹੋਵੇ ਕਿ ਵੀ ਇਹ ਤਾਂ ਨੋਰਮਲ ਜਿਹੀ ਗੱਲ ਹੈ ਕਿ ਵੀ ਕਿਸੇ ਨੇ ਆਦਤ ਪਾਤੀ, ਪਰ ਇਹ ਆਦਤ ਪੈ ਕਿੱਦਾਂ ਗਈ, ਇਹ ਕਿਵੇਂ ਹੋਇਆ, ਇਹਦੇ ਉੱਤੇ ਕੋਈ ਗੱਲ ਨਹੀਂ ਹੈਗੀ। ਦੇਖੋ ਲਵੀ, ਜਾਂਦੇ ਜਾਂਦੇ ਚਲੋ ਇਹਦੇ ਉੱਪਰ ਵੀ ਤਬਸਰਾ ਕਰ ਦਿੰਦੇ ਹਾਂ, ਕਿਉਂਕਿ ਤੁਸੀਂ ਐਗਜ਼ਾਮਪਲ ਬਣਾਈ ਸੀਗੀ। ਤਰਾਸਦੀ ਤਾਂ ਇਹ ਬਹੁਤ ਵੱਡੀ ਆ, ਪਰ ਸਾਡੇ ਪਤਾ ਨਹੀਂ ਹੁਣ ਸਾਡਾ ਖਾਸ ਕਰਕੇ ਜਿਹੜਾ ਪੰਜਾਬੀਆਂ ਦਾ ਉਹ ਸੁਭਾਅ ਇਹੋ ਜਿਹਾ ਬਣਿਆ ਵੀ ਇਹ ਤੜਕ ਭੜਕ ਕੇ ਮਸਾਲੇ ਵਾਲੀਆਂ ਚੀਜ਼ਾਂ ਨੂੰ ਜ਼ਿਆਦਾ ਦੇਖਦੇ ਹਾਂ, ਕੁਛ ਨਿਕਲੇ ਚਾਹੇ ਨਾ ਕੁਛ, ਉਹ ਬੇਫਿਊਲ ਸਮੱਗਰੀ ਲਈ ਜਿਹੜਾ ਸਮਾਂ ਲਾਉਂਦੇ ਹਾਂ ਉਹੀ ਆਪਾਂ ਇੰਨੀ ਮਗਜ ਖਪਾਈ ਕਰਕੇ ਹਟੇ ਹਾਂ। ਇਹ ਜਿਹੜੀ ਲੁਧਿਆਣੇ ਦੀ ਐਗਜ਼ਾਮਪਲ ਤੁਸੀਂ ਕਹਿੰਦੇ ਨਾ 8 ਸਾਲ ਦੀ ਲੜਕੀ, ਕਿਉਂਕਿ ਉਹ ਮਾਂ ਵੀ ਕੰਮ 'ਤੇ ਜਾਂਦੀ ਆ, ਬਾਪ ਵੀ ਓਬਵੀਅਸਲੀ ਕੰਮ 'ਤੇ ਜਾਂਦਾ ਹੋਏਗਾ, ਉਹ ਕਈ ਵਾਰ ਫਿਰ ਆਪਣੇ ਬੱਚੇ ਨੂੰ ਆਂਢ ਗੁਆਂਢ 'ਚ ਛੱਡ ਕੇ ਚਲ ਜਾਂਦੇ ਆ। ਹੁਣ ਉਹਨਾਂ ਨੇ ਕਿੰਨਾ ਕੁ ਦੇਖਣਾ ਆ, ਉਹ ਵੀ ਮੋਬਾਈਲ ਫੜਾ ਦਿੰਦੇ ਹੋਣਗੇ, ਅਤੇ ਆਹਿਸਤਾ ਇਹਨਾਂ ਨੇ ਪੇਰੈਂਟਸ ਨੇ ਓਬਜ਼ਰਵ ਕਰਨਾ ਸ਼ੁਰੂ ਕੀਤਾ ਕਿ ਇਹ ਮੋਬਾਈਲ ਦੇ ਉੱਪਰ ਬੜਾ ਟਾਈਮ ਲਗਾ ਦਿੰਦੀ ਆ, ਪਤਾ ਨਹੀਂ ਕੀ ਦੇਖਦੀ ਰਹਿੰਦੀ ਆ। ਅਤੇ ਕਿਤੇ ਉਹਨਾਂ ਨੇ ਸਰਚ ਕੀਤਾ ਹਿਸਟਰੀ ਦੇ ਵਿੱਚ ਜਾ ਕੇ ਕਿ ਦੇਖਿਆ ਸਹੀ ਇਹ ਦੇਖਦੀ ਕੀ ਰਹਿੰਦੀ ਹੈ ਮੋਬਾਈਲ ਦੇ ਉੱਪਰ, ਅਸੀਂ ਤਾਂ ਇੰਨਾ ਸਮਾਂ ਉੱਤੇ ਲਾਉਂਦੇ ਨਹੀਂ। ਤਾਂ ਉਹ ਫਿਰ ਉੱਥੋਂ ਹੈਰਾਨ ਪਰੇਸ਼ਾਨ ਹੋ ਗਏ ਕਿ ਵੀ ਹਿਸਟਰੀ ਦਾ ਸਾਰੀ ਗੰਦੀ ਸਮੱਗਰੀ ਦੇ ਨਾਲ, ਜਿਹਨੂੰ ਆਪਾਂ ਇੰਗਲਿਸ਼ ਪੌਰਨ ਕਹਿ ਸਕਦੇ ਵੀ, ਉਹ ਉਹਨਾਂ ਭਰੀ ਪਈ ਆ। ਐਡੀ ਵੱਡੀ ਇਹ ਤਰਾਸਦੀ ਆ, ਐਡੀ ਵੱਡਾ ਬੇਕਾਰ ਆ, ਜਿਹਨੂੰ ਕਹਿ ਲਓ ਕਿ ਮੀਡੀਆ ਨੇ ਸਾਡੇ ਨੇ ਕਵਰ ਹੀ ਨਹੀਂ ਕੀਤਾ, ਕਿਉਂਕਿ ਮੀਡੀਆ ਨੂੰ ਜ਼ਰੂਰਤ ਹੀ ਨਹੀਂ ਹੈਗੀ ਉੱਥੇ ਦਾ ਤੜਕ ਭੜਕ ਦੀਆਂ ਚੀਜ਼ਾਂ ਦੇ ਕੇ ਵਿਊ ਲੈਣਾ ਆ। ਵੀ ਇੱਕ ਬੱਚੀ ਇਸ ਚੀਜ਼ ਦਾ ਸ਼ਿਕਾਰ ਹੋ ਗਈ ਆ, ਉਹਨਾਂ ਦੇ ਚਲੋ ਮਾਪਿਆਂ ਨੇ ਐਕਸ਼ਨ ਕੀਤਾ, ਅਤੇ ਸਭ ਤੋਂ ਵੱਡੀ ਨਲਾਇਕੀ ਇਹ ਹੋਈ ਆ ਕਿ ਜਦੋਂ ਉਹਨਾਂ ਨੇ ਪੁਚਕਾਰਿਆ ਬੱਚੀ ਨੂੰ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਚੱਲ ਇਹਨੂੰ ਪੁੱਛੀਏ ਤਾਂ ਸਹੀ ਵੀ ਤੈਨੂੰ ਇਸ ਲੱਤ ਨੂੰ ਲਾਇਆ ਕਿਹਨੇ ਆ, ਠੀਕ ਹੈ ਨਾ, ਵੀ ਤੈਨੂੰ ਕਿਹਨੇ ਇਸ ਪਾਸੇ ਪ੍ਰੇਰਿਤ ਕੀਤਾ। ਅਤੇ ਹੌਲੀ ਹੌਲੀ ਉਹ ਬੱਚੀ ਦੇ ਜਦੋਂ ਕੌਨਫੀਡੈਂਸ ਆਈ, ਉਹਨੂੰ ਦੱਸਿਆ ਕਿ ਮੈਨੂੰ ਇਹ ਚੀਜ਼ਾਂ ਦੇ ਵੱਲ ਉਕਸਾਇਆ ਮੇਰੇ ਚਾਚੇ ਨੇ। ਮੈਂ ਬਾਰ-ਬਾਰ ਕਹਿ ਰਿਹਾ ਨਾ ਕਿ ਤੁਹਾਡੀਆਂ ਜਿਹੜੀ ਇਹ ਦਿਮਾਗੀ ਤਵਾਜ਼ਨ ਵਿਗੜਦਾ ਆ, ਇਹ ਤੁਹਾਡੇ ਘਰ 'ਚੋਂ ਫਿਰ ਵਿਗੜਨਾ ਸ਼ੁਰੂ ਹੋਣਾ ਆ। ਇੱਕ ਚਾਚਾ ਆਪਣੀ ਭਤੀਜੀ ਹੋ ਗਈ ਨਾ, ਫਿਰ ਜਿਹੜੀ ਬੱਚੀ ਆ ਉਹਨੂੰ ਇਸ ਚੀਜ਼ ਵੱਲ ਧਕੇਲ ਰਿਹਾ ਆ, ਅਤੇ ਇਹਦਾ ਮਤਲਬ ਉਸ ਚਾਚੇ ਦਾ ਤਵਾਜ਼ਨ ਕੀ ਹੋਊਗਾ। ਤੁਸੀਂ ਇਹ ਦੇਖੋ ਕਿ ਇਹ ਬਿਮਾਰੀ ਜਿਹੜੀ ਆ, ਜਿਹੜਾ ਬੌਧਿਕ ਤਵਾਜ਼ਨ ਆ, ਉਹ ਕਿੱਥੇ ਤੱਕ ਗਿਰ ਚੁੱਕਾ, ਨਿਗਾਰ ਕੇ ਨਾ ਚੁੱਕਾ, ਪਰ ਸਾਡੇ ਕੋਲ ਸਮਾਂ ਹੀ ਹੈ ਨਹੀਂਗਾ, ਸਹੀ ਗਲਤ ਦਾ ਅਸੀਂ ਸੋਚਣਾ ਹੀ ਨਹੀਂ। ਬਿਲਕੁਲ ਸਹੀ ਗਲਤ ਕਰਨ ਦਾ ਫੈਸਲਾ ਵੀ ਨਹੀਂ ਬੰਦਾ ਕੋਈ ਲੈ ਪਾ ਰਿਹਾ ਵੀ ਮੈਂ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ। ਇਹ ਤੇ ਪੁਲਿਸ ਨੇ ਫਿਰ ਚਾਚੇ ਨੂੰ ਚੱਕਿਆ ਤੇ ਉਹ ਮੰਨ ਗਿਆ ਕਿ ਮੈਂ ਇਹਦਾ ਖੁਦ ਸ਼ਿਕਾਰ ਆ। ਉਹ ਕਹਿੰਦੇ ਠੀਕ ਹੈ, ਤੇਰਾ ਸ਼ਿਕਾਰ ਤਾਂ ਅੰਦਰ ਜਾ ਕੇ ਸੈੱਟ ਕਰ ਦਿੰਦੇ ਆ, ਪਰ ਅਸੀਂ ਇੱਥੋਂ ਕੀ ਸਿੱਖਣਾ ਕਿ ਵੀ ਯਾਰ ਇੱਥੇ ਤੱਕ ਗਰਕ ਗਈ ਆ, ਇਹਦੇ ਉੱਪਰ ਗੌਰ ਕਰੋ। ਇਹ ਭਾਈ ਉਹੀ ਬ੍ਰੇਨ ਰੋਟ, ਮਤਲਬ ਕਿ ਅੱਜ ਇਹ ਛੋਟੀ ਗੱਲ ਲੱਗ ਰਹੀ ਹੈ ਕਿਸੇ ਨੂੰ ਕਿ ਵੀ ਭਾਈ ਕੋਈ ਬੰਦਾ ਸੋਸ਼ਲ ਮੀਡੀਆ ਜ਼ਿਆਦਾ ਯੂਜ਼ ਕਰ ਰਿਹਾ ਹੈ, ਕੋਈ ਫੋਟੋਆਂ ਖਿੱਚ ਰਿਹਾ, ਕਿਉਂਕਿ ਮਤਲਬ ਇੱਕ ਭਾਜੀ ਪੈਸਾ ਵੀ ਦੇ ਰਹੀ ਹੈ ਇਹ ਸੋਸ਼ਲ ਮੀਡੀਆ, ਜਿਹੜਾ ਪੈਸਾ ਦੇ ਰਹੀ ਹੈ ਉਹਦੇ ਕਰਕੇ ਸਭ ਨੂੰ ਐ ਹੁੰਦਾ, ਹਰੇਕ ਬੰਦੇ ਜਿਹੜਾ ਭਾਜੀ ਜੈਸੇ ਜਿਹਦਾ ਫੋਟੋਆਂ ਵੀ ਯੂਜ਼ ਕਰ ਰਿਹਾ ਜਾਂ ਕੋਈ ਵੀ ਚੀਜ਼ ਯੂਜ਼ ਕਰ ਰਿਹਾ, ਉਹਨੂੰ ਕਿਤੇ ਨਾ ਕਿਤੇ ਇਹ ਵੀ ਹੈ ਕਿ ਮੈਂ ਫੇਮਸ ਹੋਵਾਂ। ਪਰ ਇਹ ਫੇਮਸ ਭਾਵੇਂ ਹੋਵੇ ਨਾ ਹੋਵੇ, ਪਰ ਬਿਮਾਰੀ ਦਾ ਸ਼ਿਕਾਰ ਇਹ ਜ਼ਰੂਰ ਹੋਏਗਾ, ਇਸ ਬ੍ਰੇਨ ਰੋਟ ਦਾ ਪੱਕਾ ਹੋਏਗਾ ਐਂਡ ਆਫ ਦਾ ਡੇ। ਜੀ ਚਲੋ ਬਹੁਤ ਬਹੁਤ ਸ਼ੁਕਰੀਆ ਭਾਈ, ਇਸ ਟੌਪਿਕ ਦੇ ਉੱਤੇ ਤੁਸੀਂ ਸਾਡੇ ਨਾਲ ਗੱਲ ਕੀਤੀ, ਬ੍ਰੇਨ ਰੋਟ ਬਾਰੇ ਸਾਨੂੰ ਦੱਸਿਆ ਕਿ ਵੀ ਕਿਸ ਤਰੀਕੇ ਦੀ ਬਿਮਾਰੀ ਹੈ, ਕਿਸ ਤਰੀਕੇ ਨਾਲ ਇਸ ਤੋਂ ਬਚਿਆ ਜਾਂਦਾ ਆ। ਬਾਕੀ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ, ਜੇ ਤੁਸੀਂ ਵੀ ਇਹ ਸਾਰੇ ਸਿੰਪਟਮਸ ਕਿਤੇ ਨਾ ਕਿਤੇ ਕਿਸੇ ਫਰੈਂਡ ਦੇ ਵਿੱਚ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਵਿੱਚ ਜਾਂ ਖੁਦ ਘਰ ਦੇ ਵਿੱਚ ਹੀ ਕਿਸੇ ਨੂੰ ਦੇਖ ਰਹੇ ਹੋ, ਤਾਂ ਮੈਨੂੰ ਲੱਗਦਾ ਤੁਹਾਨੂੰ ਜ਼ਰੂਰ ਉਸ ਨੂੰ ਰੋਕ ਕੇ ਸਮਝਾਉਣਾ ਚਾਹੀਦਾ ਹੈ ਕਿ ਵੀ ਇਹਨੂੰ ਥੋੜ੍ਹਾ ਜਿਹਾ ਟਾਈਮ ਘੱਟ ਦਿਓ, ਫੋਨ ਨੂੰ ਘੱਟ ਦੇਵੋ। ਬਾਹਰ ਦੁਨੀਆ ਬਹੁਤ ਖੂਬਸੂਰਤ ਹੈ, ਚਾਹੇ ਕਿਤੇ ਵੀ ਜਾਓ, ਚਾਹੇ ਨੇਚਰ 'ਚ ਜਾਓ, ਚਾਹੇ ਆਪਣੇ ਆਸ-ਪਾਸ ਜਿਹੜੇ ਬੰਦੇ ਬੈਠੇ ਉਹਨਾਂ ਨਾਲ ਗੱਲਾਂ ਕਰੋ, ਪਰਿਵਾਰ 'ਚ ਗੱਲਾਂ ਕਰੋ, ਤਾਂ ਕਿ ਅਸੀਂ ਨੋਰਮਲ ਲਾਈਫ ਦੇ ਵਿੱਚ ਆਈਏ, ਨੋਰਮਲ ਜ਼ਿੰਦਗੀ ਜੀਏ, ਨਾ ਕਿ ਅਸੀਂ ਇੱਕ ਜਿਹੜੀ ਵਰਚੁਅਲ ਜੋ ਸਾਨੂੰ ਇੱਕ ਨਕਲੀ ਦੁਨੀਆ ਬਣਾ ਕੇ ਦਿੱਤੀ ਗਈ ਹੈ, ਅਸੀਂ ਬਸ ਉੱਥੇ ਹੀ ਫਸ ਕੇ ਰਹਿ ਜਾਈਏ। ਇੰਨੇ ਜਿਹੇ ਮੈਸੇਜ ਦੇ ਨਾਲ ਮੈਂ ਲਵੀ ਖੱਤਰੀ, ਅਗਲੀ ਵਾਰ ਮਿਲਦੇ ਹਾਂ ਜੀ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ।